ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਅਨਿਲ ਕੌਰ। ਮੈਂ ਟੀਵੀ ਪਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 15 ਜੁਲਾਈ 2026 31 ਹਾੜ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਹੈ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਵਾਕਟਮ ਕੇਬਲ, ਆਰਸੀਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਹੈ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਪਰਮਜੀਤ ਸਿੰਘ ਸੰਧੂ ਜੀ ਹਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪਰਮਜੀਤ ਸਿੰਘ ਸੰਧੂ ਜੀ ਹਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਤਲੁਜ ਫਿਲਮ ਬਾਰੇ, ਜਿਹੜੇ ਵਿਵਾਦ ਖੜੇ ਹੋਏ ਨੇ ਉਸ ਬਾਰੇ ਕਿ ਸਤਲੁਜ ਫਿਲਮ ਨਾਲ ਖੜੇ ਹੋਏ ਵਿਵਾਦਾਂ ਨੇ ਜਿੱਥੇ ਸਰਕਾਰੀ ਤੰਤਰ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਕੀਤਾ ਹੈ, ਉੱਥੇ ਬਹੁ ਗਿਣਤੀ ਹਿੰਦੂਆਂ ਦੀ ਫਿਰਕੂ ਜ਼ੈਨੀਅਤ ਨੂੰ ਵੀ ਨੰਗਿਆ ਕੀਤਾ ਹੈ। ਇਸ ਫਿਰਕੂ ਭੀੜ ਵਿੱਚ ਆਪਣੇ ਆਪ ਨੂੰ ਨਿਰਪੱਖ ਅਤੇ ਖੱਬੇ ਪੱਖੀ ਕਹਿਣ ਵਾਲੇ ਪੱਤਰਕਾਰ ਵੀ ਸ਼ਾਮਿਲ ਹਨ। ਇਸ ਸੰਬੰਧੀ ਅਸੀਂ ਦੋ ਪ੍ਰਮੁੱਖ ਪੱਤਰਕਾਰਾਂ, ਇੱਕ ਸਿੱਖ ਅਤੇ ਦੂਸਰੇ ਪਾਕਿਸਤਾਨੀ ਉਸਮਾਨ ਦਾ ਨਜ਼ਰੀਆ ਆਪ ਸਭ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਲਸ ਟੈਕਸਸ ਨਿਵਾਸੀ ਸਰ ਪਰਮਜੀਤ ਸਿੰਘ ਸੰਧੂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਰੈਗੂਲਰ ਸਪੋਰਟਰ ਨੇ। ਇਸ ਵਾਰ ਵੀ ਡਾਲਸ ਦੇ ਫੰਡ ਰੇਜ਼ਰ ਦੇ ਵਿੱਚ ਉਹਨਾਂ ਨੇ ਭਰਪੂਰ ਯੋਗਦਾਨ ਪਾਇਆ। ਉਸ ਤੋਂ ਪਿਛਲੇ ਵਰੇ ਵੀ ਉਹਨਾਂ ਨੇ ਕੰਟਰੀਬਿਊਟ ਕੀਤਾ ਸੀ। ਸੋ ਅਸੀਂ ਸਮਝਦੇ ਹਾਂ ਔਰ ਹਮੇਸ਼ਾ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਇਸ ਤੰਗ ਸਮੇਂ ਦੇ ਵਿੱਚ ਵੀ, ਜਦੋਂ ਅਸੀਂ ਤੰਗ ਸਮੇਂ ਦਾ ਜ਼ਿਕਰ ਕਰਦੇ ਹਾਂ, ਹਰ ਇੱਕ ਨੂੰ ਚੈਲੰਜਸ ਨੇ। ਜਿਹੜੇ ਲੋਕ ਟਰੱਕਿੰਗ ਇੰਡਸਟਰੀ 'ਚ ਸੀ, ਹੁਣ ਬੇਸ਼ੱਕ ਰਿਵਾਈਵਲ ਵਰਲਡ ਟਰੱਕਿੰਗ ਇੰਡਸਟਰੀ ਆਈ ਹੈ, ਲੇਕਿਨ ਬਹੁਤ ਸਾਰੇ ਜਿਹੜੇ ਨੌਜਵਾਨ ਖਾਸ ਤੌਰ 'ਤੇ ਪੰਥਕ ਭਾਵਨਾ ਵਾਲੇ ਸੀ, ਜਿਨ੍ਹਾਂ ਕੋਲ ਅਜੇ ਇੰਪਲੋਇਮੈਂਟ ਆਥੋਰਾਈਜੇਸ਼ਨ ਹੀ ਸੀ, ਉਹਨਾਂ ਨੇ ਅਸਾਈਲਮ ਲਈ ਅਪਲਾਈ ਕੀਤਾ ਹੋਇਆ ਸੀ ਕਿਉਂਕਿ ਫੈਡਰਲ ਲਾਅ ਦੇ ਥੱਲੇ ਗ੍ਰੀਨ ਕਾਰਡ ਜ਼ਰੂਰੀ ਕਰ ਦਿੱਤਾ ਗਿਆ ਟਰੱਕਿੰਗ ਇੰਡਸਟਰੀ ਦੇ ਵਿੱਚ ਡਰਾਈਵਰ ਦੇ ਲਈ। ਉਹਦਾ ਨਤੀਜਾ ਬਹੁਤ ਸਾਰੇ ਜਿਹੜੇ ਨੇ ਜਿਨ੍ਹਾਂ ਨੇ ਘਰ ਵੀ ਖਰੀਦ ਲਏ ਸੀ ਔਰ ਬੱਚਿਆਂ ਨੂੰ ਵੀ ਚੰਗੀ ਐਜੂਕੇਸ਼ਨ ਦੇਣਾ ਚਾਹੁੰਦੇ ਸੀ, ਉਹ ਵੀ ਬੜੇ ਉਹਨਾਂ ਨੇ ਸਫ਼ਰ ਕੀਤਾ ਹੈ। ਹਾਲਾਂ ਹੁਣ ਬਾਉਂਸ ਬੈਕ ਹੋਈ ਹੈ ਇੰਡਸਟਰੀ, ਲੇਕਿਨ ਇੱਕ ਬਹੁਤ ਵੱਡਾ ਤਬਕਾ ਜਿਹੜਾ ਹੈ ਇਸ ਦਾ ਸ਼ਿਕਾਰ ਹੋਇਆ। ਇਵੇਂ ਹੀ ਅਮਰੀਕਾ ਇਰਾਨ ਕ੍ਰਾਈਸਿਸ ਵੀ ਕੁਛ ਅਮਰੀਕਨ ਨੀਤੀਆਂ ਦੀ ਬਦੌਲਤ ਟੂਰਿਜ਼ਮ ਨੇ ਵੀ ਸਫ਼ਰ ਕੀਤਾ ਹੈ। ਹਾਲਾਂ ਹੁਣ ਫੀਫਾ ਦੇ ਚੱਲਦੇ ਆ ਜਾਂ ਦੂਸਰੇ ਤਾਂ ਟੂਰਿਸਟ ਰਹੇ। ਸੋ ਉਹਦਾ ਨਤੀਜਾ ਖਾਸ ਤੌਰ 'ਤੇ ਜਿਹੜੇ ਟਰੱਕਿੰਗ 'ਚੋਂ ਨਿਕਲ ਕੇ ਜਿਨ੍ਹਾਂ ਨੇ ਇਹ ਸੋਚਿਆ ਕਿ ਭਾਈ ਅਸੀਂ ਊਬਰ ਔਰ ਦੂਸਰਾ ਪਾਰਟ ਕਰ ਲਈਏ, ਉਹਦਾ ਵੀ ਕੰਮ ਕਾਫੀ, ਕਿਉਂਕਿ ਮੈਂ ਸੀਐਟਲ ਤੋਂ ਕੈਲੀਫੋਰਨੀਆ, ਸੈਨ ਫਰਾਂਸਿਸਕੋ ਜਾਂ ਨਿਊਯਾਰਕ DC ਇਹ ਸਾਰੇ ਤੋਂ ਵਾਕਿਫ ਹੈ, ਜਿਨ੍ਹਾਂ ਦੀਆਂ ਕਹਾਣੀਆਂ ਸਾਡੇ ਤੱਕ ਪਹੁੰਚਦੀਆਂ ਨੇ। ਸੋ ਇਹਦੇ ਬਾਵਜੂਦ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਆਪਣੇ ਸਾਰੇ ਹੀ ਵੀਰਾਂ ਭੈਣਾਂ ਦੇ, ਕਿਉਂਕਿ ਸਾਡਾ ਸਪੋਰਟ ਬੇਸ ਤਾਂ ਅਲਟੀਮੇਟਲੀ ਕਿਰਤੀ ਗੁਰਸਿੱਖਾਂ 'ਤੇ ਹੈ ਜਾਂ ਜਿਹੜੇ ਮਿਹਨਤ ਕਰਕੇ ਥੋੜ੍ਹੇ ਬਹੁਤ ਮਿਡਲ ਕਲਾਸ ਤੱਕ ਪਹੁੰਚੇ ਨੇ। ਕਿਉਂਕਿ ਜਦੋਂ ਅਸੀਂ ਜਿਹੜੇ ਚੰਗੇ ਢੰਗ ਨਾਲ ਸੈਟਲ ਨੇ ਉਹਨਾਂ ਦੀ ਗੱਲ ਵੀ ਕਰੀਏ ਤਾਂ ਅਮਰੀਕਨ ਸਟੈਂਡਰਡ ਦੇ ਥੱਲੇ
ਉਹ ਮਿਡਲ ਕਲਾਸ 'ਚ ਹੀ ਵੱਜਦੇ ਨੇ, ਕਈ ਹਾਲਤਾਂ 'ਚ ਰਾਦਰ ਲੋਅਰ ਮਿਡਲ ਕਲਾਸ। ਅਮਰੀਕਾ ਦੇ ਵਿੱਚ ਤਾਂ ਜਿਹੜਾ ਅਮੀਰੀ ਦਾ ਪੈਮਾਨਾ ਹੈ ਜਾਂ ਦੂਸਰਾ ਉਹ ਤਾਂ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਨਾਲ ਹੈ। ਕੁਛ ਨੇ ਸਾਡੇ 'ਚ ਵੀ ਉਸ ਕੈਟਾਗਰੀ 'ਚ, ਪਰ ਉਹਨਾਂ ਨੇ ਗੁਰੂ ਵੱਲ ਵੀ, ਪੰਥ ਵੱਲ ਵੀ, ਸਿੱਖੀ ਵੱਲ ਵੀ ਔਰ ਇਨਸਾਨੀ ਹਕੂਕਾਂ ਵੱਲ ਵੀ ਪਿੱਠ ਕੀਤੀ ਹੋਈ ਹੈ। ਉਹਨਾਂ ਤੇ ਕੋਈ ਗਲਾ ਵੀ ਨਹੀਂ ਹੈ। ਇਹ ਤਾਂ ਜਦੋਂ ਅਸੀਂ ਗੁਰਬਾਣੀ ਦਾ ਫਤਵਾ ਵੀ ਦੇਖਦੇ ਹਾਂ, ਇਹ ਜ਼ਾਹਰ ਹੈ ਜਿਹੜੇ ਇਸ ਦੌੜ 'ਚ ਆਉਂਦੇ ਨੇ, ਸਹਿਸ ਖਟੇ ਲੱਖ ਕੋ ਉਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਉਹ ਜਿਸ ਦੌੜ 'ਚ ਸ਼ਾਮਲ ਹੁੰਦੇ ਨੇ ਜਾਂ ਆਟੋਮੈਟਿਕਲੀ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ ਜਿਹੜੀ ਮੋਹਣੀ ਬੀਬੀ ਖਿੱਚ ਕੇ ਲੈ ਜਾਂਦੀ ਹੈ, ਉਹਨਾਂ ਨੂੰ ਫਿਰ ਹੋਰ ਕੁਝ ਨਜ਼ਰ ਵੀ ਨਹੀਂ ਆ ਰਿਹਾ ਹੁੰਦਾ। ਤੇ ਜਿਸ ਰਾਹ ਨੂੰ ਅਸੀਂ ਚੁਣਿਆ ਹੋਇਆ ਹੈ ਉਹ ਹਕੂਮਤਾਂ ਨਾਲ ਮੱਥਾ ਲਾਉਣ ਦਾ ਹੈ, ਟੱਕਰ ਲੈਣ ਦਾ ਹੈ, ਹਕੂਮਤਾਂ ਦੇ ਜ਼ਬਰ ਜ਼ੁਲਮ ਨੂੰ ਜਿਹੜਾ ਵੰਗਾਰਨ ਦਾ ਹੈ। ਸੋ ਇਹ ਰਸਤਾ ਤਾਂ ਉਹਨਾਂ ਦੇ ਲਈ ਪੱਕਾ ਨੋ ਹੈ। ਲੇਕਿਨ ਅਸੀਂ ਸਮਝਦੇ ਹਾਂ ਕਿ ਵੀਰ ਪਰਮਜੀਤ ਸਿੰਘ ਸੰਧੂ ਵਰਗੇ ਵੀਰਾਂ ਦੀ ਮਦਦ ਦੇ ਸਦਕਾ ਹੀ ਅਸੀਂ ਇਸ ਪਲੇਟਫਾਰਮ ਨੂੰ ਪਿਛਲੇ 14 ਸਾਲਾਂ ਤੋਂ ਜਾਰੀ ਰੱਖ ਰਹੇ ਹਾਂ। ਹੋਰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਇਹਦੇ ਬਾਵਜੂਦ ਕਿ ਬਹੁਤ ਸਾਰੀਆਂ, ਜਿਵੇਂ ਮੈਂ ਕਿਹਾ ਵੀ ਤੰਗੀਆਂ ਤੁਰਸ਼ੀਆਂ ਵੀ ਨੇ, ਲੇਕਿਨ ਜਿੱਥੇ ਤੁਸੀਂ ਹੋਰ ਕੰਮਾਂ ਕਾਰਾਂ ਦੇ ਲਈ ਜਾਂ ਜੀਵਨ ਦੇ ਬਾਕੀ ਸਾਧਨਾਂ ਦੇ ਲਈ ਸੋਰਸ ਜੁਟਾਉਂਦੇ ਹੋ, ਇਸ ਨੂੰ ਵੀ ਆਪਣੀਆਂ ਨਜ਼ਰਾਂ ਹੇਠ ਰੱਖੋ ਜਾਂ ਅਨਾਇਤ ਕਰੋ, ਇਹੀ ਕਹਿ ਸਕਦੇ ਹਾਂ। ਸੋ ਵੀਰ ਪਰਮਜੀਤ ਸਿੰਘ ਸੰਧੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬੇਸ਼ੱਕ OTT ਪਲੇਟਫਾਰਮ ਦੇ ਉੱਤੇ ਸਤਲੁਜ ਫਿਲਮ ਲਗਭਗ 3 ਜੁਲਾਈ ਨੂੰ ਰਿਲੀਜ਼ ਹੋਈ। 48 ਘੰਟੇ ਦੇ ਵਿੱਚ ਵੀ ਵੀਕਐਂਡ ਸੀ, 48 ਘੰਟੇ ਦੇ ਵਿੱਚ ਉਹਨੂੰ ਹਟਾ ਵੀ ਦਿੱਤਾ ਗਿਆ। ਲੇਕਿਨ ਇਸ ਸਭ ਦਾ ਇੰਪੈਕਟ ਇਹ ਹੈ ਵੀ ਅੱਜ ਵੀ ਜਦੋਂ ਅਸੀਂ ਆਲਮੋਸਟ 2 ਹਫ਼ਤੇ ਤੋਂ ਜ਼ਿਆਦਾ ਪੀਰੀਅਡ ਤੱਕ ਪਹੁੰਚ ਗਏ ਹਾਂ, ਦੁਨੀਆ ਦੇ ਇਹੀ ਨਹੀਂ ਕਿ ਸਾਊਥ ਏਸ਼ੀਅਨ ਮੀਡੀਆ ਦੇ ਵਿੱਚ ਜਾਂ ਸਾਡੇ ਆਪਣੇ ਉਸ ਖਿੱਤੇ ਦੇ ਵਿੱਚ, ਲੇਕਿਨ ਇਸ ਦੀਆਂ ਗੂੰਜਾਂ ਇੰਟਰਨੈਸ਼ਨਲੀ ਨੇ। ਇਹਦੇ 'ਚ ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਇਸ ਸਿਚੁਏਸ਼ਨ ਨੂੰ ਦੇਖਦਾ ਹੈ। ਕਈਆਂ ਨੂੰ ਤਾਂ ਸਿਰਫ ਇਹੀ ਹੁੰਦਾ ਹੈ ਕਿ ਜੀ ਇਹ ਮੀਡੀਆ ਦੀ ਆਜ਼ਾਦੀ ਦੇ ਉੱਤੇ ਜਿਹੜਾ ਉਹ ਛਾਪਾ ਹੈ, ਇਹ ਬਹੁਤ ਛੋਟੀ ਗੱਲ ਰਹਿ ਜਾਂਦੀ ਹੈ। ਕਿਉਂਕਿ ਗੱਲ ਇਕੱਲੀ ਇਹ ਨਹੀਂ ਹੈ ਕਿ ਵੀ ਉਹਨਾਂ ਨੇ 4 ਸਾਲ ਸੈਂਸਰ ਬੋਰਡ ਨੇ ਇਸ ਨੂੰ ਰੋਕ ਕੇ ਰੱਖਿਆ, 127 ਕੱਟ ਮਾਰ ਕੇ, ਜਦੋਂ ਕਿ ਇਹ ਬਿਲਕੁਲ ਇਹ ਤਾਂ ਜਿਹੜੀ ਹੈ ਉਹ ਇੱਕ ਸ਼ਖਸੀਅਤ ਦਾ ਇੱਕ ਛੋਟਾ ਜਿਹਾ ਚੈਪਟਰ ਹੈ, ਉਸ ਦੀ ਮੋਨੋਲੋਗ ਹੈ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਆਲੇ ਦੁਆਲੇ ਘੁੰਮ ਰਿਹਾ। ਓਵਰਆਲ ਸਿਚੁਏਸ਼ਨ ਦੇ ਉੱਤੇ ਪਿਕਚਰ ਨਹੀਂ ਹੈ। ਇਹਨੇ ਕੋਈ ਜਿਹੜਾ ਉਸ ਲਈ ਕੋਈ ਪੋਲੀਟੀਕਲ ਸਟੇਟਮੈਂਟ ਵੀ ਨਹੀਂ ਹੈ। ਰਾਦਰ ਇਸ ਨਾਲੋਂ ਮੱਚ ਪਾਵਰਫੁਲ ਜਦੋਂ 1995 ਦੇ ਵਿੱਚ ਜਿਹੜਾ ਦੇਵ ਗੌੜਾ ਦੀ ਸਰਕਾਰ ਸੀ ਔਰ ਕੇਰਲਾ ਦੇ ਇੱਕ ਜਿਹਨਾਂ ਉਹਨਾਂ ਦਾ ਨਾਮ ਮੈਨੂੰ ਭੁੱਲ ਗਿਆ ਲਾਸਟ ਟਾਈਮ, ਪੰਡਤ ਲੱਗਦਾ ਸੀ, ਉਹਨਾਂ ਨੇ ਇੱਕ ਫਿਲਮ ਜਿਹੜੀ ਹੈ ਬਣਾਈ ਜਿਸ ਦੀ ਡਾਇਰੈਕਸ਼ਨ ਗੁਲਜ਼ਾਰ ਨੇ ਦਿੱਤੀ, ਮਾਚਿਸ਼। ਔਰ ਅੱਜ ਵੀ ਜਦੋਂ ਤੁਸੀਂ ਮਾਚਿਸ਼ ਫਿਲਮ ਦੇਖੋਗੇ ਉਹਦੇ 'ਚ ਈਵਨ ਜਿਹੜੇ ਉਹਦੇ ਡਾਇਲੌਗ ਨੇ, ਕਿਉਂਕਿ ਡਾਇਰੈਕਸ਼ਨ ਦੇ ਨਾਲ ਗੁਲਜ਼ਾਰ ਬਹੁਤ ਵੱਡਾ ਨਾਂ ਹੈ, ਉਹਦੇ 'ਚ ਮਿਲੀਟੈਂਸੀ ਦੀ ਜਸਟੀਫਿਕੇਸ਼ਨ ਹੈ। ਪੂਰੇ ਜਿਹੜੇ ਡਾਇਲੌਗ ਚੱਲਦੇ ਨੇ ਕਿ ਭਾਈ ਸਾਨੂੰ 47 'ਚ ਕੀ ਮਿਲਿਆ, ਅਸੀਂ ਇੰਨੀ ਤਬਾਹੀ ਕੀਤੇ ਲੈ ਕੇ ਆਏ, ਘਰ-ਬਾਰ ਉਜੜੇ, ਤੁਸੀਂ ਸਾਡੇ ਨਾਲ ਕੀ। ਉਹ ਅੱਜ ਵੀ ਮੇਰਾ ਖਿਆਲ ਹੈ ਵੀ ਇੰਟਰਨੈਟ ਦੇ ਉੱਤੇ ਅਵੇਲੇਬਲ ਹੋਏਗੀ ਫ੍ਰੀ ਆਫ ਕਾਸਟ। ਔਰ ਉਸ ਦੀ ਬੜੀ ਤਾਰੀਫ ਹੋਈ। ਔਰ ਉਹਦੇ 'ਚ ਰਾਦਰ ਇਸ ਦੇ ਵਿੱਚ ਤਾਂ ਜਿਹੜੇ ਕਿਲਰ ਨੇ ਉਹ ਸਾਰੇ ਹੀ ਪੱਗਾਂ ਵਾਲੇ ਪੁਲਿਸ ਅਫਸਰ ਨੇ, ਅਜੀਤ ਸੰਧੂ ਤੋਂ ਲੈ ਕੇ ਉਹਦੀ ਟੀਮ ਦੇ ਸਾਰੇ। ਉਸ ਫਿਲਮ ਦੇ ਵਿੱਚ ਮਾਚਿਸ਼ ਦੇ ਵਿੱਚ ਤਾਂ ਇੱਕ ਨੌਜਵਾਨ ਜਿਹੜਾ ਦੇਖਦਾ ਵੀ ਉਹਦੇ ਬਾਪ ਨੂੰ ਮਾਰਿਆ, ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਦਾ, ਉਹ ਹਿੰਦੂ ਪੁਲਿਸ ਆਫਿਸਰ ਹੈ, ਔਰ ਉਹ ਜਾ ਕੇ ਉਹਦਾ ਰਿਵੈਂਜ ਲੈਂਦਾ, ਉਹਨੂੰ ਮਾਰਦਾ। ਔਰ ਉਹ ਬੜੀ ਜ਼ਬਰਦਸਤ ਕੁਛ ਹਿਮਾਚਲ ਦੇ ਕੁੱਲੂ ਮਨਾਲੀ ਵਾਦੀਆਂ ਦੇ ਵਿੱਚ ਪਹਾੜੀ ਸੈਟਅਪ ਦੇ ਵਿੱਚ ਫਿਲਮਾਈ ਹੋਈ ਸੀ। ਔਰ ਉਹਨੂੰ ਜਿਹੜਾ ਦੇਖਣ ਦੇ ਲਈ ਈਵਨ ਅਟਲ ਬਿਹਾਰੀ ਵਾਜਪਾਈ ਤੇ ਅਡਵਾਨੀ ਵੀ ਗਏ ਔਰ ਉਸ ਦੀ ਬੜੀ ਤਾਰੀਫ ਹੋਈ। ਹੁਣ ਇਹ 1994-95 ਦੀ ਗੱਲ ਹੈ, ਉਸ ਪੀਰੀਅਡ ਦੇ ਵਿੱਚ ਜਦੋਂ ਕਿ ਇਹ ਸਾਰਾ ਪਾਰਟ 1995 ਵਾਲਾ ਵਾਕਿਆ ਤਾਂ ਬਾਅਦ ਦੇ ਵਿੱਚ ਹੁੰਦਾ ਹੈ, ਜਦੋਂ ਕਿ ਇਸ ਸਾਰੇ ਦਾ ਜਿਹੜਾ ਬੁੱਚੜ ਬੇਅੰਤੇ ਦਾ ਐਂਡ ਹੁੰਦਾ ਔਰ ਦੂਸਰਾ ਇਹ ਸ਼ਾਇਦ 95 ਜਾਂ 96 ਦਾ ਜ਼ਿਕਰ ਵੱਧ ਤੋਂ ਵੱਧ ਇਹ ਮੈਨੂੰ ਪਤਾ ਹੈ ਵੀ ਦੇਵ ਗੌੜਾ ਜਿਹੜਾ ਉਸ ਪੀਰੀਅਡ 'ਚ ਪ੍ਰਾਈਮ ਮਿਨਿਸਟਰ ਸੀ। ਹੁਣ ਇਸ ਦੇ ਉਲਟ ਕੋਈ ਇਹ ਪੁੱਛ ਸਕਦਾ ਹੈ ਵੀ ਉਦੋਂ ਤਾਂ ਅਜੇ ਕਰੰਟ ਪੀਰੀਅਡ ਸੀ, ਅਜੇ ਤਾਂ
ਇਹ ਨਹੀਂ ਵੀ ਜ਼ਖਮ ਰਿਸਦੇ ਨੇ। ਹੁਣ ਤਾਂ ਕਹਿੰਦੇ ਨਾ ਜੀ ਇਹ ਪੁਰਾਣੇ ਜ਼ਖਮਾਂ ਨੂੰ ਖੋਲ ਰਿਹਾ ਤੇ ਜ਼ਖਮ ਰਿਸਣ ਲੱਗ ਗਏ ਨੇ ਤਾਂ ਰਿਸਣ ਲੱਗ ਜਾਣਗੇ ਜਾਂ ਦੂਜਾ। ਉਸ ਪੀਰੀਅਡ ਦੇ ਵਿੱਚ ਤਾਂ ਅਜੇ ਲਾਸ਼ਾਂ ਸਾਹਮਣੇ ਪਈਆਂ ਸੀ ਜੀ, ਲੇਕਿਨ ਐਸਾ ਕੀ ਹੈ ਕਿ ਭਾਈ ਲਗਭਗ 31-32 ਸਾਲ ਬਾਅਦ ਜਸਵੰਤ ਸਿੰਘ ਖਾਲੜਾ ਦੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਅੱਜ ਉਹ ਇੱਕ ਮੋਨੋਲੋਗ ਜਿਹਨੂੰ ਬਣਾਉਣ ਵਾਲੇ ਵੀ ਉਹ ਨੇ ਜਿਨ੍ਹਾਂ ਨੇ ਆਪਣਾ ਇੰਡੀਅਨ ਨੈਸ਼ਨਲਿਜ਼ਮ ਪ੍ਰੂਵ ਕੀਤਾ ਹੋਇਆ ਹੈ। ਭਾਰਤੀ ਤਿਰੰਗਾ ਲੈ ਕੇ ਦਲਜੀਤ ਦੋਸਾਂਝ ਹਰ ਪਲੇਟਫਾਰਮ ਤੇ ਦੌੜਦੇ ਨੇ, ਹਾਲਾਂਕਿ ਉਹਨਾਂ ਦੇ ਕੋਲ ਅਮਰੀਕਨ ਸਿਟੀਜ਼ਨਸ਼ਿਪ ਹੈ। ਇਸੇ ਤਰ੍ਹਾਂ ਹਨੀ ਤਰੇਣ ਹੈ ਜਾਂ ਦੂਸਰਾ ਰਾਮਪਾਲ ਐਕਟਰ ਜਿਹੜਾ ਪ੍ਰੋਮੀਨੈਂਟ ਹੈ ਔਰ ਉਹਦੇ 'ਚ ਬਹੁਤੇ ਕਿਰਦਾਰ ਜਿਹੜੇ ਨੇ ਉਹ ਹਿੰਦੂ ਨੇ। ਲੇਕਿਨ ਐਸਾ ਕੀ ਹੈ ਕਿ ਵੀ ਹਕੂਮਤ ਇਸ ਕਦਰ ਖੌਫਜ਼ਦਾ ਹੋਈ, ਉਹਨਾਂ ਦਾ ਸਰਕਾਰੀ ਤੰਤਰ ਤਾਂ ਜੋ ਕਰ ਰਿਹਾ ਉਹ ਤਾਂ ਸਾਹਮਣੇ ਹੀ ਹੈ। ਹੁਣ ਇਹਦੇ OTT ਪਲੇਟਫਾਰਮ ਤੋਂ ਤਾਂ ਹਟਾ ਦਿੱਤਾ ਗਿਆ। ਹੁਣ ਇੱਕ ਖਬਰ ਪ੍ਰਮੁੱਖ ਲਈ ਹੈ, ਗਵਰਨਮੈਂਟ ਕੰਸੀਡਰਸ tougher OTT regulations after release of Satluj without clearances। ਥੀਏਟਰਸ ਦੇ ਵਿੱਚ ਤਾਂ ਸੈਂਸਰ ਬੋਰਡ ਦੀ ਕਲੀਅਰੈਂਸ ਤੋਂ ਬਿਨਾਂ ਹੋ ਨਹੀਂ ਸਕਦਾ। OTT ਪਲੇਟਫਾਰਮ ਇੱਕ ਐਸਾ ਪਲੇਟਫਾਰਮ ਸੀ ਜਿਹਦੇ ਥੱਲੇ ਜਿਨ੍ਹਾਂ ਦੇ ਵਿੱਚ ਅਸੀਂ ਬਾਕੀ ਪਲੇਟਫਾਰਮ ਵੀ ਇੰਟਰਨੈਸ਼ਨਲ ਲੈਵਲ ਤੇ ਦੇਖਦੇ ਹਾਂ, ਨੈਟਫਲਿਕਸ ਔਰ ਦੂਸਰੇ ਇਸ ਤਰ੍ਹਾਂ ਦਾ ਪਲੇਟਫਾਰਮ ਹੈ। ਹੁਣ ਇਹ ਹੈ ਵੀ ਇਹ ਹਾਲਾਂਕਿ OTT ਪਲੇਟਫਾਰਮ ਇਹਨਾਂ ਦਾ ਜਿਹੜਾ IT ਰੂਲ 2021 ਦਾ ਲਾਅ ਹੈ ਉਹਦੇ ਥੱਲੇ ਨਹੀਂ ਹੁੰਦੇ, ਪਰ ਹੁਣ ਗਵਰਨਮੈਂਟ ਕੰਸੀਡਰਸ ਟਫਰ OTT ਰੈਗੂਲੇਸ਼ਨ। ਹੁਣ ਉਹ OTT ਦੇ ਉੱਤੇ ਵੀ ਇਹ ਰੈਗੂਲੇਸ਼ਨ ਨੂੰ ਨਵੀਂ ਅਮੈਂਡਮੈਂਟ ਬਿੱਲ ਲਾਅ ਦੇ ਵਿੱਚ ਕਰਨਾ ਚਾਹੁੰਦੇ ਨੇ ਤਾਂ ਕਿ ਫਿਊਚਰ ਦੇ ਵਿੱਚ ਈਵਨ OTT ਪਲੇਟਫਾਰਮ ਜਿਹੜਾ ਹੈ ਉਹਨੂੰ ਵੀ ਪਰਮਿਸ਼ਨ ਲੈਣੀ ਹੋਏ ਪਏ, ਕਲੀਅਰੈਂਸ ਲੈਣੀ ਪਏ। ਯਾਨੀ ਇੱਕ ਹੋਰ ਸੈਂਸਰ ਬੋਰਡ ਜਿਹੜਾ ਹੈ ਉਹ OTT ਦੇ ਉੱਤੇ ਵੀ ਕਰੇਗਾ। ਫਿਰ ਇਹ ਹੈ ਕਿ ਵੀ ਗਵਰਨਮੈਂਟ ਇਹ ਵੀ ਕੰਸੀਡਰ ਕਰ ਰਹੀ ਹੈ ਕਿ ZEE5 ਜਿਹਨੇ ਇਹ ਰਿਲੀਜ਼ ਕੀਤੀ OTT ਤੇ, ਜਿਹਦੇ 'ਚ ਉਹਨਾਂ ਦਾ ਆਪਣਾ ਬੰਦਾ ਬੈਠਾ ਹੈ, ਉਹਦੇ ਖਿਲਾਫ ਵੀ ਕੋਈ ਕਾਰਵਾਈ ਕੀਤੀ ਜਾਏ ਕਿ ਵੀ ਉਹਨੇ ਕਿਵੇਂ ਕੀਤੀ। ਪਰ ਉਹਨਾਂ ਨੇ ਕਿਹਾ ਜੀ ਕਿਉਂਕਿ ਲਾਅ ਦੇ ਵਿੱਚ ਪ੍ਰੋਵੀਜ਼ਨ ਨਹੀਂ ਹੈ, ਪਰ ਹੁਣ ਅਸੀਂ ਉਸ ਲਾਅ ਨੂੰ ਅਮੈਂਡ ਕਰਕੇ ਇਹ ਜਿਹੜਾ OTT ਪਲੇਟਫਾਰਮ ਹੈ ਇਸ ਨੂੰ ਵੀ ਅਸੀਂ ਇਸ ਦੇ ਥੱਲੇ ਲਿਆਵਾਂਗੇ। ਹੁਣ ਇੱਕ ਪਾਸੇ ਤਾਂ ਇਹ ਹੈ, ਔਰ ਇਕੱਲਾ ਇਹ ਨਹੀਂ, ਜੇ ਗੰਗਾਨਗਰ ਤੋਂ ਲੈ ਕੇ ਭਾਰਤ ਦੇ ਦੂਜੇ ਸੂਬਿਆਂ 'ਚ ਸਿੱਖਾਂ ਨੇ ਫੈਸਲਾ ਕੀਤਾ ਕਿ ਵੀ ਅਸੀਂ ਗੁਰਦੁਆਰਿਆਂ 'ਚ ਦਿਖਾਵਾਂਗੇ ਤੇ ਉਹਨਾਂ ਨੇ ਗੰਗਾਨਗਰ ਦੇ ਵਿੱਚ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਔਰ ਦੂਸਰਾ ਪਹੁੰਚ ਗਿਆ ਕਿ ਵੀ ਅਸੀਂ ਗੁਰਦੁਆਰਾ ਸੀਲ ਕਰ ਦਿਆਂਗੇ, ਸਾਰੀ ਕਮੇਟੀ ਦੇ ਖਿਲਾਫ ਕੇਸ ਰਜਿਸਟਰ ਕਰਾਂਗੇ। ਸੋ ਉਹਨਾਂ ਨੇ ਉੱਥੇ ਤਾਂ ਇੱਕ ਖੌਫ ਪੈਦਾ ਕਰ ਦਿੱਤਾ ਹੈ। ਪਰ ਪੰਜਾਬ ਦੇ ਵਿੱਚ ਜਿਹੜਾ ਉਹ ਬੜੀ ਤੇਜ਼ੀ ਦੇ ਨਾਲ ਇਹ ਸਾਰੇ ਨੂੰ ਜਿਹੜਾ ਉਹ ਦਿਖਾਇਆ ਜਾ ਰਿਹਾ ਸਕਰੀਨਸ ਦੇ ਉੱਤੇ। ਦੂਸਰਾ ਔਰ ਇਹ ਸਟੋਰੀ ਈਵਨ ਇਹ ਕਹਿੰਦੇ ਹੈ ਕਿ ਵੀ ਈਵਨ ਇਹ ਜਿਹੜਾ ਇਸ ਕਿਸਮ ਦਾ ਪਾਰਟ ਹੈ ਇਹ ਵੀ ਠੀਕ ਨਹੀਂ ਹੈ ਕਿਉਂਕਿ ਇਹ ਵੀ ਕਾਨੂੰਨ ਦੀ ਖਿਲਾਫ ਵਰਜ਼ੀ ਹੈ। ਔਰ ਪਰ ਉਹਨਾਂ ਨੇ ਕਿਹਾ ਜੀ ਕਿਉਂਕਿ ਇਹ ਸਟੇਟ ਗਵਰਨਮੈਂਟ ਦੇ ਜ਼ਿੰਮੇ ਹੈ। Satluj is being screened privately at several places including in gurdwaras across Punjab. The issue is being politicized ahead of assembly elections due early next year। ਵੀ ਤੁਸੀਂ ਹਰ ਇਲੈਕਸ਼ਨ ਤੋਂ ਤੁਰੰਦਰ 1 ਤੁਰੰਦਰ 2 ਜਿਹੜਾ ਝੂਠ ਦੇ ਉੱਤੇ ਮੈਂ ਇਸ ਲਈ ਵੀ ਉਹਨੂੰ ਕੰਪੇਅਰ ਨਹੀਂ ਕਰਨਾ ਚਾਹੁੰਦਾ, ਉਹ ਕੇਰਲਾ ਫਾਈਲਸ ਹੋਣ, ਕਸ਼ਮੀਰ ਫਾਈਲਸ ਹੋਣ ਜਾਂ ਤੁਰੰਦਰ ਹੋਏ, ਉਹ ਤਾਂ ਪ੍ਰੋਪੇਗੈਂਡਾ ਫਿਲਮਾਂ ਨੇ ਬਣਵਾਈਆਂ ਗਈਆਂ, ਉਹਨਾਂ ਦੀ ਜਿਹੜੀ ਆ ਉਹਨੂੰ ਸਬਸਿਡਾਈਜ਼ ਕੀਤਾ ਗਿਆ। ਇਹ ਤਾਂ ਮੋਨੋਲੋਗ ਹੈ, ਸੱਚ ਤੇ ਆਧਾਰਿਤ ਤੁਹਾਡੇ ਕੋਰਟ ਰੈਕੋਰਡ ਜਿਹੜੇ ਨਾ ਆਏ ਨੇ, ਜਿਹੜੇ ਉਸ ਸਾਰੇ ਦੇ ਨਾਲ ਜੁੜੇ ਹੋਏ ਨੇ। ਲੇਕਿਨ ਇਸ ਸਭ ਨੂੰ ਕਿਵੇਂ ਫਿਰਕੂ ਐਂਗਲ ਤੋਂ ਦੇਖਿਆ ਜਾ ਰਿਹਾ, ਇਕੱਲਾ ਇਹ ਨਹੀਂ ਕਿ ਸਰਕਾਰੀ ਤੰਤਰ ਨੇ ਕੀਤਾ, ਤੁਸੀਂ ਜਰਨਲਿਸਟ ਦੇਖੋ ਉਹਨਾਂ ਦੇ ਹਰ ਲੈਵਲ ਦੇ ਉੱਤੇ। ਇਹ ਠੀਕ ਹੈ ਕਿ ਕੁਝ ਕਾਮਨਰ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਜਾਂ ਅਦਰਵਾਈਜ਼ ਜਿਹੜੇ ਹਰਿਆਣਾ ਦੇ ਜਾਂ ਵੈਸਟਰਨ ਯੂਪੀ ਦੇ ਕੁਝ ਜਾਟ ਥਿੰਕਰ ਨੇ ਉਹਨਾਂ ਦੇ ਵਿੱਚ ਇੱਕ ਤਬਦੀਲੀ ਨਜ਼ਰ ਆ ਰਹੀ ਹੈ। ਕੁਝ ਹੋਰ ਵੀ ਨੇ ਜਿਨ੍ਹਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਪਰ ਜੇ ਤੁਸੀਂ ਪ੍ਰਮੁੱਖ ਤੌਰ ਦੇ ਉੱਤੇ ਭਾਰਤ ਦੇ ਜਿਹੜੇ ਜਰਨਲਿਸਟ ਜਿਹੜੇ ਨਾਮੀ ਗ੍ਰਾਮੀ ਜਿਹੜੇ ਆਪਣੇ ਆਪ ਨੂੰ ਐਕਸਪਰਟ ਔਰ ਨਿਊਟਰਲ ਵੀ ਕਹਿੰਦੇ ਨੇ ਉਹਨਾਂ ਵੱਲ ਦੇਖੋਗੇ ਤਾਂ ਫਿਰ ਤੁਹਾਨੂੰ ਨਜ਼ਰ ਆਏਗਾ। ਔਰ ਇਸ ਸੰਬੰਧੀ ਪ੍ਰਮੁੱਖ ਜਰਨਲਿਸਟ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਵੀ ਰਹੇ ਕਰਮਜੀਤ ਸਿੰਘ, ਉਹਨਾਂ ਦਾ ਇੱਕ ਰਾਈਟ ਅਪ ਹੈ, ਉਹਨਾਂ ਨੇ ਬਾਈ ਨੇਮ ਕਿ ਕਿਨੇ ਕੀ ਰਿਐਕਟ ਕੀਤਾ ਉਹ ਵੀ ਮੈਂ ਸਾਂਝਾ ਕਰਾਂਗਾ। ਦੂਸਰੇ ਪਾਸੇ ਮੁਹੰਮਦ ਹਨੀਫ, ਇਹ ਪਾਕਿਸਤਾਨੀ ਮੂਲ ਦੇ ਨੇ, ਸ਼ਾਇਦ ਹੁਣ ਲੰਡਨ 'ਚ ਰਹਿੰਦੇ ਨੇ। ਇਹਨਾਂ ਦਾ ਇਹ BBC ਦੇ ਉੱਤੇ BBC ਹਿੰਦੀ ਵੀ BBC ਪੰਜਾਬੀ ਇਹਨਾਂ ਦੀ ਬੜੀ ਠੇਠ ਲਾਹੌਰੀ ਪੰਜਾਬੀ ਹੁੰਦੀ ਹੈ, ਉਸ ਦੇ ਉੱਤੇ ਇਹਨਾਂ ਦਾ ਵਲੌਗ ਬੜਾ ਪਪੂਲਰ ਹੁੰਦਾ ਹੈ। ਔਰ ਉਹਨਾਂ ਨੇ
ਦੂਸਰਾ ਪਰਸਪੈਕਟਿਵ ਵੀ ਇਹ ਦਿੱਤਾ ਹੈ ਕਿ ਉਹੀ ਦਲਜੀਤ ਦੋਸਾਂਝ ਜਿਸ ਨੇ ਦੁਨੀਆ ਭਰ ਦੇ ਵਿੱਚ ਇੱਕ ਜਿਹੜਾ ਉਹਨਾਂ ਦਾ ਟੂਰ ਮੁੱਕਦਾ ਨਹੀਂ ਔਰ ਹੁੰਦਾ ਐਸਾ ਕੀ ਹੈ ਕਿ ਭਾਈ ਇਹ ਉਹਦੀ ਫਿਲਮ ਜਿਹੜੀ ਹੈ ਉਹਨੂੰ 48 ਘੰਟੇ ਦੇ ਵਿੱਚ ਹਟਾ ਦਿੱਤਾ ਗਿਆ ਔਰ ਜਿਹੜਾ ਉਹ ਕਰਜ਼ ਕੀਤਾ ਜਾ ਰਿਹਾ। ਹਾਲਾਂ ਇਹੀ ਨਹੀਂ ਕੱਲ ਹੈ ਬੀਬੀ ਬੁਸਰਾ ਅੰਸਾਰੀ ਬੜੀ ਜ਼ਬਰਦਸਤ ਕਲਾਕਾਰ ਹੈ ਪਾਕਿਸਤਾਨ ਦੀ, ਮੈਂ ਉਹਨਾਂ ਦਾ ਵੀ ਕਿਤੇ ਰਿਐਕਸ਼ਨ ਦੇਖ ਰਿਹਾ ਸੀ। ਉਹਨੇ ਕਿਹਾ ਵੀ ਮੈਨੂੰ ਇਹ ਜਦੋਂ ਮੈਂ ਇਹ ਸਾਰੀ ਫਿਲਮ ਨੂੰ ਦੇਖਿਆ ਤੇ ਕਿਉਂਕਿ ਮੈਂ ਦਲਜੀਤ ਦੋਸਾਂਝ ਨੂੰ ਪਸੰਦ ਕਰਦੀ ਹਾਂ ਉਹਦੀ ਵਜ੍ਹਾ ਕਰਕੇ ਮੈਂ ਇਹਨੂੰ ਵੀ ਦੇਖਿਆ ਫਿਲਮ ਨੂੰ ਕਿ ਵੀ ਮੈਨੂੰ ਪਹਿਲੀ ਵਾਰ ਇਹ ਲੱਗਾ ਕਿ ਵੀ ਸਾਡੇ ਹੀ ਹਮ ਮਜ਼ਹਬਾਂ ਨੂੰ ਨਹੀਂ ਮਾਰਦੇ, ਉੱਧਰ ਵੀ ਮਾਰਦੇ ਨੇ ਔਰ ਜੋ ਸਰਦਾਰਾਂ ਦੇ ਨਾਲ ਸਰਦਾਰ ਭਰਾਵਾਂ ਦੇ ਨਾਲ ਹੋਇਆ ਉਹਦਾ ਮੈਨੂੰ ਬਹੁਤ ਅਫਸੋਸ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇੱਕ ਛੋਟਾ ਜਿਹਾ ਪਾਰਟ, ਇਹ 5% ਵੀ ਨਹੀਂ ਹੈ, ਸਿਰਫ 2 ਸਾਲਾਂ ਨੂੰ ਉਹ ਵੀ 3 ਸ਼ਮਸ਼ਾਨ ਘਾਟਾਂ ਤੇ ਆਧਾਰਿਤ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਹੈ ਉਸ ਨੂੰ ਬਿਆਨਦਾ ਹੈ। ਇਹਨੂੰ ਵੀ ਇਸ ਸਾਰੇ 31 ਸਾਲ ਤੋਂ ਬਾਅਦ ਵੀ ਟੋਲਰੇਟ ਕਰਨ ਨੂੰ ਤਿਆਰ ਨਹੀਂ ਨੇ। ਸੋ ਪਹਿਲਾਂ ਮੈਂ ਕਰਮਜੀਤ ਸਿੰਘ ਹੋਰਾਂ ਦੀ ਲਿਖਤ, ਮੈਨੂੰ ਇਹ ਹੁੰਦਾ ਹੈ ਕਿ ਵੀ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਪੜ੍ਹਨ ਦਾ ਉਨਾ ਕੁ ਨਹੀਂ ਹੁੰਦਾ ਜਦੋਂ ਤੁਸੀਂ ਇਸ ਆਡੀਓ ਵੀਡੀਓ ਡਿਜੀਟਲ ਰਾਹੀਂ ਉਹ ਜੁੜ ਜਾਂਦੇ ਨੇ। ਉਹਨਾਂ ਨੇ ਕਰਮਜੀਤ ਸਿੰਘ ਹੋਰਾਂ ਨੇ ਲਿਖਿਆ ਲਿਬਰਲ ਤੇ ਧਰਮ ਨਿਰਪੱਖ ਪੱਤਰਕਾਰੀ ਦੀਆਂ ਲੋਥਾਂ ਕਿ ਚਲਦੀਆਂ ਫਿਰਦੀਆਂ ਲਾਸ਼ਾਂ ਨੇ, ਆਪਣੇ ਆਪ ਨੂੰ ਲਿਬਰਲ ਵੀ ਕਹਿੰਦੇ ਨੇ ਤੇ ਧਰਮ ਨਿਰਪੱਖ ਵੀ ਕਹਿੰਦੇ ਨੇ। ਅਸੀਂ ਭਾਰਤੀ ਲਿਬਰਲ ਹਾਂ, ਧਰਮ ਨਿਰਪੱਖ ਹਾਂ, ਅਸੀਂ ਹਿੰਦੂਤਵੀ ਫਾਸ਼ੀਵਾਦ ਦੇ ਖਿਲਾਫ ਹਾਂ ਪਰ ਅਸੀਂ ਸਰਕਾਰੀ ਫਾਸ਼ੀਵਾਦ ਦਾ ਸਮਰਥਨ ਕਰਦੇ ਹਾਂ। ਅਸੀਂ ਉਹਨਾਂ ਹਿੰਦੂਤਵੀ ਗੁੰਡਿਆਂ ਦੇ ਖਿਲਾਫ ਹਾਂ ਜੋ ਸਾਨੂੰ ਸੱਤਾ ਤੋਂ ਦੂਰ ਰੱਖਦੇ ਹਨ। ਅਸੀਂ ਉਸ ਫੌਜੀ ਤੇ ਪੁਲਿਸ ਰਾਜ ਦਾ ਸਮਰਥਨ ਕਰਦੇ ਹਾਂ ਜੋ ਸਾਨੂੰ ਅਤੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਨਸਲੀ ਤੇ ਧਾਰਮਿਕ ਘੱਟ ਗਿਣਤੀਆਂ ਦਾ ਕਤਲ ਕਰਨ ਦੀ ਖੁੱਲ੍ਹ ਦਿੰਦਾ ਹੈ। ਇਹ ਡਬਲ ਸਟੈਂਡਰਡ। ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਗਏ ਅਤਿਆਚਾਰਾਂ ਨੂੰ ਛੱਡ ਕੇ ਘੱਟ ਗਿਣਤੀਆਂ ਵਿਰੁੱਧ ਬਾਕੀ ਸਾਰਾ ਸਰਕਾਰੀ ਤਸ਼ੱਦਦ ਜਾਇਜ਼ ਹੈ। ਹਰ ਤੇਜ ਬਲ ਆਪਣੇ ਕਾਤਲ ਮਾਮੇ ਦਾ ਬਚਾਅ ਕਰ ਰਿਹਾ ਹੈ। ਇਹ KP ਗਿੱਲ ਦਾ ਭਣੇਵਾਂ ਹੈ, ਅਦਰਵਾਈਜ਼ ਬੜਾ ਨਿਰਪੱਖ ਪ੍ਰਿੰਟ ਦੇ ਵਿੱਚ ਛਪਦਾ ਹੈ, ਇੱਥੋਂ ਪੜ੍ਹ ਕੇ ਗਿਆ ਹੋਇਆ ਹੈ ਔਰ ਇਹ ਸਾਰੇ ਲੇਕਿਨ ਕਿਉਂਕਿ ਉਹਦਾ ਮਾਮਾ ਹੈ ਤੇ ਉਹ ਕਹਿ ਰਿਹਾ ਜੀ KP ਗਿੱਲ ਨੇ ਤਾਂ ਪੰਜਾਬ 'ਚ ਅਮਨ ਲਿਆਂਦਾ, ਉਹਨੇ ਤਾਂ ਦੇਸ਼ ਬਚਾ ਦਿੱਤਾ, ਨਹੀਂ ਤਾਂ ਖਾਲਿਸਤਾਨ ਬਣ ਜਾਣਾ ਸੀ। ਹੁਣ ਉਹਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਕੇਸ਼ਵ ਬੇਦੀ ਅੱਤਵਾਦ ਦਾ ਮੁਕਾਬਲਾ ਕਰਨ ਦੇ ਨਾਂ ਤੇ ਸਿੱਖਾਂ ਦੀ ਨਸਲਕੁਸ਼ੀ ਦਾ ਬਚਾਅ ਕਰ ਰਿਹਾ। ਇਹ ਕੇਸ਼ਵ ਬੇਦੀ ਵੀ ਪ੍ਰੋਮੀਨੈਂਟ ਹੈ, ਬੇਦੀ ਹਜ਼ਾਰ ਹੈ, ਪੰਜਾਬੀ ਹਿੰਦੂ ਖੱਤਰੀ। ਉਹ ਕਹਿ ਰਿਹਾ ਕਿ ਜੀ ਇਹ ਤਾਂ ਅੱਤਵਾਦ ਨੂੰ ਖਤਮ ਹੀ ਇਵੇਂ ਹੋ ਸਕਦਾ ਸੀ, ਇਸ ਲਈ ਸਿੱਖ ਨਸਲਕੁਸ਼ੀ ਕਰਨਾ ਜਾਇਜ਼ ਹੈ। ਸੁਸ਼ਾਂਤ ਸਰੀਨ ਨੂੰ ਸਤਲੁਜ ਫਿਲਮ ਤੋਂ ਦਿੱਕਤ ਹੈ ਕਿਉਂਕਿ ਇਹ ਉਸ ਰਾਜ ਦੀ ਪੁਲਿਸ ਹਿੱਸਾ ਤੇ ਸਵਾਲ ਉਠਾਉਂਦੀ ਹੈ ਜਿਹੜੀ ਧਾਰਮਿਕ ਤੇ ਨਸਲੀ ਘੱਟ ਗਿਣਤੀ ਦੀਆਂ ਲਾਸ਼ਾਂ ਤੇ ਬਣਿਆ ਹੈ। ਔਰ ਇਹ ਉਹਨੂੰ ਮਨੀਸ਼ ਪਾਂਡੇ ਨੂੰ ਬਹੁਤ ਦੁੱਖ ਲੱਗਦਾ ਹੈ ਜਦੋਂ ਸੱਜੇ ਪੱਖੀ ਭੀੜ ਉਸ ਨੂੰ ਸੋਸ਼ਲ ਮੀਡੀਆ ਤੇ ਗਾਲਾਂ ਕੱਢਦੀ ਹੈ ਪਰ ਉਹ ਇੱਕ ਜਨਾਨੀ ਨੂੰ ਛੇੜਨ ਦੇ ਦੋਸ਼ 'ਚ ਦੋਸ਼ੀ ਸਾਬਤ ਹੋਏ KPS ਗਿੱਲ ਦਾ ਬਚਾਅ ਕਰ ਰਹੀ ਹੈ ਮਨੀਸ਼ਾ ਪਾਂਡੇ। ਇਹ ਮਾਈ ਹੈ। ਹੁਣ ਦੂਜੇ ਪਾਸੇ ਰੂਪਨ ਦਿਓਲ ਬਜਾਜ ਜਿਹੜੀ ਸਿੱਖ IAS ਅਫਸਰ ਬੀਬੀ ਨੇ ਹਿੰਦੂ ਬਜਾਜ IAS ਨਾਲ ਵਿਆਹ ਕੀਤਾ ਹੈ, ਉਹਦੇ ਨਾਲ KP ਗਿੱਲ ਨੇ ਛੇੜਛਾੜ ਕੀਤੀ ਸੀ ਪਬਲਿਕ ਪਾਰਟੀ 'ਚ, ਉਹਨੂੰ ਅਦਾਲਤ 'ਚ ਲੈ ਕੇ ਗਈ, ਗਿਲਟੀ ਜਿਹੜਾ ਕਰਾਰ ਦਿੱਤਾ ਗਿਆ। ਹੁਣ ਮਨੀਸ਼ਾ ਪਾਂਡੇ ਜਿਹੜੀ ਹੈ ਉਹ ਬਚਾਅ ਕਰ ਰਹੀ ਹੈ KP ਗਿੱਲ ਦਾ। ਬਰਖਾ ਦੱਤ ਪੰਜਾਬਣ ਬਿਲਕੁਲ ਫਿਰਕੂ ਨਫ਼ਰਤ ਨਾਲ ਭਰੀ ਹੋਈ ਕਸ਼ਮੀਰੀ ਪੰਡਤਾਣੀ, ਬਰਖਾ ਦੱਤ ਪੁੱਛ ਰਹੀ ਹੈ ਕਿ ਕੀ ਇਹ ਫਿਲਮ ਪਾਕਿਸਤਾਨ ਦੀ ਮਦਦ ਕਰੇਗੀ ਕਿ ਵੀ ਇਹ ਤਾਂ ਪ੍ਰੋ ਪਾਕਿਸਤਾਨ ਪਾਰਟ ਹੈ। ਤਵਲੀਨ ਸਿੰਘ ਤਾਂ KP ਗਿੱਲ ਨੂੰ ਸੁਪਰ ਕਾਪ ਕਹਿ ਰਹੀ ਹੈ। ਇਹ ਜਨਾਨੀ ਜੋ ਉਦੋਂ ਰੋਣ ਲੱਗ ਪਈ ਸੀ ਜਦੋਂ ਇਸ ਦੇ ਪੁੱਤਰ ਦਾ OCI ਕਾਰਡ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਇਸ ਦਾ ਪੁੱਤਰ ਇਹਨੂੰ ਭਾਰਤ ਵਿੱਚ ਨਹੀਂ ਸੀ ਮਿਲ ਸਕਦਾ, ਜਦ ਕਿ ਉਹ ਭਾਰਤ ਤੋਂ ਬਾਹਰ ਆਪਣੇ ਪੁੱਤਰ ਨੂੰ ਮਿਲ ਸਕਦੀ ਹੈ ਪਰ ਜੋ ਲੋਕ ਲਾਪਤਾ ਕਰ ਦਿੱਤੇ ਗਏ ਉਹ ਕਦੇ ਵੀ ਆਪਣੇ ਪਰਿਵਾਰਾਂ ਨੂੰ ਨਹੀਂ ਮਿਲ ਸਕਦੇ। ਕਿ ਵੀ ਉਹ ਵੀ ਚੀਕਾਂ ਮਾਰ ਰਹੇ ਹੈ। ਉਦਾਰਵਾਦ ਦੇ ਮਖੌਟੇ ਵਿੱਚ ਭਾਰਤੀ ਉੱਚ ਜਾਤੀ ਉੱਚ ਵਰਗ ਦੇ ਅਮੀਰ ਲੋਕ ਅਜਿਹਾ ਹੀ ਪੁਲਿਸ ਰਾਜ ਚਾਹੁੰਦੇ ਹਨ ਜੋ ਬਿਨਾਂ ਕਿਸੇ ਸਜ਼ਾ ਦੇ ਡਰ ਤੋਂ ਘੱਟ ਗਿਣਤੀਆਂ ਤੇ ਨਸਲਾਂ ਦਾ ਕਤਲ ਕਰ ਸਕੇ। ਜਿਹੜੀ ਫਿਰਕੂ ਜ਼ੈਨੀਅਤ ਹੈ ਕਿ ਇਹ ਮਾਰੇ ਜਾਣ ਦੇ ਕਾਬਲ ਨੇ, ਐਲੀਮੀਨੇਟ। ਜਦੋਂ ਕ੍ਰਿਮੀਨਲ ਟ੍ਰਾਈਬਲ ਆਉਂਦੇ ਸੀ ਉਦੋਂ ਵੀ ਜ਼ੈਨੀਅਤ ਇਹ ਸੀ ਤੇ ਕ੍ਰਿਮੀਨਲ ਤਾਂ ਫਿਰ ਮਾਰੇ ਹੀ ਜਾਣੇ ਚਾਹੀਦੇ ਨੇ। ਉਹਨਾਂ ਨੂੰ ਅਦਾਲਤਾਂ ਸਾਹਮਣੇ ਲਿਆ ਕੇ ਅਦਾਲਤਾਂ ਦਾ ਜਾਂ ਟੈਕਸ ਪੇਅਰ ਮਨੀ ਕਿਉਂ ਵੇਸਟ ਕੀਤੀ ਜਾਏ, ਮਾਰੋ, ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜੋ ਜਾਂ ਦਰਿਆਵਾਂ ਦੇ ਵਿੱਚ ਸੁੱਟੋ।
ਜਤਿੰਦਰ ਤੁੜ ਯਾਦ ਹੈ? ਉਹ ਪੁੱਛਦੇ ਨੇ ਉਹੀ ਪੱਤਰਕਾਰ ਜਿਸ ਨੇ ਕਿਸਾਨ ਅੰਦੋਲਨ ਵੇਲੇ ਝੂਠੀ ਖਬਰ ਲਾਈ ਸੀ ਕਿ ਪਹਿਲਾਂ ਨਿਹੰਗ ਤਰਨਤਾਰਨ ਦੇ ਚੀਮੇ ਪਿੰਡ ਤੋਂ ਲਖਵੀਰ ਨੂੰ ਦਿੱਲੀ ਲੈ ਕੇ ਗਏ, ਫਿਰ ਉਸ ਤੇ ਬੇਅਦਬੀ ਦਾ ਦੋਸ਼ ਲਾ ਕੇ ਮਾਰ ਦਿੱਤਾ। ਜਤਿੰਦਰ ਤੁੜ ਦਾ ਬੌਸ ਹਰਤੇਜ ਬੱਲ ਹੈ। ਜਤਿੰਦਰ ਤੁੜ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕਰ ਰਹੇ ਹੈ ਕਿ ਕੇਪੀ ਗਿੱਲ ਪੰਜਾਬ ਵਾਸਤੇ ਕਿਉਂ ਜ਼ਰੂਰੀ ਸੀ। ਹੁਣ ਜੇ ਉਹਦਾ ਬੌਸ ਜਿਹੜਾ ਹੈ ਉਹਦਾ ਭਣੇਵਾਂ ਹਰਤੋਸ਼ ਬੱਲ ਉਹ ਕਰ ਰਿਹਾ ਡਿਫੈਂਡ, ਤੇ ਇਹ ਬੀਬੀ ਜਤਿੰਦਰ ਤੁੜ ਇਹ ਵੀ ਸਿੱਖ ਬੀਬੀ ਹੈ। ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਕਿ ਗੁਲਾਮੀ ਕਿਹਨੂੰ ਕਹਿੰਦੇ ਨੇ। ਕੱਲੀ ਇਹੀ ਨਹੀਂ ਕਿ ਜੇ ਕਾਮਨ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ, ਇਹ ਸਾਰੇ ਬੜੇ ਬੇਈਮਾਨ ਕਿਸਮ ਦੇ ਲੋਕ ਨੇ, ਪੜ੍ਹੇ ਲਿਖੇ, ਇਹਨਾਂ ਨੂੰ ਸਭ ਪਤਾ ਹੈ ਠੀਕ ਕੀ ਹੈ ਗਲਤ ਕੀ ਹੈ। ਇਸ ਕਰਕੇ ਭਾਰਤ ਦੇ ਫਰਜ਼ੀ ਉਦਾਰਵਾਦੀਆਂ ਨੂੰ ਬੇਨਕਾਬ ਕਰੋ। ਇੱਕ ਪੰਜਾਬੀ ਹੋਣ ਦੇ ਨਾਤੇ ਸਾਨੂੰ ਭਾਰਤੀ ਲਿਬਰਲ ਮੀਡੀਆ ਤੋਂ ਕੋਈ ਉਮੀਦ ਨਹੀਂ ਹੈ। ਕਰਮਜੀਤ ਸਿੰਘ ਕਹਿ ਰਹੇ ਨੇ ਵੀ ਸਾਨੂੰ ਕੋਈ ਇਹਨਾਂ ਫਿਰ ਵੀ ਸੈਕੂਲਰ ਮੀਡੀਆ ਯਕੀਨੀ ਤੌਰ ਤੇ ਸਾਨੂੰ ਨਵੇਂ ਢੰਗਾਂ ਨਾਲ ਨਿਰਾਸ਼ ਕਰਨ ਦਾ ਕੋਈ ਨਾ ਕੋਈ ਰਸਤਾ ਲੱਭ ਹੀ ਲੈਂਦਾ ਹੈ ਕਿ ਵੀ ਅਸੀਂ ਆਸ ਤਾਂ ਨਹੀਂ ਕਰਦੇ, ਫਿਰ ਵੀ ਹੁੰਦਾ ਵੀ ਸ਼ਾਇਦ ਕੋਈ ਨਿਕਲ ਆਏ, ਪਰ ਇਹ ਅਲਟੀਮੇਟਲੀ ਨਿਰਾਸ਼ ਹੀ ਕਰਦੇ ਨੇ। ਨਿਊਜ਼ ਲਾਂਡਰੀ ਇਹ ਵੀ ਇੱਕ ਚੰਗਾ ਜਿਹੜਾ ਬੜਾ ਕ੍ਰਿਟੀਕਲ ਪ੍ਰੋਗਰਾਮ ਹੁੰਦਾ ਮੋਦੀ ਐਂਡ ਕੰਪਨੀ ਤੇ। ਇੱਕ ਅਜਿਹੀ ਸੰਸਥਾ ਹੈ ਜੋ ਮੁੱਖ ਤੌਰ ਤੇ ਗੋਦੀ ਮੀਡੀਆ ਦੀ ਆਲੋਚਨਾ ਤੇ ਚੱਲਦੀ ਹੈ। ਇਹਨਾਂ ਦੀ ਰੋਟੀ ਹੀ ਗੋਦੀ ਮੀਡੀਆ ਨੂੰ ਗਾਲਾਂ ਕੱਢ ਕੇ ਚੱਲਦੀ ਹੈ। ਉਹਨਾਂ ਨੇ ਉਦੋਂ ਕਈਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਹਨਾਂ ਨੇ ਹਰਤੋਸ਼ ਬੱਲ ਨੂੰ ਉਸ ਦੇ ਮਾਮੇ ਕੇਪੀ ਗਿੱਲ ਦਾ ਬਚਾਅ ਕਰਨ ਲਈ ਸੱਦਿਆ। ਉਹਨਾਂ ਨੇ ਆਪਣੀ ਚਰਚਾ ਦੇ ਪੈਨਲ ਵਿੱਚ ਸੰਤੁਲਨ ਬਣਾਉਣ ਲਈ ਸਿੱਖਾਂ ਵਿੱਚੋਂ ਜਾਂ ਸਤਲੁਜ ਫਿਲਮ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਨਹੀਂ ਬੁਲਾਇਆ, ਬੱਲ ਨੂੰ ਇੱਕ ਪਾਸੜ ਗੱਲ ਰੱਖਣ ਦਾ ਮੌਕਾ ਦਿੱਤਾ। ਸੋ ਜ਼ਾਹਰ ਹੈ ਕਿ ਤੁਸੀਂ ਫਿਰਕੂ ਆਪਣਾ ਟਵਿੱਟਰ ਤੇ ਦਰਸ਼ਕਾਂ ਵੱਲੋਂ ਕਿਸੇ ਨੇ ਨਿਊਜ਼ ਲਾਂਡਰੀ ਨੂੰ ਸ਼ੀਸ਼ਾ ਦਿਖਾਉਂਦਿਆਂ ਕਿਹਾ, ਤੁਸੀਂ ਇਹ ਪੁੱਛਣ ਦਾ ਮੌਕਾ ਗਵਾ ਦਿੱਤਾ ਹੈ ਹਰਤੋਜ ਬੱਲ 5 ਸਾਲਾਂ ਤੱਕ ਅਮਰੀਕਾ ਵਿੱਚ ਕੀ ਕਰ ਰਿਹਾ ਸੀ, ਉਸ ਦੀ ਯਾਤਰਾ ਲਈ ਫੰਡ ਕਿਸ ਨੇ ਦਿੱਤਾ ਸੀ, ਉਸ ਕੋਲ ਕਿਹੜੀ ਡਿਗਰੀ ਹੈ ਪੱਤਰਕਾਰੀ ਦੀ। ਜਦੋਂ ਨਿਊਜ਼ ਲਾਂਡਰੀ ਸਿੱਖਾਂ ਦੇ ਖਿਲਾਫ ਇੰਨੀ ਪੱਖਪਾਤੀ ਹੋ ਗਈ ਤਾਂ ਸਾਨੂੰ ਇਸ ਗੱਲ ਤੇ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਕਿਵੇਂ ਰਾਜਦੀਪ ਸਰਦੇਸਾਈ, ਇਹ ਵੀ ਹੁਣ ਆਪਣੇ ਆਪ ਨੂੰ ਮੋਦੀ ਕ੍ਰਿਟਿਕ ਔਰ ਫਾਸ਼ਿਜ਼ਮ ਦੇ ਖਿਲਾਫ ਔਰ ਨਿਰਪੱਖ ਪੱਤਰਕਾਰ ਕਹਿੰਦਾ ਹੈ, ਗੁਜਰਾਤੀ ਹੈ, ਰਾਜਦੀਪ ਸਰਦੇਸਾਈ ਨੇ ਆਪਣੇ ਸ਼ੋਅ ਵਿੱਚ ਪੁਲਿਸ ਦਾ ਬਚਾਅ ਕੀਤਾ ਜਦੋਂ ਜਸਟਿਸ ਰਣਜੀਤ ਸਿੰਘ ਨੂੰ ਉਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅਜੀਤ ਸੰਧੂ ਨੇ ਇੱਕ ਬੱਚੇ ਦਾ ਕਤਲ ਕਿਵੇਂ ਕੀਤਾ। ਕੀ ਕੋਈ ਇੱਕ ਬੱਚੇ ਦੇ ਕਤਲ ਦਾ ਬਚਾਅ ਕਰ ਸਕਦਾ ਹੈ? ਜੀ ਹਾਂ, ਰਾਜਦੀਪ ਸਰਦੇਸਾਈ ਕਰ ਸਕਦਾ ਹੈ। ਸ਼ੇਖਰ ਗੁਪਤਾ, ਉਹਦਾ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਸ਼ੇਖਰ ਗੁਪਤਾ ਦੇ ਸਿੱਖ ਵਿਰੋਧੀ ਪ੍ਰੋਪੇਗੈਂਡਾ ਦਾ ਜਵਾਬ ਦਿੰਦਿਆਂ ਸੀਨੀਅਰ ਜਰਨਲਿਸਟ ਅਦਿੱਤਿਆ ਮੈਨਨ ਨੇ ਕਿਹਾ, ਪ੍ਰੋਪੇਗੈਂਡਾ ਫਿਲਮਾਂ ਰਾਹੀਂ ਹਿੰਦੂਆਂ ਨੂੰ ਮੁਸਲਮਾਨਾਂ ਖਿਲਾਫ ਭੜਕਾਉਣਾ ਠੀਕ ਹੈ, ਪਰ ਸ਼ੇਖਰ ਗੁਪਤਾ ਮੁਤਾਬਕ ਸਿੱਖਾਂ ਤੇ ਵੱਡੇ ਪੱਧਰ ਤੇ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੇ ਮਾਮਲਿਆਂ ਬਾਰੇ ਸੱਚ ਦਿਖਾਉਣ ਨਾਲ ਗੁੱਸਾ ਮੁੜ ਭੜਕਣ ਦਾ ਖਤਰਾ ਪੈਦਾ ਹੋ ਜਾਂਦਾ ਹੈ। ਸ਼ੇਖਰ ਗੁਪਤਾ ਕਹਿ ਰਹੇ ਇਹ ਸਿੱਖ ਫੇਰ ਖੜੇ ਹੋ ਜਾਣਗੇ, ਇਹ ਇਹਨਾਂ ਨੂੰ ਮਤ ਦਿਖਾਓ, ਇਹਨਾਂ ਨੂੰ ਇਦਾਂ ਦੀਆਂ ਫਿਲਮਾਂ, ਇਹ ਤਾਂ ਜਿਹੜਾ ਉਹ ਬਦਲਾ ਲੈਣ ਲਈ ਖੜੇ ਹੋ ਜਾਣਗੇ। ਅੱਛਾ, ਪੀੜਤ ਹੋਣ ਦਾ ਹੱਕ ਕੇਵਲ ਮੋਨੋਪੋਲੀ ਆਫ ਵਿਕਟਮਹੁੱਡ ਤੋਂ ਸ਼ੇਖਰ ਗੁਪਤਾ ਦੀ ਧਿਰ ਦਾ ਹੈ ਕਿ ਭਾਈ ਇਹ ਤਾਂ ਜਿਹੜੀ ਹੈ ਉਹ ਉਹਨਾਂ ਨੂੰ ਘੱਟ ਗਿਣਤੀਆਂ ਨੂੰ ਇਹ ਵੀ ਹੱਕ ਨਹੀਂ ਹੈ ਕਿ ਉਹ ਵਿਕਟਮਹੁੱਡ ਦਾ ਇਹ ਕਰਨ, ਉਹ ਵੀ ਜਿਹੜੀ ਹੈ ਉਹ ਸ਼ੇਖਰ ਗੁਪਤਾ ਜਾਂ ਮੈਜੋਰਿਟੀ ਹਿੰਦੂ ਤਵੀਆਂ ਦੇ ਕੋਲ। ਇਹੀ ਮਤਲਬ ਹੈ ਬਹੁ ਗਿਣਤੀ ਨਫ਼ਰਤ ਪਰੋਸਣ ਤੇ ਦੇਖਣ ਲਈ ਆਜ਼ਾਦ ਹੈ, ਪਰ ਘੱਟ ਗਿਣਤੀਆਂ ਨੂੰ ਸੱਚ ਨੂੰ ਦੱਸਣ ਦੀਆਂ ਉਹ ਹੱਕਦਾਰ ਵੀ ਨਹੀਂ ਹਨ। ਬਾਕੀ ਰਵੀਸ਼ ਕੁਮਾਰ ਬਾਰੇ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ, ਜਿਸ ਨੇ ਸਤਲੁਜ ਫਿਲਮ ਦੇ ਬਹਾਨੇ ਨਾ ਪੁਲਿਸ ਅਤਿਆਚਾਰਾਂ ਦੀ ਗੱਲ ਕੀਤੀ, ਨਾ ਜਸਵੰਤ ਸਿੰਘ ਖਾਲੜਾ ਦੀ ਗੱਲ ਕੀਤੀ, ਨਾ ਬੋਲਣ ਦੀ ਆਜ਼ਾਦੀ ਦੀ ਗੱਲ ਕੀਤੀ। ਜੋ ਇਹ ਕੁਝ ਕੀਤਾ ਤਾਂ ਇਹ ਝੂਠਾ ਪ੍ਰੋਪੇਗੈਂਡਾ ਕਿ ਭਾਰਤੀ ਜਨਤਾ ਪਾਰਟੀ ਨੇ ਇਹ ਫਿਲਮ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਫਾਇਦਾ ਪਹੁੰਚਾਉਣ ਲਈ ਬੈਨ ਕੀਤੀ ਹੈ। ਉਹ ਕਹਿ ਰਿਹਾ ਜੀ ਬੈਨ ਤਾਂ ਉਹ ਇਹ ਕਿ ਉਹਨਾਂ ਨੂੰ ਫਾਇਦਾ ਹੋਏਗਾ। ਰਵੀਸ਼ ਕੁਮਾਰ ਵਰਗਿਆਂ ਵਾਸਤੇ ਹੀ ਕਿਸੇ ਨੇ ਕਿਹਾ ਸੀ, ਨਾ ਮੂੰਹ ਨਾ ਮੱਥਾ ਜਿਨ ਪਹਾੜੋਂ ਲੱਥਾ। ਸੋ ਇਹ ਲੇਕਿਨ ਮੈਂ ਜਦੋਂ ਹਾਲਾਂਕਿ ਮੁਹੰਮਦ ਹਨੀਫ ਵੀ ਕਈ ਵਾਰ ਜਿਹੜੀ ਉਹਨਾਂ ਦੀ ਟਿੱਪਣੀ ਬੈਲੈਂਸ ਨਹੀਂ ਹੁੰਦੀ, ਪਰ ਜਦੋਂ ਮੈਂ ਇਸ ਨੂੰ ਦੇਖਿਆ ਕਿ ਜਿਹੜੀ ਉਹਨਾਂ ਨੇ BBC ਦੇ ਉੱਤੇ ਕੀਤਾ, ਮੈਨੂੰ ਲੱਗਾ ਵੀ ਇਹ ਸਾਂਝਾ ਕਰਨਾ ਬਣਦਾ ਹੈ। 5 ਮਿੰਟ ਦੀ ਰੀਡਿੰਗ ਹੈ, ਮੈਂ ਇਸ ਨੂੰ ਕੁਇਕਲੀ ਪੜ੍ਹ ਦਿੰਦਾ ਬਿਨਾਂ ਕਾਮੈਂਟ ਤੋਂ।
ਹੈਡਲਾਈਨ ਹੈ, ਦਿਲਜੀਤ ਦਾ ਇੱਕ ਟੂਰ ਮੁੱਕਦਾ ਨਹੀਂ, ਦੂਜੇ ਦੇ ਟਿਕਟ ਖੁੱਲ ਜਾਂਦੇ ਨੇ। ਉਹੀ ਜਦੋਂ ਜਸਵੰਤ ਖਾਲੜਾ ਬਣ ਕੇ ਵੈਣ ਪਾਵੇ ਤਾਂ ਸਾਡੇ ਕੋਲੋਂ 48 ਘੰਟੇ ਬਰਦਾਸ਼ਤ ਨਹੀਂ ਹੁੰਦਾ। ਇਹ ਹਨੀਫ ਦਾ ਬਲੌਗ, ਇਹ ਦੀ ਮੁਹੰਮਦ ਹਨੀਫ। ਫਿਰ ਉਹਨਾਂ ਨੇ ਕਿਹਾ ਹਨੀ 63 ਤੇ ਦਿਲਜੀਤ ਦੀ ਫਿਲਮ ਸਤਲੁਜ ਲੱਗੀ, ਅਗਲੇ ਹੀ ਦਿਨ ਉਤਰ ਗਈ। ਜਦੋਂ ਕਿਸੇ ਫਿਲਮ ਨੂੰ ਬੈਨ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਹ ਫਿਲਮ ਨੂੰ ਵੇਖਣ ਨੂੰ ਦਿਲ ਕਰਦਾ ਹੈ ਤੇ ਫਿਲਮ ਵੇਖੀ ਵੀ ਜਾਂਦੀ ਹੈ। ਫਿਲਮ ਵੇਖ ਕੇ ਰੌਂਗਟੇ ਖੜੇ ਹੋ ਗਏ, ਫਿਲਮ ਵੇਖ ਕੇ ਰੋਣਾ ਵੀ ਆਇਆ। ਪਰ ਇੱਕ ਗੱਲ ਸਮਝ ਨਹੀਂ ਆਈ ਕਿ ਸਰਕਾਰ ਨੂੰ ਇਸ ਫਿਲਮ ਤੇ ਇਤਰਾਜ਼ ਹੈ ਕਿ ਇਹ ਫਿਲਮ ਕੋਈ 4 ਸਾਲ ਤੱਕ ਸੈਂਸਰ ਵਿੱਚ ਫਸੀ ਰਹੀ। ਪਹਿਲਾਂ ਇਹਦਾ ਨਾਂ ਕੁਝ ਹੋਰ ਸੀ, ਫਿਰ ਇਹਦਾ ਨਾਮ ਬਦਲਿਆ ਗਿਆ, ਪੰਜਾਬ 95 ਰੱਖਿਆ ਗਿਆ, ਉਸ ਤੋਂ ਬਾਅਦ ਸਤਲੁਜ ਰੱਖਿਆ ਗਿਆ। ਡਾਇਰੈਕਟਰ ਸਾਹਿਬ ਕਹਿੰਦੇ ਨੇ ਕਿ ਸੈਂਸਰ ਵਾਲਿਆਂ ਨੇ ਕਿਹਾ ਇਹਦੇ ਵਿੱਚ 127 ਕੱਟ ਮਾਰੋ। ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਚੋਂ ਪੰਜਾਬ ਪੁਲਿਸ ਦਾ ਨਾਮ ਵੀ ਕੱਢ ਦਿਓ। ਡਾਇਰੈਕਟਰ ਨੇ ਆਖਰ ਇੱਕ OTT ਪਲੇਟਫਾਰਮ ਨੂੰ ਇਹ ਫਿਲਮ ਦੇ ਦਿੱਤੀ। ਉੱਥੇ ਕੋਈ 48 ਘੰਟੇ ਚੱਲੀ, ਉਸ ਤੋਂ ਬਾਅਦ ਉਹਨਾਂ ਨੇ ਲਾ ਲਈ, ਕੋਈ ਵਜ੍ਹਾ ਵੀ ਨਹੀਂ ਦੱਸੀ। ਬੁੱਲੇ ਸ਼ਾਹ ਦਾ ਜ਼ਿਕਰ, ਬੁੱਲੇ ਨੇ 18ਵੀਂ ਸਦੀ ਵਿੱਚ ਕਿਹਾ ਸੀ ਬੁਰਾ ਹਾਲ ਹੋਇਆ ਪੰਜਾਬ ਦਾ। ਉਸ ਤੋਂ ਬਾਅਦ ਵੀ ਪੰਜਾਬ ਤੇ ਭੈੜਾ ਵੇੜਾ ਆਉਂਦਾ ਰਿਹਾ, ਪਰ ਆਖਰੀ ਸਭ ਤੋਂ ਬੁਰਾ ਵਕਤ 80 ਦੇ ਦਹਾਕੇ ਵਿੱਚ ਆਇਆ ਸੀ ਜਦੋਂ ਖਾਲਿਸਤਾਨੀਆਂ ਨੇ ਬਗਾਵਤ ਕੀਤੀ ਸੀ ਅਤੇ ਪੰਜਾਬ ਪੁਲਿਸ ਨੂੰ ਸਰਕਾਰ ਨੇ ਖੁੱਲ੍ਹਾ ਹੱਥ ਦਿੱਤਾ ਸੀ। ਉਹਨਾਂ ਨੇ ਬਗਾਵਤ ਮੁਕਾਉਣ ਲਈ ਖਾਲਿਸਤਾਨੀ ਚੁਣ ਕੇ ਮਾਰੇ, ਗਾਇਬ ਕਰਕੇ ਮਾਰ ਕੇ ਲਾਸ਼ਾਂ ਵੀ ਵਾਪਸ ਨਹੀਂ ਦਿੱਤੀਆਂ, ਕੁਝ ਸਾੜ ਦਿੱਤੀਆਂ, ਕੁਝ ਦਰਿਆਵਾਂ ਵਿੱਚ ਸੁੱਟ ਦਿੱਤੀਆਂ। ਜਦੋਂ ਵੱਡਾ ਭਾਂਬੜ ਮੱਚਦਾ ਹੈ ਤੇ ਉਹਦੇ ਵਿੱਚ ਗਿੱਲੀ ਲੱਕੜ ਤੇ ਸੁੱਕੀ ਲੱਕੜ ਦਾ ਕੋਈ ਫਰਕ ਨਹੀਂ ਰਹਿੰਦਾ। ਕਈ ਪੁਲਿਸ ਵਾਲੇ ਵੀ ਮਾਰੇ ਗਏ। ਉਦੋਂ ਜਸਵੰਤ ਸਿੰਘ ਖਾਲੜਾ ਨੇ ਮਿਸਿੰਗ ਫੈਮਲੀਆਂ ਦੇ ਟੱਬਰਾਂ ਨਾਲ ਰਲਾ ਕੇ ਰੌਲਾ ਪਾਇਆ, ਸਰਕਾਰ ਕੋਲੋਂ ਹਿਸਾਬ ਮੰਗਿਆ। ਆਖਰ ਉਹ ਆਪ ਵੀ ਅਗਵਾ ਹੋਇਆ, ਮਾਰ ਦਿੱਤਾ ਗਿਆ, ਉਹਦੀ ਲਾਸ਼ ਅੱਜ ਤੱਕ ਨਹੀਂ ਮਿਲੀ। ਲੇਕਿਨ ਖਾਨਦਾਨ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਇਨਸਾਫ ਮਿਲਿਆ, 5 ਪੁਲਿਸ ਵਾਲਿਆਂ ਨੂੰ ਸਜ਼ਾ ਹੋ ਗਈ। ਉਹ ਫਿਲਮ ਦੀ ਬਸ ਇੰਨੀ ਕੁ ਕਹਾਣੀ ਹੈ। ਨਾ ਇਹਦੇ ਵਿੱਚ ਹਿੰਦੁਸਤਾਨ ਦੀ ਸਿਆਸਤ ਨੂੰ ਕੋਈ ਚੈਲੰਜ ਹੈ ਤੇ ਨਾ ਸਰਕਾਰ ਨੂੰ। ਬਿਲਕੁਲ ਹਲਕੇ ਦੁਖੀ ਸੁਰਾਂ ਵਿੱਚ ਬਣੀ ਫਿਲਮ ਹੈ, ਜਿਸ ਵਿੱਚ ਕਿਸੇ ਨੇ ਪੰਜਾਬ ਤੇ ਆਏ ਭੈੜੇ ਵੇੜੇ ਨੂੰ ਯਾਦ ਕਰਕੇ, ਪੁਰਾਣੇ ਫਟੜਾਂ ਨੂੰ ਯਾਦ ਕਰਕੇ ਉਹ ਗਮ ਵਾਲਾ ਗੀਤ ਬਣਾਇਆ ਹੋਵੇ। ਪੰਜਾਬ ਵਿੱਚ ਅੱਜ ਕੱਲ੍ਹ ਜ਼ਿਆਦਾਤਰ ਸ਼ਾਂਤੀ ਹੈ। ਫਿਲਮ ਵੇਖ ਕੇ ਨਾ ਕਿਸੇ ਨੇ ਖਾਲਿਸਤਾਨ ਦਾ ਨਾਅਰਾ ਮਾਰਨਾ ਸੀ, ਨਾ ਹੀ ਪੰਜਾਬ ਪੁਲਿਸ ਨੂੰ ਕੋਈ ਫਰਕ ਪੈਣਾ ਸੀ। ਲੇਕਿਨ ਫਿਰ ਵੀ ਕਿਤੇ ਕੋਈ ਸਿਆਸਤਦਾਨ ਜਾਂ ਬਾਬੂ ਪੰਜਾਬ ਦੀ ਇੱਜ਼ਤ ਦਾ ਰਖਵਾਲਾ ਬਣ ਕੇ ਬੈਠਾ ਹੈ, ਜਿਹੜਾ ਚਾਹੁੰਦਾ ਹੈ ਕਿ ਲੋਕ ਆਪਣਾ ਦੁੱਖ ਦਰਦ ਸਕਰੀਨ ਤੇ ਨਾ ਵੇਖ ਸਕਣ। ਇਸ ਤਰ੍ਹਾਂ ਦਾ ਰਖਵਾਲਾ ਪੰਜਾਬ ਦੇ ਹਰ ਘਰ ਵਿੱਚ ਹੁੰਦਾ ਹੈ। ਫਿਲਮ ਵਿੱਚ ਜਦੋਂ ਜਸਵੰਤ ਖਾਲੜਾ ਦੀ ਪੰਜਾਬ ਸਰਕਾਰ ਨਹੀਂ ਸੁਣਦੀ ਤਾਂ ਉਹ ਕੈਨੇਡਾ ਜਾ ਕੇ ਦੁਹਾਈ ਪਾਉਂਦਾ ਹੈ। ਫਿਲਮ ਵਿੱਚ ਇੱਕ ਬਜ਼ੁਰਗ ਸਿਆਸਤਦਾਨ ਉਸ ਨੂੰ ਪਿਆਰ ਨਾਲ ਸਮਝਾਉਂਦਾ ਹੈ ਕਿ ਘਰ ਦੀ ਗੱਲ ਬਾਹਰ ਜਾ ਕੇ ਨਹੀਂ ਕਰੀਦੀ। ਪੂਰੇ ਜੱਗ ਨੂੰ ਪਤਾ ਹੈ ਇਹ ਗੱਲ ਹੁਣ ਲੁਕਾਉਣੀ ਕਿਹਦੇ ਕੋਲੋਂ ਹੈ। ਆਪਣੇ ਦੁੱਖ ਦਰਦ ਦੀ ਕਹਾਣੀ ਸੁਣਾਉਣ ਬੈਠੀਏ ਤਾਂ ਕਹਿੰਦੇ ਨੇ ਕਿ ਹੁਣ ਪੰਜਾਬ ਬਦਨਾਮ ਹੋ ਰਿਹਾ। ਵੈਸੇ ਪੰਜਾਬੀਆਂ ਨੇ ਜਾਂ ਆਪਣੇ ਆਪ ਨੂੰ ਆਪ ਬਣਾਇਆ ਜਾਂ ਦੁਨੀਆ ਨੇ ਇਸ ਤਰ੍ਹਾਂ ਬਣਾ ਦਿੱਤਾ ਹੈ। ਉਹਨਾਂ ਨੂੰ ਇਹੀ ਕਿਹਾ ਜਾਂਦਾ ਹੈ ਤੁਸੀਂ ਨੱਚੋ ਗਾਓ, ਹੱਸੋ ਹਸਾਓ। ਅਗਰ ਕੋਈ ਦੁੱਖ ਦਰਦ ਵਾਲੀ ਗੱਲ ਹੈ ਤੇ ਉਹ ਗਾਣਿਆਂ ਵਿੱਚ ਪਾ ਦਿਆ ਕਰੋ, ਟੱਪਿਆਂ ਵਿੱਚ ਪਾ ਦਿਆ ਕਰੋ, ਜਾਂ ਘਰ ਬਹਿ ਕੇ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਸੁਣ ਲਿਆ ਕਰੋ। ਹੁਣ ਸਤਲੁਜ ਦਾ ਹੀਰੋ ਹੈ ਦਿਲਜੀਤ ਦੋਸਾਂਝ। ਉਹ ਦੁਨੀਆ ਦਾ ਵੱਡਾ ਰੌਕ ਸਟਾਰ ਹੈ। ਉਹਦਾ ਇੱਕ ਵਰਲਡ ਟੂਰ ਹਾਲੇ ਮੁੱਕਦਾ ਨਹੀਂ ਕਿ ਦੂਜੇ ਦੇ ਟਿਕਟ ਖੁੱਲ ਜਾਂਦੇ ਨੇ ਤੇ ਮਿੰਟਾਂ ਵਿੱਚ ਹੀ ਵਿਕ ਜਾਂਦੇ ਨੇ। ਨਿਊਯਾਰਕ ਤੋਂ ਲੈ ਕੇ ਚੰਡੀਗੜ੍ਹ ਤੱਕ ਉਹ ਸਟੇਡੀਅਮ ਭਰੀ ਜਾਂਦਾ ਹੈ। ਤੇ ਇਹੀ ਦਿਲਜੀਤ ਦੋਸਾਂਝ ਜਦੋਂ ਜਸਵੰਤ ਖਾਲੜਾ ਬਣ ਕੇ ਉਹਦਾ ਰੋਲ ਕਰਕੇ ਵਹਿਣ ਪਾਵੇ ਤਾਂ ਉਹ ਸਾਡੇ ਕੋਲੋਂ 48 ਘੰਟੇ ਬਰਦਾਸ਼ਤ ਨਹੀਂ ਹੁੰਦਾ। ਹੋਰ ਵੀ ਪੰਜਾਬੀ ਫਿਲਮਾਂ ਬਣ ਰਹੀਆਂ ਨੇ, ਖਿੜਕੀ ਤੋੜ ਧੰਦਾ ਕਰ ਰਹੀਆਂ ਨੇ। ਕੈਰੀ ਔਨ ਜੱਟਾ ਦਾ ਚੌਥਾ ਸੀਕੁਅਲ ਹੈ। ਆਪ ਦਿਲਜੀਤ ਦੀ ਫਿਲਮ ਜੱਟ ਤੇ ਜੂਲੀਅਟ ਤੇ ਸੀਕੁਅਲ ਵੀ ਬਣ ਚੁੱਕੇ ਨੇ। ਇਹ ਸ਼ਾਨਦਾਰ ਹੱਸਣ ਹਸਾਉਣ ਵਾਲੀਆਂ ਫਿਲਮਾਂ ਨੇ, ਬਣਦੀਆਂ ਰਹਿਣ, ਲੋਕ ਦੇਖਦੇ ਰਹਿਣ। ਲੇਕਿਨ ਜੇ ਆਪਣੇ ਦੁੱਖ ਦਰਦ ਦੀ ਕਹਾਣੀ ਸੁਣਾਉਣ ਬੈਠੀਏ ਤਾਂ ਕਹਿੰਦੇ ਨੇ
ਕਿ ਹੁਣ ਪੰਜਾਬ ਬਦਨਾਮ ਹੋ ਰਿਹਾ ਹੈ। ਭਰਾਵੋ, ਮਰਨ ਵਾਲੇ ਵੀ ਪੰਜਾਬੀ ਤੇ ਮਾਰਨ ਵਾਲੇ ਵੀ ਜ਼ਿਆਦਾਤਰ ਪੰਜਾਬੀ। ਪੂਰੇ ਜੱਗ ਨੂੰ ਪਤਾ ਹੈ ਇਹ ਗੱਲ ਹੁਣ ਲੁਕਾਉਣੀ ਕਿਹਦੇ ਕੋਲੋਂ ਹੈ। ਸ਼ਿਵ ਕੁਮਾਰ ਬਟਾਲਵੀ ਨੇ ਵੀ ਕਿਹਾ ਸੀ, ਆਖੋ ਨਹੀਂ ਮਾਏ ਇਹਨੂੰ ਰੋਵੇ ਬੁੱਲ ਚਿੱਥ ਕੇ ਨਹੀਂ, ਜੱਗ ਕਿਤੇ ਸੁਣ ਨਾ ਲਵੇ। ਲੇਕਿਨ ਯਾਦ ਰੱਖੋ, ਸ਼ਿਵ ਨੇ ਇਹ ਵੈਣ ਵੀ ਪਾਇਆ ਸੀ ਕਿ ਅੱਧੀ ਅੱਧੀ ਰਾਤੀ ਮਾਏ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ ਰੱਬ ਰਾਖਾ। ਹੁਣ ਬੜਾ ਖੂਬਸੂਰਤ ਬਲੌਗ ਹੈ, ਉਹੀ BBC ਜਿਹੜਾ ਹਰ ਮੁਹੰਮਦ ਹਨੀਫ ਦਾ ਪਿਛਲੇ ਕਈ ਸਾਲਾਂ ਤੋਂ ਵਲੌਗ ਹੁੰਦੇ ਨੇ, ਪਰ ਇਹਦੇ ਥੱਲੇ BBC ਨੇ ਵੀ ਲਿਖਿਆ ਇਹ ਲੇਖਕ ਦੇ ਨਿੱਜੀ ਵਿਚਾਰ ਹਨ। ਤੁਸੀਂ ਉਸ ਤੋਂ ਅੰਦਾਜ਼ਾ ਲਾਓ ਕਿ ਇੰਡੀਅਨ ਮੀਡੀਆ ਤੋਂ ਲੈ ਕੇ BBC ਤੱਕ ਤਾਂ ਇੰਟਰਨੈਸ਼ਨਲੀ ਕੀ ਹੈ। ਸੋ ਸਾਡਾ ਇਹ ਯਤਨ ਹੁੰਦਾ ਹੈ ਵੀ ਘੱਟੋ ਘੱਟ ਅੱਡ ਆਸਪੈਕਟ ਇਹੀ ਨਹੀਂ ਕਿ ਅਸੀਂ ਆਪਣੇ ਪਰਸਪੈਕਟਿਵ ਤੋਂ ਹੀ ਗੱਲ ਕਰਦੇ ਹਾਂ। ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਸਾਡੀ ਲੜਾਈ ਕਿਹਦੇ ਨਾਲ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਰਿਪੀਟਡਲੀ ਕਿ ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ ਤੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਉਹਦਾ ਕੰਬੀਨੇਸ਼ਨ ਹੈ। ਤੇ ਇਹ ਸਤਲੁਜ ਫਿਲਮ ਵਿਵਾਦ ਇੱਕ ਉਹਦੀ ਲੇਟੈਸਟ ਉਦਾਹਰਣ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਕੌਮ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਖਾਲਿਸਤਾਨੀ ਸੰਘਰਸ਼ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 17, 18 ਅਤੇ 19 ਜੁਲਾਈ ਨੂੰ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। 17 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 19 ਜੁਲਾਈ ਨੂੰ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਣਗੇ। ਇਸ ਮੌਕੇ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਐਗਜ਼ੀਬਿਸ਼ਨ ਵੀ ਲਗਾਈ ਜਾਵੇਗੀ। ਆਓ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀ ਕਿਵੇਂ ਕ੍ਰਿਮੀਨਲ ਗੈਂਗਸ ਨੂੰ ਵਰਤ ਕੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੀਆਂ ਹਨ। ਇਸ ਦਾ ਇੱਕ ਝਲਕਾਰਾ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਸੀਸਲ ਦੇ ਸਾਬਕਾ ਅਧਿਕਾਰੀ ਡੈਨੀਅਲ ਸਟੈਨਨ ਵੱਲੋਂ ਅਮਰੀਕਨ ਕਾਂਗਰਸ ਸਾਹਮਣੇ ਦਿੱਤੀ ਗਈ ਬਰੀਫਿੰਗ ਤੋਂ ਮਿਲਦਾ ਹੈ। ਆਪਰੇਸ਼ਨ ਹਾਰਡਬਾਲ ਅਤੇ
ਫਿਲਮ ਸਤਲੁਜ ਨਾਲ ਜੁੜੇ ਵਿਵਾਦਾਂ ਸੰਬੰਧੀ ਪ੍ਰਮੁੱਖ ਅਮਰੀਕਨ ਸਿੱਖ ਜਥੇਬੰਦੀਆਂ ਦੀ ਇੱਕ ਟੈਲੀ ਕਾਨਫਰੰਸ ਹੋਈ। ਇਸ ਵਿੱਚ ਲਏ ਗਏ ਫੈਸਲਿਆਂ ਤੇ ਵੀ ਆਪਾਂ ਪੰਛੀ ਝਾਤ ਮਾਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ ਕਿ ਅਮਰੀਕਨ ਕਾਂਗਰਸ ਦੇ ਵਿੱਚ ਸਮੇਂ-ਸਮੇਂ ਜਿਹੜੀਆਂ ਨੇ ਬਰੀਫਿੰਗਸ ਹੁੰਦੀਆਂ ਰਹਿੰਦੀਆਂ ਨੇ, ਉਹ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਨਾਲ ਸੰਬੰਧਿਤ ਵੀ ਔਰ ਓਵਰਆਲ ਵੀ ਜੋ ਭਾਰਤ ਦੇ ਵਿੱਚ ਮਾਈਨੋਰਟੀਜ਼ ਦੇ ਨਾਲ ਹੁੰਦਾ ਹੈ। ਸਿੱਖ ਕਾਂਗਰੈਸ਼ਨਲ ਕਾਕਸ ਜਿਹੜੀ ਹੈ ਉਸ ਦਾ ਇਹਦੇ 'ਚ ਕਾਫੀ ਵੱਡਾ ਰੋਲ ਰਿਹਾ ਹੈ। ਔਰ ਇਸ ਸੀਰੀਜ਼ ਦੇ ਵਿੱਚ ਇੱਕ ਬਰੀਫਿੰਗ ਜਿਹੜੀ ਕਿ ਅੱਜ ਪਿਛਲੇ ਕੱਲ ਹੋਈ ਹੈ, ਜਿਹੜਾ ਅਸੀਂ ਜ਼ਿਕਰ ਕੀਤਾ ਸੀ ਕਿ ਹੋਣ ਜਾ ਰਹੀ ਹੈ, ਔਰ ਇਸ ਬਰੀਫਿੰਗ ਨੂੰ ਇਕੁਆਟਾਸ ਫੋਰਮ USA ਨੇ ਆਰਗੇਨਾਈਜ਼ ਕੀਤਾ, ਜਿਸ ਦੇ ਵਿੱਚ ਜਿੱਥੇ ਸਿੱਖ ਨੁਮਾਇੰਦੇ ਹਰਜੋਤ ਸਿੰਘ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ, ਉੱਥੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਜਿਹੜੇ ਸਾਬਕਾ ਚੇਅਰ ਨੇ ਮਿਸਟਰ ਸਟੀਫਨ ਸ਼ੈਨਿਕ, ਉਹਨਾਂ ਨੇ ਵੀ ਟੈਸਟੀਫਾਈ ਕੀਤਾ। ਕਾਂਗਰਸਮੈਨ ਸੀ, ਉਹਨਾਂ ਦੇ ਸਟਾਫ ਔਰ ਪਬਲਿਕ ਹੀਅਰਿੰਗ ਸੀ। ਔਰ ਇਸ ਤੋਂ ਇਲਾਵਾ ਜਿਹੜੀ ਖਾਸ ਬਰੀਫਿੰਗ, ਕਿਉਂਕਿ ਜਿਹੜੇ ਕੈਨੇਡੀਅਨ ਖੁਫੀਆ ਏਜੰਸੀ ਸੀਸਸ ਉਸ ਦੇ ਸਾਬਕਾ ਅਧਿਕਾਰੀ ਰਹੇ ਨੇ ਡੈਨੀਅਲ ਸਟੈਂਟਨ, ਜਿਹੜੇ ਬੜੇ ਬੇਬਾਕੀ ਦੇ ਨਾਲ ਈਵਨ ਸਾਡੇ ਆਪਣੇ ਚੈਨਲਾਂ 'ਤੇ ਵੀ ਉਹ ਇੰਟਰਵਿਊ ਦਿੰਦੇ ਨੇ। ਜੇ ਮੈਂ ਗਲਤ ਨਾ ਹੋਵਾਂ TV 84 ਦੇ ਵੀਰ ਸੁਖਵਿੰਦਰ ਸਿੰਘ ਨੇ ਵੀ ਉਹਨਾਂ ਨੂੰ ਜਿਹੜਾ ਡੈਨੀਅਲ ਸਟੈਂਟਨ ਨੂੰ ਇੰਟਰਵਿਊ ਕੀਤਾ ਹੋਇਆ। ਸੋ ਉਹਨਾਂ ਨੇ ਇਸ ਕਾਂਗਰੈਸ਼ਨਲ ਬਰੀਫਿੰਗ ਦੇ ਵਿੱਚ ਵੀ ਖੁੱਲ੍ਹ ਕੇ ਆਪਣਾ ਜਿਹੜਾ ਨਜ਼ਰੀਆ ਦਿੱਤਾ ਹੈ, ਉਹ ਖੁੱਲ੍ਹ ਕੇ ਦੱਸਦੇ ਨੇ ਕਿ ਭਾਈ ਕਿਵੇਂ ਕੈਨੇਡਾ ਦੇ ਵਿੱਚ ਇਨਫਿਲਟਰੇਸ਼ਨ ਹੈ। ਔਰ ਦੂਸਰਾ ਉਹਨਾਂ ਦੀ ਲੰਬੀ ਚੌੜੀ ਟੈਸਟੀਮਨੀ ਹੈ, ਲੇਕਿਨ ਵੀਰ ਗੁਰਪ੍ਰੀਤ ਸਿੰਘ ਸਹੋਤਾ ਜਿਹੜੇ ਇਸ ਵੇਲੇ ਇੱਕ ਪ੍ਰਮੁੱਖ ਪੱਤਰਕਾਰ ਦੇ ਤੌਰ 'ਤੇ ਨਿਰਪੱਖ ਜਾਣਕਾਰੀ ਵੀ ਦਿੰਦੇ ਨੇ। ਸਿੱਖ ਸਪਿਨ ਕਿਵੇਂ ਜਿਹੜੀ ਹੈ ਉਹ ਬਿਲਕੁਲ ਉਸ ਕਿਸੇ ਵੀ ਇਸ਼ੂ ਨੂੰ ਸਿੱਖ ਨੁਕਤਾ ਨਿਗਾਹ ਤੋਂ ਦੇਖਣਾ ਹੈ, ਪਰ ਬਾਇਸਡ ਹੋ ਕੇ ਨਹੀਂ, ਉਸ ਦੇ ਉੱਤੇ ਉਹਨਾਂ ਦੀ ਪੂਰੀ ਪਕੜ ਹੈ। ਔਰ ਇਸ ਲਈ ਉਹਨਾਂ ਦੇ ਜਿਹੜੇ ਵਲੌਗ ਹੈ ਜਾਂ ਉਹਨਾਂ ਦੀ ਕੋਈ ਵੀ ਲਿਖਤ ਹੈ ਉਸ ਨੂੰ ਸੀਰੀਅਸਲੀ ਲਿਆ ਜਾਂਦਾ ਹੈ। ਇਸ ਮਾਮਲੇ 'ਚ ਡੈਨ ਸਟੈਂਟਨ ਦੀ ਟੈਸਟੀਮਨੀ ਨੂੰ ਗਲੋਬ ਐਂਡ ਮੇਲ ਨੇ ਕਵਰ ਕੀਤਾ, ਪਰ ਮੈਂ ਅੰਗਰੇਜ਼ੀ ਫਿਰ ਉਹਦੀ ਪੰਜਾਬੀ ਕਰਨ 'ਚ ਜ਼ਿਆਦਾ ਵਕਤ ਲਾਉਣ ਕੋਲੋਂ ਮੈਂ ਜਿਹੜੇ ਗੁਰਪ੍ਰੀਤ ਸਿੰਘ ਸਹੋਤਾ ਹੋਰਾਂ ਨੇ ਇਸ ਦੇ ਉੱਤੇ ਆਪਣੀ ਟਿੱਪਣੀ ਕੀਤੀ ਹੈ ਜਾਂ ਆਪਣੀ ਕਾਮੈਂਟਰੀ ਕੀਤੀ ਹੈ, ਉਹੀ ਮੈਂ ਸਾਂਝੇ ਕਰਦਾ, ਕਿਉਂਕਿ ਜਿਹੜਾ ਉਹਨਾਂ ਦਾ ਜਿਸਟ ਸੀ ਮਿਸਟਰ ਸਟੈਂਟਨ ਦੀ ਟੈਸਟੀਮਨੀ ਦਾ ਕਿ ਇਹ ਲੋਕ ਜਿਹੜੇ ਗੰਦੇ ਤੇ ਖਤਰਨਾਕ ਕੰਮ, ਕਤਲ, ਧਮਕੀਆਂ, ਫਿਰੌਤੀਆਂ ਕਰਦੇ ਨੇ, ਉਹਨਾਂ ਦਾ ਅਪਰਾਧਕ ਪਿਛੋਕੜ ਹੁੰਦਾ ਹੈ ਕਿ ਕ੍ਰਿਮੀਨਲ ਬੈਕਗਰਾਉਂਡ ਹੈ। ਜਦੋਂ ਫੜੇ ਜਾਂਦੇ ਨੇ ਤੇ ਉਹਨਾਂ ਦੇ ਪਿੱਛੇ ਜਿਹੜਾ ਮੁਲਕ ਜਾਂ ਉਹਨਾਂ ਦੀ ਖੁਫੀਆ ਏਜੰਸੀ ਖੜੀ ਹੁੰਦੀ ਹੈ, ਉਹ ਆਸਾਨੀ ਨਾਲ ਕਹਿ ਸਕਦੀ ਹੈ ਕਿ ਇਹ ਤੇ ਸਿਰਫ ਕ੍ਰਿਮੀਨਲ ਨੇ, ਤੇ ਇਸ ਤਰ੍ਹਾਂ ਆਪਣੇ ਆਪ ਨੂੰ ਬਚਾ ਲੈਂਦੀ ਹੈ। ਜਿਹੜੀ ਅਸੀਂ ਲਗਾਤਾਰਤਾ ਨਾਲ ਪਿਛਲੇ ਹਾਰਡ ਬਾਲ ਆਪਰੇਸ਼ਨ ਦੇ ਤੋਂ ਬਾਅਦ ਜਿਹੜੀ ਬਰੀਫਿੰਗ FBI ਨੇ ਕੀਤੀ, ਅਸੀਂ ਲਗਾਤਾਰਤਾ ਨਾਲ ਕਹਿ ਰਹੇ ਹਾਂ ਕਿ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਕਰ ਰਿਹਾ ਹੈ, ਜਿਨ੍ਹਾਂ ਗੈਂਗਸਟਰਸ ਨੂੰ ਇਹਨਾਂ ਮੁਲਕਾਂ ਦੇ ਵਿੱਚ ਲਿਆਂਦਾ ਹੈ, ਟਰਾਂਸਨੈਸ਼ਨਲ ਕ੍ਰਾਈਮ ਜਿਹੜਾ ਹੈ, ਕ੍ਰਿਮੀਨਲਸ ਤੋਂ ਟਰਾਂਸਨੈਸ਼ਨਲ ਰਿਪਰੈਸ਼ਨ ਕਰਾ ਰਹੇ ਨੇ, ਉਹ ਆਪਣੇ ਹੱਥ ਵਾਸ਼ ਕਰ ਰਹੇ ਨੇ ਕਿ ਜੀ ਇਹ ਤਾਂ ਗੈਂਗਸਟਰ ਨੇ, ਦੇਖੋ ਅਸੀਂ ਤਾਂ ਕੋਆਪਰੇਟ ਕਰ ਰਹੇ ਹਾਂ ਤੁਹਾਡੇ ਨਾਲ। ਇਹਨਾਂ ਏਜੰਸੀਆਂ ਨੂੰ ਇਹ ਕਹਿ ਰਹੇ ਨੇ। ਇਹੀ ਗੱਲ ਮਿਸਟਰ ਸਟੈਨਲੇ ਕਹਿੰਦੇ ਨੇ ਕਿ ਵੀ ਕੈਨੇਡਾ ਦੇ ਵਿੱਚ ਉਹ ਜ਼ਮਾਨਾ ਬਦਲ ਗਿਆ। ਕਾਊਂਟਰ ਟੈਰਰਿਜ਼ਮ ਕੀ ਸੀ, ਸਪਾਈਂਗ ਜਸੂਸੀ ਕੀ ਸੀ, ਦੂਜਾ ਕੀ ਸੀ। ਹੁਣ ਕ੍ਰਿਮੀਨਲ ਗੈਂਗਸ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਇਹ ਇੱਕੋ ਸਿੱਕੇ ਦੇ ਦੋ ਪਾਸੇ ਨੇ। ਇੱਕ ਪਾਸੇ ਉਹਨਾਂ ਨੂੰ ਬਿਲਟ ਕੀਤਾ ਜਾ ਰਿਹਾ, ਉਹਨਾਂ ਤੋਂ ਕ੍ਰਾਈਮ ਕਰਵਾਇਆ ਜਾ ਰਿਹਾ। ਫਿਰ ਉਹਨਾਂ ਨੇ ਕਿਹਾ ਵੀ ਕੈਨੇਡਾ ਦੀ ਖੁਫੀਆ ਏਜੰਸੀ ਸੀਸਸ ਦੇ ਸਾਬਕਾ ਸੀਨੀਅਰ ਅਧਿਕਾਰੀ ਨੇ ਅਮਰੀਕਨ ਕਾਂਗਰਸ ਨੂੰ ਚੇਤਾਵਨੀ ਦਿੱਤੀ ਕਿ ਭਾਰਤ ਸਮੇਤ ਕੁਝ ਹੋਰ ਦੇਸ਼ ਹੁਣ ਸਰਹੱਦਾਂ ਤੋਂ ਪਾਰ ਕੰਮ ਕਰਨ ਵਾਲੇ ਕ੍ਰਿਮੀਨਲ ਗਰੋਹਾਂ ਦੀ ਵਰਤੋਂ ਨਿਗਰਾਨੀ, ਰੇਕੀ, ਧਮਕਾਉਣ, ਜ਼ਬਰਦਸਤੀ ਦਬਾਅ ਬਣਾਉਣ ਤੇ ਕਤਲ ਵਰਗੀਆਂ ਕਾਰਵਾਈਆਂ ਲਈ ਕਰ ਰਹੇ ਨੇ, ਸਿੱਧਾ ਭਾਰਤ ਦੇ ਉੱਤੇ ਕਿ ਇਹ ਇਹਨੂੰ ਯੂਜ਼ ਕਰਨ। ਸੀਸਸ ਵਿੱਚ 32 ਸਾਲਾਂ ਤੱਕ ਸੇਵਾ ਨਿਭਾਉਣ ਵਾਲੇ ਡੈਨ ਸਟੈਂਟਨ, ਜੋ ਇਸ ਵੇਲੇ ਯੂਨੀਵਰਸਿਟੀ ਆਫ ਆਟਵਾ ਦੇ ਨੈਸ਼ਨਲ ਸਿਕਿਉਰਿਟੀ ਪ੍ਰੋਗਰਾਮ ਦੇ ਡਾਇਰੈਕਟਰ ਹਨ, ਨੇ ਮੰਗਲਵਾਰ ਨੂੰ ਵਾਸ਼ਿੰਗਟਨ ਦੀ ਕੈਪੀਟਲ ਹਿੱਲ ਵਿੱਚ ਪਿਛਲੇ ਕੱਲ ਇਹ ਬਰੀਫਿੰਗ ਹੋਈ, ਅਮਰੀਕੀ ਕਾਂਗਰਸ ਦੇ ਮੈਂਬਰਾਂ ਅਤੇ ਉਹਨਾਂ ਦੇ ਸਟਾਫ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਤਜਰਬੇ ਤੋਂ ਸਪਸ਼ਟ ਹੁੰਦਾ ਹੈ
ਕਿ ਵਿਰੋਧੀ ਦੇਸ਼ ਪ੍ਰਵਾਸੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਲਈ ਕ੍ਰਿਮੀਨਲ ਗੈਂਗਸ ਦੀ ਵਰਤੋਂ ਕਰ ਰਹੇ ਨੇ, ਕਿਉਂਕਿ ਇਸ ਨਾਲ ਉਹ ਆਪਣੇ ਉੱਤੇ ਸਿੱਧੀ ਜ਼ਿੰਮੇਵਾਰੀ ਤੋਂ ਇਨਕਾਰ ਕਰ ਸਕਦੇ ਨੇ। ਪਲੌਜ਼ੀਬਲ ਡਿਨਾਇਬਿਲਿਟੀ ਕਿ ਜੀ ਇਹ ਤਾਂ ਕ੍ਰਿਮੀਨਲ ਐਕਟ ਹੈ, ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ। ਸਟੈਂਟਨ ਨੇ ਕਿਹਾ ਕਿ 2024 ਵਿੱਚ RCMP ਨੇ ਜਨਤਕ ਤੌਰ ਤੇ ਦੱਸਿਆ ਸੀ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿੱਚ ਕਈ ਕਤਲਾਂ, ਜਬਰਨ ਵਸੂਲੀ ਤੇ ਹੋਰ ਹਿੰਸਕ ਅਪਰਾਧਾਂ ਨਾਲ ਜੁੜੇ ਹੋਏ ਹਨ। ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਭਾਰਤ ਦੇ ਹਾਈ ਕਮਿਸ਼ਨਰ ਸਮੇਤ 6 ਭਾਰਤੀ ਡਿਪਲੋਮੈਟਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ। ਅਸੀਂ ਉਹਦਾ ਜ਼ਿਕਰ ਅਕਸਰ ਕਰਦੇ ਹਾਂ। ਅੱਛਾ, ਮਈ 2025 ਵਿੱਚ ਇਹ ਹੁਣ ਮਿਸਟਰ ਸਟੈਂਟਨ ਦੱਸ ਰਹੇ ਨੇ US ਕਾਂਗਰਸ ਨੂੰ ਕਿ 2024 ਦੇ ਵਿੱਚ ਇਹ ਵਾਕਿਆ ਹੋਇਆ। ਹਾਲਾਂ 18 ਜੂਨ 2023 ਨੂੰ ਜਿਹੜਾ ਹੈ ਉਹ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ। 3 ਮਹੀਨੇ ਬਾਅਦ ਜਸਟਿਨ ਟਰੂਡੋ ਨੇ ਮੰਨਿਆ ਔਰ 2024 ਤੱਕ ਪਹੁੰਚਦੇ ਆ ਇਹ ਫਿਰ ਕਾਰਵਾਈ ਹੁੰਦੀ ਹੈ। ਫਿਰ ਮਈ 2025 ਵਿੱਚ ਸੀਸਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਭਾਰਤ ਅਜੇ ਵੀ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ, ਫੋਰਨ ਇੰਟਰਫੇਰੈਂਸ ਅਤੇ ਜਸੂਸੀ ਕਰਨ ਵਾਲੇ ਮੁੱਖ ਦੇਸ਼ਾਂ ਵਿੱਚੋਂ ਇੱਕ ਹੈ। ਹੁਣ 2023-2024 ਚ ਡਿਪਲੋਮੈਟ ਕੱਢੇ ਗਏ, ਮਰਡਰ ਹੋਏ, ਲੇਕਿਨ ਜਿਹੜੀ ਰਿਪੋਰਟ ਹੈ ਸੀਸਸ ਦੀ 2025 ਚ ਵੀ ਭਾਰਤ ਉਵੇਂ ਫੋਰਨ ਇੰਟਰਫੇਰੈਂਸ ਵੀ ਔਰ ਕ੍ਰਿਮੀਨਲ ਐਕਟੀਵਿਟੀ ਕਰ ਰਿਹਾ। 2024 ਵਿੱਚ US ਡਿਪਾਰਟਮੈਂਟ ਆਫ ਜਸਟਿਸ ਵੱਲੋਂ ਦਾਇਰ ਕੀਤੇ ਗਏ ਇੱਕ ਇਲਜ਼ਾਮਨਾਮੇ ਇੰਡਾਇਕਟਮੈਂਟ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਭਾਰਤੀ ਖੁਫੀਆ ਏਜੰਸੀ ਰਾਹ ਦੇ ਅਧਿਕਾਰੀ ਵਿਕਾਸ ਯਾਦਵ ਨੇ ਪਹਾੜੇ ਦੇ ਸ਼ੂਟਰਾਂ ਦੀ ਮਦਦ ਨਾਲ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਯੋਜਨਾ ਬਣਾਈ ਤੇ ਨਾਲ ਹੀ ਨਿਊਯਾਰਕ ਵਿੱਚ ਰਹਿੰਦੇ ਉਹਨਾਂ ਦੇ ਵਕੀਲ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਵੀ ਰਚੀ। ਭਾਰਤ ਦਾ ਹੁਣ ਕਹਿਣਾ ਹੈ ਕਿ ਵਿਕਾਸ ਯਾਦਵ ਇੱਕ ਰੋਗ ਆਪਰੇਟਿਵ ਸੀ ਜੋ ਹੁਣ ਲਾਪਤਾ ਹੈ ਤੇ ਜਿਸ ਨੂੰ ਅਮਰੀਕਾ ਹਵਾਲੇ ਨਹੀਂ ਕੀਤਾ ਜਾ ਸਕਦਾ। ਹੁਣ ਤੁਸੀਂ ਪਹਿਲਾਂ ਉਹਨਾਂ ਤੋਂ ਕਰਵਾਓ, ਕ੍ਰਿਮੀਨਲ ਇੱਥੇ ਯੂਜ਼ ਕੀਤੇ, ਨਿਖਿਲ ਗੁਪਤਾ ਕਰਵਾਉਣ ਵਾਲੀ ਰਾਹ ਹੈ, ਫਿਰ ਕਹੋ ਜੀ ਉਹ ਵੀ ਗਾਇਬ ਹੋ ਗਿਆ। ਬਿਲਕੁਲ। ਅਮਰੀਕੀ ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਨਿੱਜਰ ਦੇ ਕਤਲ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਨੇ ਵਿਕਾਸ ਯਾਦਵ ਨੂੰ ਨਿੱਜਰ ਦੀ ਲਾਸ਼ ਦੀ ਵੀਡੀਓ ਭੇਜੀ ਸੀ ਤਾਂ ਜੇ ਕਤਲ ਹੋਣ ਦਾ ਸਬੂਤ ਦਿੱਤਾ ਜਾ ਸਕੇ। ਬਾਅਦ ਵਿੱਚ ਯਾਦਵ ਨੇ ਇਹ ਵੀਡੀਓ ਨਿਖਿਲ ਗੁਪਤਾ ਨੂੰ ਭੇਜੀ ਜਿਸ ਨੂੰ ਉਸਨੇ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਕਰਨ ਲਈ ਕਿਰਾਏ ਤੇ ਰੱਖਿਆ ਸੀ। ਉਹ FBI ਦਾ ਆਪਰੇਟਿਵ ਸੀ ਪਰ ਆਪਣੇ ਵੱਲੋਂ ਉਹ ਕਹਿੰਦੇ ਸੀ ਵੀ ਆਹ ਕੰਮ ਕਰਤਾ ਹੈ, ਹੁਣ ਤੂੰ ਇੱਧਰ ਵੀ ਇਹ ਕੰਮ ਕਰ ਦੇ। ਨਿਖਿਲ ਗੁਪਤਾ ਇਸ ਸਾਜ਼ਿਸ਼ ਵਿੱਚ ਆਪਣਾ ਦੋਸ਼ ਕਬੂਲ ਕਰ ਚੁੱਕਾ ਹੈ ਤੇ ਉਸ ਨੂੰ ਸਤੰਬਰ ਵਿੱਚ ਸਜ਼ਾ ਸੁਣਾਈ ਜਾਣੀ ਹੈ। ਦਾ ਗਲੋਬ ਐਂਡ ਮੇਲ ਪਹਿਲਾਂ ਇਹ ਰਿਪੋਰਟ ਕਰ ਚੁੱਕਾ ਹੈ ਕਿ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੂੰ ਅਜਿਹੇ ਸਬੂਤ ਮਿਲੇ ਸਨ ਕਿ ਵੈਨਕੂਵਰ ਸਥਿਤ ਭਾਰਤੀ ਕੌਂਸੂਲੇਟ ਦੇ ਕੁਝ ਕਰਮਚਾਰੀਆਂ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਮਦਦ ਕਰਨ ਲਈ ਜਾਣਕਾਰੀ ਮੁਹੱਈਆ ਕਰਵਾਈ ਸੀ। ਇੰਡੀਅਨ ਕੌਂਸੂਲੇਟਸ ਨੇ। ਡੈਨ ਸਟੈਨਨ ਨੇ ਦਾ ਗਲੋਬ ਐਂਡ ਮੇਲ ਨੂੰ ਦੱਸਿਆ ਕਿ ਅਪਰਾਧਕ ਗਰੋਹਾਂ ਦੀ ਵਰਤੋਂ ਕਰਕੇ ਕ੍ਰਿਮੀਨਲ ਗੈਂਗਸ ਦੀ ਆਪਣੇ ਉੱਤੇ ਆਉਣ ਵਾਲੀ ਸਿੱਧੇ ਜ਼ਿੰਮੇਵਾਰੀ ਤੋਂ ਬਚਣਾ ਉਹ ਤਰੀਕਾ ਹੈ ਜੋ ਭਾਰਤ ਸਮੇਤ ਈਰਾਨ, ਰੂਸ ਤੇ ਚੀਨ ਵਰਗੇ ਦੇਸ਼ ਵੀ ਪੱਛਮੀ ਦੇਸ਼ਾਂ ਵਿੱਚ ਰਹਿੰਦੇ ਆਪਣੇ ਕ੍ਰਿਟਿਕਸ ਨੂੰ ਚੁੱਪ ਕਰਵਾਉਣ ਲਈ ਵਰਤਦੇ ਨੇ ਕਿ ਭਾਈ ਗੈਂਗਸ ਨੂੰ ਵਰਤੋ ਤੇ ਜਿਹੜੇ ਕ੍ਰਿਟਿਕਸ ਨੂੰ ਚੁੱਪ ਕਰਾ ਦਿਓ, ਮਾਰ ਦਿਓ, ਧਮਕਾ ਦਿਓ। ਔਰ ਉਹਨਾਂ ਕਿਹਾ ਮੈਂ ਸਿਰਫ ਇਹ ਸੰਕੇਤ ਦੇਣਾ ਚਾਹੁੰਦਾ ਹਾਂ ਕਿ ਇਹ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ ਤੇ ਭਾਰਤ ਇਸ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਕਿ ਭਾਰਤ ਦਾ ਰੋਲ ਇਹੀ ਹੈ ਕ੍ਰਿਮੀਨਲ ਗੈਂਗਸ ਨੂੰ ਕਰਕੇ। ਉਹਨਾਂ ਨੇ ਅੱਗੋਂ ਕਿਹਾ ਕਿ ਜੋ ਲੋਕ ਇਹ ਗੰਦੇ ਤੇ ਖਤਰਨਾਕ ਕੰਮ ਕਰਦੇ ਹਨ ਉਹਨਾਂ ਦੀ ਕ੍ਰਿਮੀਨਲ ਬੈਕਗਰਾਉਂਡ ਹੁੰਦੀ ਹੈ। ਜਦੋਂ ਉਹ ਫੜੇ ਜਾਂਦੇ ਨੇ ਤਾਂ ਉਹਨਾਂ ਦੇ ਪਿੱਛੇ ਖੜਾ ਦੇਸ਼ ਤੇ ਉਹਨਾਂ ਦੀਆਂ ਖੁਫੀਆ ਏਜੰਸੀ ਆਸਾਨੀ ਨਾਲ ਕਹਿ ਦਿੰਦੀ ਹੈ ਕਿ ਇਹ ਤਾਂ ਕ੍ਰਿਮੀਨਲ ਹਨ, ਇਸ ਤਰ੍ਹਾਂ ਉਹ ਆਪਣਾ ਬਚਾਅ ਕਰ ਲੈਂਦੇ। ਸਟੈਂਟਨ ਨੇ ਕਿਹਾ ਜਦੋਂ ਉਹਨਾਂ ਨੇ ਕਾਊਂਟਰ ਇੰਟੈਲੀਜੈਂਸ ਵਿੱਚ ਕੰਮ ਸ਼ੁਰੂ ਕੀਤਾ ਤਾਂ ਮੁੱਖ ਖਤਰਾ ਜਸੂਸਾਂ ਅਤੇ ਡਬਲ ਏਜੰਟਾਂ ਤੋਂ ਹੁੰਦਾ ਸੀ। ਡਬਲ ਏਜੰਟ ਹੁੰਦਾ ਜਿਹੜਾ ਇੱਕੋ ਵੇਲੇ ਦੋ ਏਜੰਸੀਆਂ ਲਈ ਕੰਮ ਕਰ ਰਿਹਾ। ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਉਹਨਾਂ ਕਿਹਾ ਕਿ ਅੱਜ ਦੇਸ਼ਾਂ ਨੂੰ ਅਜੇ ਟਰਾਂਸਨੈਸ਼ਨਲ ਅਪਰਾਧਕ ਗਰੋਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਈ ਵਾਰ ਜਾਣ ਬੁੱਝ ਕੇ ਤੇ ਕਈ ਵਾਰ ਅਣਜਾਣੇ ਵਿੱਚ ਵਿਦੇਸ਼ੀ ਸਰਕਾਰਾਂ ਲਈ ਕੰਮ ਕਰਦੇ ਨੇ। ਹੁਣ ਕਿਉਂਕਿ ਜਦੋਂ ਟਾਰਗੇਟ ਦੱਸਿਆ ਜਾਂਦਾ ਇਹਨੂੰ ਮਾਰਨਾ, ਹੁਣ ਪੋਸੀਬਲ ਹੈ ਜਿਹੜੇ ਚਾਰਾਂ ਨੇ ਹਰਦੀਪ ਸਿੰਘ ਨਿੱਜਰ ਨੂੰ ਮਾਰਿਆ ਉਹਨਾਂ ਨੂੰ ਲਾਸਟ ਟਾਈਮ ਤੱਕ ਤਾਂ ਵੀ ਨਹੀਂ ਸੀ ਪਤਾ ਵੀ ਉਹਨਾਂ ਨੇ ਆਪਣੇ ਇੱਕ ਸਿੱਖ ਐਕਟਿਵਿਸਟ ਨੂੰ ਹੀ ਮਾਰਨਾ। ਉਹਨਾਂ ਨੂੰ ਹੁੰਦਾ ਜੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਅਖੀਰਲੇ ਵੇਲੇ ਫੋਟੋ, ਕਿਉਂਕਿ
ਪਲਾਨ ਕਿਤੇ ਹੋ ਰਿਹਾ ਹੁੰਦਾ ਹੈ, ਰਿਸੋਰਸ ਕੋਈ ਦੇ ਰਿਹਾ ਹੁੰਦਾ ਹੈ, ਰੇਕੀ ਕੋਈ ਕਰ ਰਿਹਾ ਹੁੰਦਾ ਹੈ, ਸ਼ਨਾਖਤ ਕੋਈ ਕਰ ਰਿਹਾ ਹੁੰਦਾ, ਸ਼ੂਟਰ ਕੋਈ ਹੋਰ ਹੁੰਦਾ। ਉਹਨਾਂ ਨੂੰ ਫਿਊ ਆਵਰਸ ਬਿਫੋਰ ਮੌਕੇ ਤੇ ਪਹੁੰਚ ਕੇ, ਸੋ ਇਸ ਨੂੰ ਉਹਨਾਂ ਨੇ ਕਿਹਾ ਕਿ ਕਈ ਵਾਰੀ ਜਾਣ ਬੁੱਝ ਕੇ, ਕਿਉਂਕਿ ਜਿਹੜੇ ਡਾਰਕ ਸਾਈਟ ਨੇ ਉਹਨਾਂ ਦੇ ਉੱਤੇ ਹਰਦੀਪ ਨਿੱਜਰ ਦੀ ਸੁਪਾਰੀ ਪਹਿਲਾਂ ਵੀ ਦਿੱਤੀ ਗਈ। ਔਰ ਇਹ ਗੱਲ ਜਿਹੜੇ ਕੁਝ ਗੈਂਗਾਂ 'ਚ ਵੀ ਨੇ ਜਿਹੜੇ ਹਮਦਰਦੀ ਵੀ ਕਿਤੇ ਨਾ ਕਿਤੇ ਰੱਖਦੇ ਨੇ, ਉਹਨਾਂ ਨੇ ਕਿਹਾ ਵੀ ਅਸੀਂ ਇਹ ਕੰਮ ਨਹੀਂ ਕਰਨਾ। ਹੁਣ ਇਹ ਕਿਵੇਂ ਫਿਰ ਇਹਨਾਂ ਨੇ ਇਸ ਸਾਰੇ ਨੂੰ ਕੀਤਾ, ਉਹ ਕਹਿ ਰਹੇ ਨੇ ਕਈ ਵਾਰ ਜਾਣ ਬੁੱਝ ਕੇ ਤੇ ਕਈ ਵਾਰ ਅਣਜਾਣੇ ਵਿੱਚ ਹੀ ਜਿਹੜੇ ਨੇ ਉਹ ਦੂਸਰੀਆਂ ਸਰਕਾਰਾਂ ਲਈ ਕੰਮ ਕਰਦੇ। ਉਹਨਾਂ ਕਿਹਾ ਸਮੱਸਿਆ ਇਹ ਹੈ ਕਿ ਕੈਨੇਡਾ ਦੀਆਂ ਸੰਸਥਾਵਾਂ ਵਿੱਚ ਅਜੇ ਵੀ ਉਸ ਦੌਰ ਦੇ ਹਿਸਾਬ ਨਾਲ ਬਣੀਆਂ ਹੋਈਆਂ ਹਨ ਜਦੋਂ ਜਸੂਸੀ ਤੇ ਆਰਗੇਨਾਈਜ਼ਡ ਕ੍ਰਾਈਮ ਦੋ ਵੱਖ-ਵੱਖ ਖੇਤਰ ਮੰਨੇ ਜਾਂਦੇ ਸੀ। ਅੱਜ ਇਹ ਦੋਵੇਂ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਜੁੜ ਚੁੱਕੇ ਨੇ, ਜਿਸ ਕਾਰਨ ਪੁਲਿਸ ਤੇ ਖੁਫੀਆ ਏਜੰਸੀਆਂ ਨੂੰ ਅਜਿਹੀਆਂ ਕਾਨੂੰਨੀ ਹੱਦਾਂ ਤੇ ਅਧਿਕਾਰਾਂ ਦੇ ਅੰਦਰ ਕੰਮ ਕਰਨਾ ਪੈਂਦਾ ਹੈ ਜੋ ਇਸ ਤਰ੍ਹਾਂ ਦੇ ਮਿਲੇ ਜੁਲੇ ਖਤਰੇ ਨਾਲ ਨਜਿੱਠਣ ਲਈ ਬਣੇ ਹੀ ਨਹੀਂ ਨੇ। ਉਹਨਾਂ ਦਾ ਇਹ ਨਹੀਂ ਹੈ। ਉਹਨਾਂ ਕਿਹਾ ਕਿ ਕੈਨੇਡਾ ਤੇ ਅਮਰੀਕਾ ਦੋਵੇਂ ਹੀ ਇਸ ਬਦਲਾਅ ਨੂੰ ਸਮਝਣ ਵਿੱਚ ਸੁਸਤ ਰਹੇ ਹਨ ਅਤੇ ਹੁਣ ਉਹਨਾਂ ਨੂੰ ਇਹ ਅਹਿਸਾਸ ਕਰਨ ਦੀ ਲੋੜ ਹੈ ਕਿ ਵਿਦੇਸ਼ੀ ਦਖਲ ਅੰਦਾਜ਼ੀ ਉਹਨਾਂ ਦੀਆਂ ਆਪਣੀਆਂ ਸਰਹੱਦਾਂ ਦੇ ਅੰਦਰ ਕਿੰਨੀ ਗੰਭੀਰ ਸਮੱਸਿਆ ਬਣ ਚੁੱਕੀ। ਉਹਨਾਂ ਨੇ ਕਿਹਾ ਵੀ ਤੁਸੀਂ ਅਮਰੀਕਾ ਕੈਨੇਡਾ ਦੋਨੋਂ ਸਮਝ ਨਹੀਂ ਸਕਿਆ ਵੀ ਕੀ ਹੈ ਇਹ ਸਾਰਾ, ਔਰ ਹੁਣ ਇਹ ਇੱਕ ਗੰਭੀਰ ਹੈ। ਉਹਨਾਂ ਨੇ ਅਖੀਰ ਦੇ ਵਿੱਚ ਕਿਹਾ ਵੀ ਅਸੀਂ ਗਲੋਬ ਐਂਡ ਮੇਲ ਨੂੰ ਉਹ ਸਟੈਂਟਨ ਇੰਟਰਵਿਊ ਦੇ ਰਹੇ ਨੇ, ਅਸੀਂ ਅੱਤਵਾਦ, ਜਸੂਸੀ, ਸਿਆਸੀ ਦਖਲ ਅੰਦਾਜ਼ੀ ਤੇ ਸਾਈਬਰ ਖਤਰਿਆਂ ਨਾਲ ਨਜਿੱਠਣ ਲਈ ਬਹੁਤ ਕੁਝ ਕੀਤਾ ਹੈ, ਪਰ ਸੱਚਾਈ ਇਹ ਹੈ ਕਿ ਸਾਡੀਆਂ ਸਰਕਾਰਾਂ ਤੇ ਸਾਡੇ ਦੇਸ਼ਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਨਾਲ ਨਜਿੱਠਣ ਲਈ ਅਜੇ ਤੱਕ ਬਹੁਤ ਘੱਟ ਕੰਮ ਕੀਤਾ। ਸੋ ਇਹ ਬੜੀ ਜ਼ਬਰਦਸਤ ਟੈਸਟ ਬਣੀ ਹੈ। ਔਰ ਇਸ ਦੇ ਉੱਤੇ ਜਿਹੜਾ ਹੈ ਡਾਕਟਰ ਪ੍ਰਿਤਪਾਲ ਸਿੰਘ ਸਿੱਖ ਕਾਕਸ ਕਮੇਟੀ, ਅਮਰੀਕਨ ਸਿੱਖ ਕਾਕਸ ਕਮੇਟੀ ਦੇ ਜਿਹੜੇ ਕੋਆਰਡੀਨੇਟਰ ਨੇ, ਉਹਨਾਂ ਨੇ ਵੀ ਟਵੀਟ ਕੀਤਾ ਕਿ ਇੰਡੀਆ ਇਜ਼ ਵਨ ਆਫ ਦਾ ਮੇਨ ਐਕਟਰਸ ਵੈਨ ਦੇ ਆਰ ਕਾਟ ਦੇ ਕੈਨ ਸੇ ਦੇ ਆਰ ਜਸਟ ਕ੍ਰਿਮੀਨਲਸ। ਉਹਨੂੰ ਕੋਟ ਕੀਤਾ ਹੈ ਸਟੈਨਲੇ ਨੂੰ। ਥੈਂਕ ਯੂ ਡੈਨ ਸਟੈਂਟਨ ਫॉर 30 years of service and for exposing India's use of criminal networks as a firewall for surveillance, intimidation and violence against diaspora communities. Your courage serves the cause of freedom. ਵੀ ਤੁਹਾਡੇ ਹੌਸਲੇ ਨੇ ਜਿਹੜਾ ਉਸ ਦੀ ਅਸੀਂ ਦਾਦ ਦਿੰਦੇ ਹਾਂ, ਇਹ ਸੱਚਮੁੱਚ ਆਜ਼ਾਦੀ ਦੇ ਰਾਹ ਨੂੰ ਰੁਸ਼ਨਾਉਂਦਾ ਹੈ। ਔਰ ਜਿਵੇਂ ਮੈਂ ਮੈਂਸ਼ਨ ਕੀਤਾ ਵੀ ਪਿਛਲੇ ਕੱਲ੍ਹ ਹੀ ਜਿਹੜਾ ਅਮਰੀਕਾ ਦੀਆਂ ਪ੍ਰੋਮੀਨੈਂਟ ਸਿੱਖ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਵੱਡੀ ਟੈਲੀਕਾਨਫਰੰਸ ਹੋਈ, ਜਿਨ੍ਹਾਂ ਦੇ ਵਿੱਚ ਜਿਹੜੀ ਸਟੇਟਮੈਂਟ ਅੱਜ ਪ੍ਰੈਸ ਰਿਲੀਜ਼ ਦੇ ਫਾਰਮ 'ਚ ਆਈ ਹੈ ਉਸ ਦੇ ਵਿੱਚ ਹਿੰਮਤ ਸਿੰਘ ਨੇ, ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਡਾਕਟਰ ਪ੍ਰਿਤਪਾਲ ਸਿੰਘ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰ ਦਵਿੰਦਰ ਸਿੰਘ ਬੋਪਾ ਰਾਏ ਪ੍ਰੈਜ਼ੀਡੈਂਟ ਸਿੱਖ ਕਲਚਰਲ ਸੁਸਾਇਟੀ, ਹਰਜਿੰਦਰ ਸਿੰਘ ਐਗਜ਼ੈਕਟਿਵ ਡਾਇਰੈਕਟਰ ਅਮਰੀਕਨ ਸਿੱਖ ਕਾਕਸ ਕਮੇਟੀ ਔਰ ਜੋਗਾ ਸਿੰਘ ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਊ ਜਰਸੀ ਚੈਪਟਰ ਤੇ ਜਸਵੰਤ ਸਿੰਘ ਹੋਠੀ ਪ੍ਰੈਜ਼ੀਡੈਂਟ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹਨਾਂ ਨੇ 5 ਜਿਹੜੇ ਫੈਸਲੇ ਲਏ ਨੇ। ਉਹਨਾਂ ਨੇ FBI ਦਾ ਔਰ ਅਮਰੀਕਨ ਗਵਰਨਮੈਂਟ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇੰਡੀਆ ਗਵਰਨਮੈਂਟ ਸਪਾਂਸਰਡ ਗੈਂਗਸ ਨੂੰ ਜਿਹੜਾ ਉਹ ਬੇਨਕਾਬ ਕੀਤਾ ਹੈ। ਲਾਰੈਂਸ ਬਿਸ਼ਨੋਈ ਦੀ ਐਕਸਟ੍ਰੈਡੀਸ਼ਨ ਮੰਗੀ ਆ, ਹੋਰਨਾਂ ਦੀ ਵੀ, ਔਰ ਜਿਹੜਾ ਇਸ ਵੇਲੇ ਇੰਡੀਅਨ ਗਵਰਨਮੈਂਟ ਦੀ ਪ੍ਰੋਟੈਕਟਿਵ ਕਸਟਡੀ ਦੇ ਵਿੱਚ ਹੈ। ਉਹਦੇ ਲਈ ਉਹਨਾਂ ਨੇ ਥੈਂਕ ਯੂ ਕੀਤਾ ਇਹ ਸਾਰੇ ਆਪਰੇਸ਼ਨ ਹਾਰਡ ਬਾਲ ਰਾਹੀਂ ਇੰਡੀਅਨ ਰੋਲ ਨੂੰ ਐਕਸਪੋਜ਼ ਕਰਨ ਲਈ। ਫਿਰ ਉਹਨਾਂ ਨੇ ਇਹ ਦੂਸਰੀ ਮੰਗ ਇਹ ਕੀਤੀ ਹੈ ਵੀ ਅਸਲੀ ਜਿਹੜੇ ਸਪਾਂਸਰ ਨੇ ਟੈਰਰਿਜ਼ਮ ਦੇ ਔਰ ਸਿੱਖਾਂ ਦੇ ਖਿਲਾਫ ਅਮਿਤ ਸ਼ਾਹ ਤੇ ਅਜੀਤ ਡੋਵਾਲ ਨੇ, ਉਹਨਾਂ ਦੀ ਐਕਸਟ੍ਰੈਡੀਸ਼ਨ ਕੀਤੀ ਜਾਏ। ਫਿਰ ਉਹਨਾਂ ਨੇ ਅਮਰੀਕਾ ਔਰ ਕੈਨੇਡਾ ਦੀਆਂ ਸਾਰੀਆਂ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਨੂੰ ਇਹ ਜਿਹੜੀ ਹੈ ਬੇਨਤੀ ਕੀਤੀ ਹੈ ਕਿ ਭਾਈ ਤੁਸੀਂ ਸੰਗਤਾਂ ਦੇ ਨਾਲ ਇਹ ਜਿਹੜੀਆਂ ਇੰਡਾਇਕਟਮੈਂਟ ਹੋਈਆਂ ਨੇ ਇਸ ਬਾਰੇ ਗੱਲਬਾਤ ਕਰੋ, ਸਾਂਝਾ ਕਰੋ, ਅਵੇਅਰਨੈਸ ਪੈਦਾ ਕਰੋ ਕਿ ਭਾਈ ਇਹ ਕਿਵੇਂ ਕ੍ਰਿਮੀਨਲਸ ਜਿਹੜੇ ਨੇ ਇਹ ਸਾਨੂੰ ਬਦਨਾਮ ਵੀ ਕਰ ਰਹੇ ਨੇ ਔਰ ਇਹਨਾਂ ਦੀ ਖਬਰ ਔਰ ਇਹਨਾਂ ਤੋਂ ਖਬਰਦਾਰ ਕਿਵੇਂ ਹੋਣਾ। ਫਿਰ ਉਹਨਾਂ ਨੇ ਕਿਹਾ ਕਿ ਵੀ FBI ਨੂੰ ਤੁਸੀਂ ਕੋਈ ਵੀ ਜਿਹੜੀ ਜਾਣਕਾਰੀ ਇਸ ਕਿਸਮ ਦੇ ਕ੍ਰਿਮੀਨਲਸ ਬਾਰੇ ਤੁਹਾਨੂੰ ਪਤਾ ਹੈ ਉਹ ਉਹਨਾਂ ਤੱਕ ਪਹੁੰਚਾਓ। ਔਰ ਫਿਰ ਉਹਨਾਂ ਨੇ ਸਤਲੁਜ ਦੇ ਉੱਤੇ ਜਿਹੜਾ ਪਾਬੰਦੀ ਲਾਈ ਹੈ ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਪਬਲਿਕ ਸਕਰੀਨਿੰਗ ਗੁਰਦੁਆਰੇ ਕਰਨ ਸਤਲੁਜ ਫਿਲਮ ਦੀ, ਤਾਂ ਕਿ ਜਿਹੜੀ ਹੈ ਸਰ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਔਰ ਉਹਨਾਂ ਦੀ ਸ਼ਹਾਦਤ ਔਰ ਉਹਨਾਂ ਦੇ ਕਾਰਨਾਮੇ ਜਿਹੜੇ ਨੇ
ਇਨਸਾਨੀ ਹਕੂਕਾਂ ਦੇ ਲਈ ਉਹ ਸਾਹਮਣੇ ਆਉਣ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਲਡ ਵਿਜਲਸ ਐਂਡ ਪ੍ਰੇਅਰਸ ਇਨ ਮੈਮਰੀ ਆਫ ਕੌਮੀ ਸ਼ਹੀਦ ਜਸਵੰਤ ਸਿੰਘ ਖਾਲੜਾ। ਸੋ ਅਸੀਂ ਸਮਝਦੇ ਹਾਂ ਵੀ ਇਹ ਟਾਈਮਲੀ ਫੈਸਲੇ ਨੇ ਔਰ ਗੁਰਦੁਆਰਾ ਕਮੇਟੀਆਂ ਆਪਣਾ ਇਸ ਸੰਬੰਧੀ ਫਰਜ਼ ਨਿਭਾਉਣ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿੱਖ ਕੌਮ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਖਾਲਿਸਤਾਨੀ ਸੰਘਰਸ਼ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 17, 18 ਅਤੇ 19 ਜੁਲਾਈ ਨੂੰ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। 17 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 19 ਜੁਲਾਈ ਨੂੰ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਣਗੇ। ਇਸ ਮੌਕੇ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਐਗਜ਼ੀਬਿਸ਼ਨ ਵੀ ਲਗਾਈ ਜਾਵੇਗੀ। ਆਓ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ US ਸੈਨੇਟ ਵਿੱਚ 80 ਦੇ ਕਰੀਬ ਸੈਨੇਟਰਸ ਵੱਲੋਂ ਇੱਕ ਬਿੱਲ ਜਿਹੜਾ ਪੇਸ਼ ਕੀਤਾ ਗਿਆ ਹੈ ਔਰ ਇਸ ਬਿੱਲ ਅਨੁਸਾਰ 5 ਮੁਲਕਾਂ ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਿਲ ਹੈ ਉੱਪਰ ਰੂਸੀ ਤੇਲ ਖਰੀਦਣ ਲਈ 100% ਟੈਰਿਫ ਲਾਈ ਜਾਵੇਗੀ। ਇਸ ਬਿੱਲ ਦੇ ਆਉਣ ਨਾਲ ਭਾਰਤ ਵਿੱਚ ਬੁਰੀ ਤਰ੍ਹਾਂ ਖਲਬਲੀ ਮਚੀ ਹੋਈ ਹੈ ਕਿਉਂਕਿ ਭਾਰਤ ਵੱਡੀ ਮਾਤਰਾ ਵਿੱਚ ਰੂਸ ਤੋਂ ਸਸਤੇ ਭਾਵਾਂ ਤੇ ਤੇਲ ਖਰੀਦਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜੋ ਭਾਰਤ ਦਾ ਅੰਦਰੂਨੀ ਢਾਂਚਾ ਹੈ, ਉਹਨਾਂ ਦੀ ਇਕਨੋਮੀ, ਉਹਨਾਂ ਦੇ ਵਿੱਚ ਓਵਰਆਲ ਫੈਲਿਆ ਹੋਇਆ ਅਸੰਤੋਸ਼ ਔਰ ਮਿਸਟਰ ਵਾਂਗਚੁਕ ਜਿਨ੍ਹਾਂ ਦਾ ਸੰਬੰਧ ਲੱਦਾਖ ਨਾਲ ਹੈ, ਉਹ ਪਿਛਲੇ ਆਲਮੋਸਟ ਕਈ ਦਿਨਾਂ ਤੋਂ, ਸ਼ਾਇਦ 2 ਹਫ਼ਤੇ ਤੋਂ ਜ਼ਿਆਦਾ ਹੋ ਗਿਆ, 9 ਕਿਲੋ ਤੋਂ ਜ਼ਿਆਦਾ ਉਹਨਾਂ ਦਾ ਭਾਰ ਘਟ ਗਿਆ। ਉਹ ਜੰਤਰ ਮੰਤਰ ਰੋਡ ਤੇ ਭੁੱਖ ਹੜਤਾਲ ਤੇ ਬੈਠੇ ਨੇ। ਉਹਨਾਂ ਦੀ ਮੁੱਖ ਮੰਗ, ਜਿਵੇਂ ਉੱਥੇ ਜਿਹੜੇ ਸੈਂਟਰਲ ਹੋਲਡ ਕਰਦਾ ਐਗਜ਼ਾਮ, ਉਹਨਾਂ ਦੇ ਪੇਪਰ ਲੀਕ, ਸੌਦੇਬਾਜ਼ੀਆਂ, ਉਹ ਸਾਰਿਆਂ ਨੂੰ ਲੈ ਕੇ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ ਉਸ ਦਾ ਅਸਤੀਫਾ ਮੰਗ ਰਹੇ ਨੇ ਔਰ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈ। ਉੱਥੇ ਕਰਪਸ਼ਨ ਹਰ ਲੈਵਲ ਦੇ ਉੱਤੇ। ਰਾਮ ਮੰਦਰ ਦੀ ਲੁੱਟ ਦਾ ਮਾਮਲਾ ਵੀ ਹੁਣ ਸੁਪਰੀਮ ਕੋਰਟ ਨੇ ਜਿਹੜਾ ਉਹ ਖੁਰਦ-ਬੁਰਦ ਕਰ ਦੇਣਾ, ਉਹਦੀ ਸਿੱਟ ਬਣਾਈ ਹੈ। ਉਹਨਾਂ ਦਾ ਚੰਪਤ ਰਾਏ ਕਿ ਕਿਹੜਾ ਚੰਪਤ ਹੋ ਗਿਆ ਲੈ ਕੇ ਕੋਈ ਨਹੀਂ। ਸੋ ਇਸ ਵੇਲੇ ਉਸ ਸਾਰੇ ਦੇ ਚੱਲਦੇ ਆ ਬਾਹਰ ਉਹਨਾਂ ਦੀ ਫੇਲ ਫੋਰਨ ਪਾਲਿਸੀ, ਈਰਾਨ ਦੇ ਨਾਲ ਅਮਰੀਕਾ ਦੇ ਟਕਰਾਅ ਦੇ ਵੇਲੇ ਜਿਸ ਕਿਸਮ ਦੀ ਦੋਗਲੀ ਨੀਤੀ ਇਹਨਾਂ ਨੇ ਰੱਖੀ, ਉਹਦੇ ਥੱਲੇ ਉਹਨਾਂ ਦੀ ਬੜੀ ਭਾਰਤ ਦੀ ਫਜ਼ੀਅਤ ਵੀ ਹੋਈ ਔਰ ਬਿਲਕੁਲ ਕਿਸੇ ਜੋਗੇ ਨਹੀਂ, ਕਾਸੇ ਜੋਗੇ ਨਹੀਂ ਹੈ ਕਿਸੇ ਲੈਵਲ ਤੇ। ਐਜ਼ ਏ ਰੀਜਨਲ ਪਾਵਰ ਵੀ ਉਹਨਾਂ ਦਾ ਰੁਤਬਾ ਜਿਹੜਾ ਹੈ ਉਹ ਨਹੀਂ ਕਿਤੇ ਐਕਨੋਲੇਜ ਹੋ ਰਿਹਾ। ਸੋ ਇਸ ਸਭ ਦੇ ਚੱਲਦੇ ਆ ਜਿਹੜਾ ਭਾਰਤ ਔਰ ਮੋਦੀ ਔਰ ਕਈ ਵਾਰ ਪ੍ਰੈਜ਼ੀਡੈਂਟ ਟਰੰਪ ਜਦੋਂ ਮਾਈ ਫਰੈਂਡ ਮੋਦੀ ਦੂਜੇ ਕਹਿੰਦੇ ਨੇ, ਉਹਨੂੰ ਉਹਨਾਂ ਦਾ ਮੀਡੀਆ ਬੜਾ ਚੁੱਕਦਾ। ਦੇਖੋ ਜੀ, ਟਰੰਪ ਨੇ ਫਰੈਂਡ ਕਹਿ ਦਿੱਤਾ, ਪਰ ਗੱਲ ਅਲਟੀਮੇਟਲੀ ਇਹ ਹੁੰਦਾ ਹੈ ਕਿ ਵੀ ਜਿਹੜੇ ਐਕਸ਼ਨਸ ਨੇ,
ਜਿਹੜੇ ਮੁਲਕਾਂ ਨੇ ਭਾਰਤ ਦੇ ਨਾਲ ਸੰਬੰਧ ਜੋੜੇ ਉਹ ਭਾਰਤ ਨੂੰ ਕਿਵੇਂ ਦੇਖਦੇ ਨੇ, ਉਹਨਾਂ ਦੇ ਐਕਸ਼ਨਸ ਤੋਂ ਸਾਹਮਣੇ ਆਉਂਦਾ ਹੈ। ਪਿਛਲੇ ਦਿਨਾਂ 'ਚ ਪਿਛਲੇ ਵੀਕਐਂਡ ਲਿੰਡਜ਼ੀ ਗ੍ਰੈਮ ਜਿਹੜੇ ਸਾਊਥ ਕੈਰੋਲਾਈਨਾ ਤੋਂ ਸੈਨੇਟਰ ਸੀ, ਉਹ ਯੂਕਰੇਨ ਤੋਂ ਵਾਪਸ ਮੁੜਦਿਆਂ ਅਚਾਨਕ ਉਹਨਾਂ ਦਾ ਐਓਰਟਾ ਬਰਸਟ ਹੋਇਆ ਔਰ ਡੈਥ ਹੋਈ। ਪਹਿਲਾਂ ਉਹਨੂੰ ਕੰਸਪੀਰੇਸੀ ਨਾਲ ਵੀ ਜੋੜਿਆ ਜਾ ਰਿਹਾ ਸੀ। ਹੁਣ ਉਹ ਬਹੁਤ ਵੱਡੇ ਪ੍ਰੋ ਇਜ਼ਰਾਈਲ ਜ਼ਾਓਨਿਸਟ ਲੌਬੀ ਦੇ ਔਰ ਉਹਨਾਂ ਦੀ ਇੱਕ ਜਿਹੜਾ ਪਹੁੰਚ ਪ੍ਰੈਜ਼ੀਡੈਂਟ ਟਰੰਪ ਤੱਕ ਵੀ ਸੀ। ਔਰ ਲਿੰਡਜ਼ੀ ਗ੍ਰਾਮ ਨੇ ਕਿਉਂਕਿ ਸੈਨੇਟਰ ਸੀ ਸਾਊਥ ਕੈਰੋਲਾਈਨਾ ਤੋਂ, ਇੱਕ ਬਿੱਲ ਇੰਟਰੋਡਿਊਸ ਕੀਤਾ ਹੋਇਆ ਸੀ ਔਰ ਉਹ ਇਹ ਕਹਿੰਦੇ ਸੀ ਕਿਉਂਕਿ ਉਹ ਯੂਕਰੇਨ ਦੇ ਮਾਮਲੇ ਦੇ ਵਿੱਚ ਖੁੱਲ੍ਹ ਕੇ ਯੂਕਰੇਨ ਦੀ ਮਦਦ ਕਰਨ ਦੇ ਜਿਹੜੇ ਹਾਮੀ ਸੀ ਰੂਸ ਦੇ ਖਿਲਾਫ। ਔਰ ਈਵਨ ਜਿਹੜੀ ਉਹਨਾਂ ਦੀ ਜਦੋਂ ਉਹ ਜ਼ੈਲੈਂਸਕੀ ਨੂੰ ਮਿਲੇ, ਜਿਹੜੀ ਉਹਨਾਂ ਦੀ ਵਿਜ਼ਿਟ ਸੀ, ਉਹਦੇ 'ਚ ਇੱਕ ਪਾਰਟ ਸੀ ਕਿ ਜਿਹੜੀਆਂ ਪੈਟਰੀਓਟ ਜਿਹੜੀਆਂ ਇਹਨਾਂ ਦੀਆਂ ਮਿਸਲਸ ਨੇ, ਡਿਫੈਂਸ ਮਿਸਲਸ, ਉਹ ਹੁਣ ਯੂਕਰੇਨ ਦੇ ਵਿੱਚ ਹੀ ਬਣਨਗੀਆਂ। ਔਰ ਇਹ ਜ਼ਾਹਰ ਹੈ ਵੀ ਰਸ਼ੀਆ ਦੇ ਖਿਲਾਫ ਇੱਕ ਬਹੁਤ ਵੱਡਾ ਐਕਸ਼ਨ ਸੀ। ਔਰ ਈਵਨ ਉਹਨਾਂ ਨੇ US ਸੈਨੇਟ ਦੇ ਵਿੱਚ ਇੱਕ ਬਿੱਲ ਪ੍ਰਪੋਜ਼ ਕੀਤਾ ਹੋਇਆ ਸੀ ਕਿ ਜਿਹੜੇ ਮੁਲਕ ਰੂਸ ਤੋਂ ਤੇਲ ਲੈਣਗੇ ਜਾਂ ਲੈਂਦੇ ਨੇ ਉਹਨਾਂ ਦੇ ਉੱਤੇ 500% ਟੈਰਿਫਸ ਲਾਈਆਂ ਜਾਣ, 500। ਔਰ ਇਹ ਗੱਲ ਉਹ ਰਿਪੀਟ ਵੀ ਕਰਦੇ ਸੀ। ਔਰ ਉਹ ਉਹਨਾਂ ਨੇ ਜੇ ਉਹ ਜਿਉਂਦੇ ਰਹਿੰਦੇ ਤਾਂ ਇਹਨਾਂ ਹਫ਼ਤਿਆਂ ਦੇ ਵਿੱਚ ਆਉਣ ਵਾਲੇ ਇਹਨਾਂ ਦਿਨਾਂ 'ਚ ਉਹਨੂੰ ਪੁਸ਼ ਕਰਨਾ ਸੀ। ਪਰ ਉਹਨਾਂ ਦੀ ਸਡਨ ਡੈਥ ਨੇ ਜਿੱਥੇ ਇੱਕ ਰਿਪਬਲਿਕਨ ਪਾਰਟੀ ਦੇ ਵਿੱਚ ਇੱਕ ਗੈਪ ਲਿਆਂਦਾ ਜਾਂ ਪ੍ਰੋ ਇਜ਼ਰਾਈਲ ਲੌਬੀ ਨੂੰ ਇੱਕ ਧੱਜਕਾ ਲੱਗਾ, ਉੱਥੇ ਉਹਨਾਂ ਦੇ ਸਾਥੀ ਸੈਨੇਟਰਸ ਜਿਨ੍ਹਾਂ ਦੇ ਵਿੱਚ ਈਵਨ ਡੈਮੋਕ੍ਰੈਟ ਵੀ ਸ਼ਾਮਲ ਸੀ, ਉਹਨਾਂ ਨੂੰ ਇਹ ਲੱਗਾ ਕਿ ਵੀ ਜਿਹੜਾ ਲਿੰਡਜ਼ੀ ਗ੍ਰੈਮ ਨੇ ਸੈਨੇਟ 'ਚ ਬਿੱਲ ਲਿਆਉਣਾ ਸੀ, ਜੇ ਅਸੀਂ ਉਸ ਨੂੰ ਪਾਸ ਕਰਾ ਦਈਏ ਤੇ ਇਹ ਟ੍ਰਿਬਿਊਟ ਹੋਏਗੀ। ਇੱਕ ਦੋ ਸੈਨੇਟਰ ਨੇ ਤਾਂ ਸੁਜੈਸਟ ਹੀ ਕੀਤਾ ਵੀ ਇਸ ਬਿੱਲ ਦਾ ਨਾਂ ਹੀ ਜਿਹੜਾ ਹੈ ਉਹ ਲਿੰਡਜ਼ੀ ਗ੍ਰੈਮ ਬਿੱਲ ਰੱਖਤਾ ਜਾਏ। ਹੁਣ ਪ੍ਰੈਜ਼ੀਡੈਂਟ ਟਰੰਪ ਵੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੇ ਬਹੁਤ ਨਜ਼ਦੀਕੀ ਸੀ, ਉਹ ਵੀ ਇਹ ਚਾਹੁੰਦੇ ਨੇ ਕਿ ਭਾਈ ਇਹ ਜਿਹੜਾ ਇੱਕ ਟ੍ਰਿਬਿਊਟ ਹੋਏਗੀ ਕਿ ਜਿਸ ਕਾਜ਼ ਦੇ ਲਈ ਲਿੰਡਜ਼ੀ ਗ੍ਰੈਮ ਜਿਹੜਾ ਅਗੇਂਸਟ ਰਸ਼ੀਆ ਸੀ ਔਰ ਦੂਜਾ ਔਰ ਉਹਨੂੰ ਸੀ ਕਿ ਵੀ ਰਸ਼ੀਆ ਦੀਆਂ ਨਾਸਾਂ 'ਚ ਧੂੰਆਂ ਜਦੋਂ ਤੱਕ ਤੁਸੀਂ ਨਹੀਂ ਦਿੰਦੇ ਕਿ ਭਾਈ ਜਿਹੜੀ ਆਮਦਨ ਉਹ ਤੇਲ ਰਾਹੀਂ ਕਰ ਰਿਹਾ ਔਰ ਜਿਹੜੇ ਮੁਲਕ ਉਸ ਤੋਂ ਤੇਲ ਲੈਂਦੇ ਨੇ ਉਹ ਜੇ ਬੰਦ ਨਹੀਂ ਕਰਦੇ ਤੇ ਰੂਸ ਤਾਂ ਇਸੇ ਤਰ੍ਹਾਂ ਯੂਕਰੇਨ 'ਚ ਮਾਰਦਾ ਤੁਰਿਆ ਜਾਏਗਾ ਦੂਸਰਿਆਂ ਨੂੰ। ਸੋ ਇਸ ਸਭ ਦੇ ਹੁਣ ਕੁੱਲ ਸੈਨੇਟ ਦੇ ਵਿੱਚ 100 ਸੈਨੇਟਰ ਨੇ ਅਮਰੀਕਾ ਦੀਆਂ, 50 ਸਟੇਟਾਂ ਨੇ ਔਰ ਹਰ ਕੋਈ 2 ਸੈਨੇਟਰ ਵੱਡੀ ਛੋਟੀ ਹਰ ਸਟੇਟ ਜਿਹੜੀ ਹੈ ਭੇਜਦੀ। ਹੁਣ ਇਹ ਬਿੱਲ ਇੰਟਰੋਡਿਊਸ ਹੋਇਆ ਅੱਜ ਔਰ ਉਹਨੂੰ ਇੰਟਰੋਡਿਊਸ ਕਰਨ ਵਾਲੇ ਹੀ 80 ਸੈਨੇਟਰ ਨੇ। ਸੋ ਕਿਸੇ ਬਿੱਲ ਨੂੰ ਵੀ ਪਾਸ ਕਰਨ ਲਈ ਤਾਂ 51 ਸੈਨੇਟਰ ਚਾਹੀਦੇ ਨੇ ਆਊਟ ਆਫ 100। ਸੋ ਇਹਦੇ 'ਚ ਆਲਰੇਡੀ ਜਿਹੜਾ ਰਿਟਨ ਔਨ ਦਾ ਵਾਲ ਹੈ ਕਿ ਵੀ ਇਹ ਜਦੋਂ ਤੱਕ ਇਹ ਹੋਏਗਾ ਸਪਾਂਸਰ ਕਰਨ ਵਾਲੇ 80 ਨੇ ਤੇ ਸਪੋਰਟ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਸੈਨੇਟਰ ਇਸ ਸਟੇਜ ਦੇ ਉੱਤੇ, ਜਦੋਂ ਕਿ ਹੁਣ ਇੱਕ ਐਮੋਸ਼ਨਲਿਜ਼ਮ ਵੀ ਜੋੜ ਦਿੱਤਾ ਗਿਆ ਇਸ ਤੋਂ ਜਿਹੜਾ ਉਹ ਕਿਨਾਰਾ ਕਰੇ। ਹਾਊਸ ਦੇ ਵਿੱਚ ਵੀ ਬੜੀ ਈਜ਼ੀਲੀ, ਕਿਉਂਕਿ ਡੈਮੋਕ੍ਰੈਟ ਵੀ ਜੁਆਇਨ ਕਰ ਰਹੇ ਨੇ। ਫਰਕ ਸਿਰਫ ਇੰਨਾ ਹੈ ਕਿ ਜਿਹੜਾ ਲਿੰਡਜ਼ੀ ਗ੍ਰੈਮ 500% ਟੈਰਿਫ ਲਾਉਣਾ ਚਾਹੁੰਦੇ ਸੀ, ਉਹ ਇਸ ਬਿੱਲ ਦੇ ਵਿੱਚ 100% ਹੈ। ਔਰ ਉਹਦੇ 'ਚ 5 ਮੁਲਕਾਂ ਨੂੰ ਜਿਹੜਾ ਉਹ ਆਇਡੈਂਟੀਫਾਈ ਕੀਤਾ ਗਿਆ। ਹੁਣ ਜਿਹੜੇ ਯੂਰਪੀਅਨ ਮੁਲਕ ਨੇ 15, ਉਹ ਵੀ ਰੂਸ ਤੋਂ ਗੈਸ ਲੈਂਦੇ ਨੇ, ਆਇਲ ਲੈਂਦੇ ਨੇ, ਉਹਨਾਂ ਨੂੰ ਐਗਜ਼ੈਂਪਟ ਕਰ ਦਿੱਤਾ ਗਿਆ। ਜਿਹੜੇ 5 ਮੁਲਕ ਜਿਹੜੇ ਨੇ ਜਿਨ੍ਹਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਵੀ ਇਹਨਾਂ ਤੇ 100% ਟੈਰਿਫ ਲਾਓ, ਉਹਨਾਂ ਦੇ ਵਿੱਚ ਭਾਰਤ ਜਿਹੜੀ ਹੈ ਉਹ ਸਰਫਰਿਸਤ ਹੈ। ਭਾਰਤ, ਚਾਈਨਾ, ਹੰਗਰੀ, ਅਜ਼ਰਬਾਈਜਾਨ ਔਰ ਸਲੋਵਾਕੀਆ, ਇਹ 5। ਹੁਣ ਸਲੋਵਾਕੀਆ, ਅਜ਼ਰਬਾਈਜਾਨ ਔਰ ਜਿਹੜਾ ਹੰਗਰੀ ਹੈ ਇਹ ਤਾਂ ਛੋਟੇ ਛੋਟੇ ਨੇ। ਚਾਈਨਾ ਬਾਰੇ ਜਦੋਂ ਅੱਜ ਮੈਂ ਡਿਬੇਟ ਵੀ ਸੁਣ ਰਿਹਾ ਸੀ, ਉਹਨਾਂ ਦਾ ਕਹਿਣਾ ਕਿ ਵੀ ਬਿੱਲ ਪਾਸ ਹੋ ਕੇ ਜਦੋਂ ਜਾਏਗਾ ਵੀ ਪ੍ਰੈਜ਼ੀਡੈਂਟ ਦੇ ਕੋਲ ਇਹ ਹਕੂਕ ਹੁੰਦਾ ਹੈ, ਉਹ ਸਾਈਨ ਤਾਂ ਕਰੇਗਾ ਹੀ ਉਹਦੇ ਤੇ ਕਿ ਵੀ ਨੈਸ਼ਨਲ ਇੰਟਰਸਟ ਨੂੰ ਸਾਹਮਣੇ ਰੱਖ ਕੇ, ਕਿਉਂਕਿ ਚੀਨ ਦਾ ਤਾਂ ਪਤਾ ਹੈ ਵੀ ਜੇ ਇਹਨਾਂ ਨੇ 100% ਲਾਇਆ, ਚੀਨ ਨੇ ਕਹਿਣਾ ਅਸੀਂ 150% ਲਾਉਂਦੇ। ਸੋ ਚੀਨ ਨੂੰ ਇਹਦੇ 'ਚੋਂ ਐਗਜ਼ੈਂਪਸ਼ਨ ਮਿਲ ਜਾਣੀ ਹੈ। ਉਹਨਾਂ ਨੇ ਕਿਹਾ ਵੀ ਰਹਿ ਗਿਆ ਲੈ ਦੇ ਕੇ ਮੁਰਗਾ ਭਾਰਤ, ਦੋਸਤ ਟਰੰਪ ਦਾ ਜਿਹੜਾ ਦੂਸਰਾ। ਹੁਣ ਇਸ ਨੇ ਬੜੀ ਖਲਬਲੀ ਮਚਾਈ ਹੈ ਕਿ ਭਾਈ ਇਹ ਕੀ ਹੈ। ਔਰ ਈਵਨ ਕਾਂਗਰਸ ਸੀਕਸ ਪੀਯੂਸ਼ ਗੋਇਲਸ ਕਲੈਰੀਫਿਕੇਸ਼ਨ ਔਨ ਪ੍ਰਪੋਜ਼ US ਬਿੱਲ ਫॉर 100% ਟੈਰਿਫ ਔਨ ਇੰਡੀਆ ਓਵਰ ਰਸ਼ੀਅਨ ਆਇਲ ਪਰਚੇਜ਼। ਔਰ ਕੱਲਾ ਇਹੀ ਨਹੀਂ, ਜਿਹੜਾ ਉਹਨਾਂ ਨੇ ਈਵਨ ਕਾਂਗਰਸ ਨੇ ਕਿਹਾ ਹਿਊਮਿਲੀਏਟਿੰਗ, ਕਾਂਗਰਸ ਸਲੈਮਸ ਗੋਇਲ ਔਨ ਪ੍ਰਪੋਜ਼ US ਟੈਰਿਫਸ। ਪੂਰਾ ਹਿੰਦੁਸਤਾਨ 'ਚ ਰੌਲਾ ਪਿਆ ਗਿਆ ਵੀ ਆਲਰੇਡੀ ਅਜੇ ਤੁਹਾਡੀ ਟ੍ਰੇਡ ਡੀਲ ਸਾਈਨ ਨਹੀਂ ਹੋਈ,
18.5% ਜਿਹੜਾ ਹੈ ਉਹ ਆਲਰੇਡੀ ਜਿਹੜੀ ਟ੍ਰੇਡ ਡੀਲ ਹੈ ਉਹਦੇ 'ਚ ਟੈਰਿਫ ਦਾ ਵਿਧਾਨ ਹੈ। 5% ਅਮਰੀਕਾ ਨੇ ਲਾਇਆ ਹੋਇਆ ਕਿ ਜਿਹੜੀ ਇਹ ਪ੍ਰੋਡਕਟ ਤੁਹਾਡੇ ਬੌਂਡਡ ਲੇਬਰ ਰਾਹੀਂ ਬਣ ਕੇ ਆਉਂਦੇ ਨੇ ਉਹਦੇ ਤੇ ਅਸੀਂ 5% ਹੋਰ ਟੈਰਿਫ ਲਾਵਾਂਗੇ। 100% ਹੋਰ ਜਿਹੜਾ ਹੈ ਉਹ ਰਸ਼ੀਅਨ ਆਇਲ, ਇੰਡੀਆ ਤਾਂ ਬਾਇਰ ਹੈ ਸਭ ਤੋਂ ਵੱਡਾ ਰਸ਼ੀਅਨ ਆਇਲ ਦਾ ਰਾਦਰ, ਕਿਉਂਕਿ ਜਦੋਂ ਸੈਂਕਸ਼ਨ ਸੀ ਇੰਡੀਆ ਨੇ ਐਗਜ਼ੈਂਪਸ਼ਨ ਲੈ ਲਈ ਸੀ ਬਾਈਡਨ ਤੋਂ, ਤੇ ਬੜਾ ਸਬਸਿਡਾਈਜ਼ਡ ਭਾਅ ਦੇ ਵਿੱਚ ਉਹਨਾਂ ਨੂੰ ਜਿਹੜਾ ਇੰਡੀਆ ਨੂੰ ਮਿਲ ਰਿਹਾ ਸੀ। ਸੋ ਚਾਈਨਾ ਨੇ ਤਾਂ ਕੋਈ ਨਾ ਕੋਈ ਰਾਹ ਲੱਭ ਲੈਣਾ, ਔਰ ਮੈਨੂੰ ਨਹੀਂ ਲੱਗਦਾ ਵੀ ਅਮਰੀਕਾ ਚਾਈਨਾ ਦੇ ਉੱਤੇ ਲਾਏ। ਅਲਟੀਮੇਟਲੀ ਜੇ ਹੁਣ ਤੁਸੀਂ ਇਸ ਨੂੰ ਦੇਖੋ ਕਿ ਭਾਈ ਭਾਰਤ ਦਾ ਕੀ ਹਸ਼ਰ ਅੱਗੋਂ ਹੋਣ ਜਾ ਰਿਹਾ ਹੈ, ਔਰ ਭਾਰਤ ਨੂੰ ਇਹ ਲੱਗਦਾ ਹੁਣ ਨਾਲ ਦੀ ਨਾਲ ਇਹ ਖਬਰ ਜਿਹੜੀ ਇੰਡੀਆ ਰੀਨਿਊਜ਼ ਕੰਟਰੈਕਟ ਵਿਦ ਲੌਬਿੰਗ ਫਰਮ ਆਫ ਟਰੰਪਸ ਏਡ। ਹੁਣ ਜੇ ਇੰਨੇ ਪਰਸਨਲ ਰਿਲੇਸ਼ਨ ਨੇ ਮੋਦੀ ਤੇ ਟਰੰਪ ਦੇ, ਜਿਹੜਾ ਫੋਨ ਚੁੱਕਦਾ ਉਹਨੂੰ ਟਰੰਪ ਭਾਈ ਕਹਿ ਦਿੰਦਾ, ਉਹਨੂੰ ਮੋਡੀ ਕਹਿ ਦਿੰਦਾ ਹੈ, ਤੇ ਫਿਰ ਲੌਬਿੰੰਗ ਫਰਮ ਇੰਨੇ $ਮਿਲੀਅਨ ਦੀ ਖਰਚਣ ਦੀ ਕੀ ਲੋੜ ਹੈ? ਕਿਉਂਕਿ ਇੰਡੀਆ ਨੂੰ ਨਜ਼ਰ ਆ ਰਿਹਾ, ਔਰ ਇਹ ਖਬਰ ਹੈ ਕਿ ਵੀ ਇੰਡੀਅਨ ਐਮਬੈਸੀ ਨੇ ਜਿਹੜੀ ਵਾਸ਼ਿੰਗਟਨ 'ਚ ਹੈ ਉਹਨਾਂ ਨੇ ਮਿਲਰਜ਼ SHW ਪਾਰਟਨਰ LLC ਹੈ ਉਹਦੇ ਨਾਲ ਜਿਹੜਾ ਕੰਟਰੈਕਟ ਸਾਈਨ ਕੀਤਾ ਇਸ ਸਾਲ ਦਾ, ਜਿਹੜਾ ਕਿ ਅਪ੍ਰੈਲ 23, 2027 ਤੱਕ ਚੱਲੇਗਾ। ਇਹ ਫਰਮ ਜਿਹੜੀ ਹੈ ਇਹ ਪ੍ਰੈਜ਼ੀਡੈਂਟ ਟਰੰਪ ਦੇ ਫਾਰਮਰ ਟੌਪ ਕੈਂਪੇਨ ਸਪੋਕਸਮੈਨ ਤੇ ਲੌਂਗ ਟਾਈਮ ਐਡਵਾਈਜ਼ਰ ਜੈਸਨ ਮਿਲਰ ਦੀ ਹੈ, ਔਰ ਇਹ ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ ਦੇ ਥੱਲੇ ਜਾਣਕਾਰੀ ਬਾਹਰ ਆਈ ਹੈ, ਔਰ ਇੰਡੀਅਨ ਐਮਬੈਸੀ ਨੇ ਇਹ ਕੰਟਰੈਕਟ ਸਾਈਨ ਕੀਤਾ ਹੈ। ਔਰ ਇਸ ਦੇ ਵਿੱਚ ਜਿਹੜੀ ਮੰਥਲੀ ਫੀ ਹੈ ਉਹ $1,50,000 $1.5 ਲੱਖ ਮਹੀਨੇ ਦਾ ਜਿਹੜਾ ਉਹ ਇੰਡੀਅਨ ਐਮਬੈਸੀ ਦੇਗੀ ਇਸ ਲੌਬਿੰਗ ਫਰਮ ਨੂੰ, ਔਰ ਇਹ ਕੁੱਲ ਮਿਲਾ ਕੇ 1 ਸਾਲ ਦਾ $1.8 ਮਿਲੀਅਨ ਹੈ, ਯਾਨੀ $18 ਲੱਖ ਜਿਹੜਾ ਹੈ ਉਹ ਲੌਬਿੰਗ ਫਰਮ, ਉਹ ਵੀ ਟਰੰਪ ਦਾ ਖਾਸ, ਮਤਲਬ ਇਹਨੂੰ ਲੌਬਿੰਗ ਨਾ ਕਹੋ, ਇਹਨੂੰ ਬਰਾਈਬ ਕਹੋ ਕਿ ਭਾਈ ਉਹਦੀ ਜੇਬ ਗਰਮ ਕੀਤੀ ਹੈ, ਉਹ ਜਾ ਕੇ ਉਹਨਾਂ ਦੀ ਜੇਬ ਗਰਮ ਕਰੇਗਾ ਕਿ ਭਾਈ ਇਹ ਤੁਸੀਂ ਸਾਡੀ ਜਾਨ ਛੱਡੋ, ਸਾਨੂੰ ਕੋਈ ਨਾ ਕੋਈ ਰਾਹ ਦਿਓ। ਔਰ ਇਸ ਸਾਰੇ ਦੇ ਵਿੱਚ ਫਿਰ ਇਹ ਹੈ ਕਿ ਜੀ ਲਾ ਫਰਮ ਦਾ ਬੇਸਿਸ ਕੀ ਹੈ ਔਰ ਦੂਸਰਾ ਕੀ ਹੈ, ਮੈਂ ਡਿਟੇਲ 'ਚ ਨਹੀਂ ਜਾਵਾਂਗਾ, ਲੇਕਿਨ ਇਹ ਗੱਲ ਆਪਣੇ ਆਪ ਦੇ ਵਿੱਚ $2 ਮਿਲੀਅਨ ਦੇ ਕੰਟਰੈਕਟ ਨਾਲ 1 ਸਾਲ ਲਈ ਲੌਬਿੰਗ ਫਰਮ, ਉਹ ਵੀ ਟਰੰਪ ਦੇ ਪਰਸਨਲ ਏਡ ਦੀ, ਇਹ ਆਪਣੇ ਆਪ 'ਚ ਦੱਸਦਾ ਵੀ ਇੰਡੀਆ ਕਿੰਨਾ ਡੈਸਪਰੇਟ ਹੈ। ਉਹਨਾਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਉਹਨਾਂ ਲਈ ਵੇ ਆਊਟ ਕੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਥ ਐਂਡ ਬ੍ਰੇਕ ਵਿਊਅਰਸ ਹੋਏ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿੱਖ ਕੌਮ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਖਾਲਿਸਤਾਨੀ ਸੰਘਰਸ਼ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 17, 18 ਅਤੇ 19 ਜੁਲਾਈ ਨੂੰ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। 17 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 19 ਜੁਲਾਈ ਨੂੰ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਣਗੇ। ਇਸ ਮੌਕੇ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਐਗਜ਼ੀਬਿਸ਼ਨ ਵੀ ਲਗਾਈ ਜਾਵੇਗੀ। ਆਓ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ
TV84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV84 ਸੱਚ ਦੀ ਆਵਾਜ਼। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਜੁਡੀਸ਼ਰੀ ਸਿਸਟਮ ਦੇ ਬਾਰੇ ਨਾਲ ਕਿ ਭਾਰਤ ਵਿੱਚ ਜੁਡੀਸ਼ਰੀ ਖੁੱਲ੍ਹ ਕੇ ਹਿੰਦੂ ਤਵੀਆਂ ਦੀ ਖੇਡ ਜਿਹੜੀ ਹੈ ਉਹ ਖੇਡ ਰਹੀ ਹੈ। ਯਾਦ ਰਹੇ 22 ਜਨਵਰੀ 1998 ਨੂੰ ਉੜੀਸਾ ਵਿੱਚ ਹਿੰਦੂ ਬਜਰੰਗ ਦਲ ਦੇ ਲੀਡਰ ਦਾਰਾ ਸਿੰਘ ਵੱਲੋਂ ਆਸਟ੍ਰੇਲੀਅਨ ਮੂਲ ਦੇ ਡਾਕਟਰ ਗ੍ਰੈਹਮ ਸਟੈਨਸ ਅਤੇ ਉਸਦੇ 2, 6 ਤੇ 10 ਸਾਲ ਦੇ ਪੁੱਤਰਾਂ ਨੂੰ ਉਹਨਾਂ ਦੀ ਗੱਡੀ ਵਿੱਚ ਜਿਉਂਦਿਆਂ ਸਾੜ ਦਿੱਤਾ ਗਿਆ ਸੀ। ਹਿੰਦੂ ਤਵੀਆਂ ਅਨੁਸਾਰ ਡਾਕਟਰ ਗ੍ਰੈਹਮ ਜਿਹੜੇ ਨੇ ਉਹ ਜਿਹੜੇ ਈਸਾਈਅਤ ਦਾ ਪ੍ਰਚਾਰ ਕਰਦੇ ਸਨ ਔਰ ਸਨ 2000 ਵਿੱਚ ਦਾਰਾ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ ਜਿਹੜੀ ਕਿ ਉਮਰ ਕੈਦ ਵਿੱਚ ਬਦਲ ਦਿੱਤੀ ਗਈ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਦਾਰਾ ਸਿੰਘ ਨੂੰ ਅਦਾਲਤੀ ਹੁਕਮਾਂ ਥੱਲੇ ਰਿਹਾ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ 35 ਸਾਲਾਂ ਤੋਂ ਬੰਦ ਸਿੱਖ ਸਿਆਸੀ ਕੈਦੀ ਹਨ ਜਿਨ੍ਹਾਂ ਨੂੰ ਪੇਰੋਲ ਤੱਕ ਵੀ ਨਹੀਂ ਦਿੱਤੀ ਜਾ ਰਹੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਾਰ-ਬਾਰ ਸਰਦਾਰ ਕਪੂਰ ਸਿੰਘ ਯਾਦ ਆਉਂਦੇ ਨੇ ਔਰ ਇਹ ਕਹਿਣ ਨੂੰ ਜੀ ਕਰਦਾ ਹੈ ਕਿ ਮੈਨੂੰ ਅੱਜ ਯਾਦ ਆਇਆ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜੱਗਦਾ ਏ। ਕਈਆਂ ਨੂੰ ਸਰਦਾਰ ਸਾਹਿਬ ਦੀ ਕੌੜੀ ਜ਼ਬਾਨ ਪਸੰਦ ਨਹੀਂ ਸੀ, ਕਈਆਂ ਨੂੰ ਲੱਗਦਾ ਸੀ ਕਿ ਭਾਈ ਇਹ ਉਹਨਾਂ ਲੋਕਾਂ ਦੇ ਸਾਹਮਣੇ ਗੱਲ ਕਰ ਰਹੇ ਨੇ ਇਵੇਂ ਹੀ ਹੈ ਜਿਵੇਂ ਤੁਸੀਂ ਅੰਨਿਆਂ ਦੇ ਸ਼ਹਿਰ ਵਿੱਚ ਐਨਕਾਂ ਵੇਚਦੇ ਹੋ। ਪਰ ਜੋ ਕੁਝ ਸਰਦਾਰ ਸਾਹਿਬ ਨੇ ਕਿਹਾ ਅੱਜ ਜਦੋਂ ਕੌਮ ਦੇ ਸਾਹਮਣੇ ਔਰ ਇਹ ਮੁਲਕ ਜਿਹੜਾ ਆਪਣੇ ਆਪ ਨੂੰ ਡੈਮੋਕ੍ਰੇਸੀ, ਜਮਹੂਰੀਅਤ ਕਹਿ ਕੇ ਲਿਬਰੇਟ ਹੋਇਆ, ਜਿਹਦੇ ਝਾਂਸੇ ਦੇ ਵਿੱਚ ਸਿੱਖ ਲੀਡਰਸ਼ਿਪ ਫਸੀ, ਪਰ ਸਰ ਕਪੂਰ ਸਿੰਘ ਜਿਹੜੇ ਖੁਦ ਉਹ ਸਾਰੇ ਅਗਨੀ ਪ੍ਰੀਖਿਆ ਚੋਂ ਨਿਕਲੇ, ਬ੍ਰਾਹਮਣ ਨੇ ਕਿਵੇਂ ਉਹਨਾਂ ਦੇ ਪੈਰਾਂ ਥੱਲੇ ਜਿਹੜੇ ਨੇ ਅੰਗਿਆਰ ਖਿਲਾਰੇ, ਉਸ ਸਚਾਰਤਾ ਨਾਲ ਆਪਣੇ ਗੁਰੂ ਦੇ ਰਾਹ ਤੇ ਉਸ ਪੱਗ ਤੇ ਉਸ ਪਗਡੰਡੀ ਤੇ ਤੁਰਦਿਆਂ ਜਿਹੜੇ ਨੇ ਉਹ ਸੁਰਖਰੂ ਹੋਏ। ਲੇਕਿਨ ਉਹਨਾਂ ਨੇ ਇਹ ਗੱਲ 50ਵਿਆਂ ਦੇ ਵਿੱਚ ਹੀ ਜਿਹੜੀ ਹੈ ਇਹ ਡਿਕਲੇਅਰ ਕਰ ਦਿੱਤਾ ਸੀ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿੱਖੜੇ ਕਾ। ਉਦੋਂ ਤਿਕੜੀ ਨਹਿਰੂ, ਪਟੇਲ ਤੇ ਚੰਦੂ ਲਾਲ ਤ੍ਰਿਵੇਦੀ ਦੀ ਸੀ। ਅੱਜ ਉਹ ਤਿਕੜੀ ਅਜੀਤ ਡੋਵਾਲ, ਅਮਿਤ ਸ਼ਾਹ, ਨਰਿੰਦਰ ਮੋਦੀ ਦੀ ਹੈ। ਪਰ ਸਿੱਖਾਂ ਦੇ ਲਈ, ਮੁਸਲਮਾਨਾਂ ਦੇ ਲਈ, ਈਸਾਈਆਂ ਦੇ ਲਈ, ਦਲਿਤਾਂ ਦੇ ਲਈ ਇਹ ਪਲੇਨਲੀ ਇੱਕ ਬ੍ਰਾਹਮਣ ਰੂਲ ਹੈ। ਇੱਕ ਮਨੂਵਾਦੀ ਸੁਸਾਇਟੀ ਵਾਪਸ ਜਿਹੜੀ ਹੈ ਉਸਨੇ ਆਪਣਾ ਪੂਰਾ ਐਸਰਟ ਕੀਤਾ ਪੋਲੀਟੀਕਲ ਪਾਵਰ ਦਾ ਨੂੰ ਹਥਿਆ ਕੇ, ਔਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੱਖਾਂ ਮਾਰੇ ਜਾਣ, ਲੱਖਾਂ ਡੁੱਬ ਜਾਣ। 43 ਲੱਖ ਕੋਵਿਡ ਨਾਲ ਮਰ ਗਿਆ ਔਰ ਉਹਨਾਂ ਦੀਆਂ ਸਾਰੀਆਂ ਇੰਸਟੀਟਿਊਸ਼ਨਸ ਅਲਟੀਮੇਟਲੀ ਇਸ ਵੇਲੇ ਬ੍ਰਾਹਮਣ ਦੇ ਕੰਟਰੋਲ 'ਚ ਨੇ। ਪਰ ਜਿਹੜਾ ਕੇਸ ਮੈਂ ਡਿਸਕਸ ਕਰਨ ਜਾ ਰਿਹਾ ਇਹ ਕੋਈ ਸਿੱਧਾ ਸਿੱਖਾਂ ਨਾਲ ਸੰਬੰਧਿਤ ਨਹੀਂ ਹੈ, ਪਰ ਇਹ ਸਾਨੂੰ ਉਹ ਕੰਪੈਰੀਜ਼ਨ ਜ਼ਰੂਰ ਦਿੰਦਾ ਹੈ ਕਿ ਜਦੋਂ ਬਹੁਤ ਵਾਰ ਇਹ ਮੰਗ ਅਸੀਂ ਲਗਾਤਾਰਤਾ ਨਾਲ ਕਰਦੇ ਹਾਂ ਕਿ ਭਾਈ 30 ਸਾਲ ਤੋਂ 35 ਸਾਲ ਤੋਂ ਜਿਹੜੇ ਜੇਲ੍ਹਾਂ 'ਚ ਬੰਦੀ ਸਿੰਘ ਨੇ, ਜਿਹੜੇ ਸਿਆਸੀ ਕੈਦੀ ਨੇ, ਉਹਨਾਂ ਨੂੰ ਪੈਰੋਲ ਤੇ ਹੀ ਰਿਹਾ ਕਰੋ। ਹੁਣ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਮਾਤਾ ਗੰਭੀਰ ਬਿਮਾਰ ਨੇ, ਉਹਨਾਂ ਨੂੰ ਉਹ ਪਿਛਲੇ ਲਗਭਗ 30 ਸਾਲ ਤੋਂ ਜਿਹੜੇ ਜੇਲ੍ਹ 'ਚ ਬੰਦ ਨੇ, ਬਹੁਤ ਟੌਰਚਰ 'ਚੋਂ ਉਹਨਾਂ ਨੂੰ ਗੁਜ਼ਾਰਿਆ ਗਿਆ। ਉਹਨਾਂ ਨੇ ਕਿਹਾ ਵੀ ਮੈਨੂੰ ਹਫਤਾ ਹੀ ਦੇ ਦਿਓ, ਮੈਂ ਆਪਣੀ ਮਾਂ ਦੇ ਕੋਲ ਅਖੀਰਲੇ ਸਾਹਾਂ ਤੋਂ ਪਹਿਲਾਂ, ਉਹਨਾਂ ਦੇ ਲਈ ਨਹੀਂ ਹੈ। ਇਸੇ ਤਰ੍ਹਾਂ ਅਸੀਂ ਦੂਸਰੇ ਕੇਸਾਂ 'ਚ ਵੀ ਦੇਖਦੇ ਹਾਂ। ਪਰ ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਕਿਵੇਂ ਉਹ ਉਨਾਓ ਕੇਸ ਹੋਏ ਬਲਾਤਕਾਰ ਦਾ, ਉਹ ਗੁਜਰਾਤ ਦੇ ਵਿੱਚ 2002 ਦੇ ਵਿੱਚ ਜਿਨ੍ਹਾਂ ਨੇ ਜਿਹੜੇ ਉਹ ਮਰਡਰ ਔਰ ਰੇਪ ਕੀਤੇ, ਉਹਨਾਂ ਦੀਆਂ ਕਿਵੇਂ ਜੇਲ੍ਹਾਂ 'ਚੋਂ ਰਿਹਾਈਆਂ ਔਰ ਉਹਨਾਂ ਦਾ ਹਾਰਾਂ ਦੇ ਨਾਲ ਸਵਾਗਤ, ਜਿਹੜੇ ਲਿੰਚਿੰਗ ਕਰਨ ਵਾਲੇ ਨੇ ਉਹ ਹੀਰੋ ਬਣਾ ਕੇ ਔਰ ਉਹਨਾਂ ਨੂੰ ਟਿਕਟਾਂ ਦੇ ਕੇ ਪੇਸ਼ ਕੀਤਾ ਜਾਂਦਾ ਹੈ। ਹੁਣ ਇੱਕ ਕੇਸ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਸ ਦੀ ਬੜੀ ਚਰਚਾ ਹੋਈ ਸੀ ਕਿ 22 ਜਨਵਰੀ 1999 ਨੂੰ ਉੜੀਸਾ ਦੇ ਵਿੱਚ ਇੱਕ ਮੌਬ ਜਿਹਨੂੰ ਬਜਰੰਗ ਦਲ, ਜਿਹੜੀ ਕਿ RSS ਦੀ ਸਿਸਟਰ ਜਾਂ ਡਾਟਰ ਆਰਗੇਨਾਈਜੇਸ਼ਨ ਹੈ, ਬਜਰੰਗ ਦਲ ਦਾ ਲੀਡਰ ਜਿਹੜਾ ਦਾਰਾ ਸਿੰਘ ਨਾਂ ਦਾ ਸ਼ਖਸ ਲੀਡ ਕਰ ਰਿਹਾ ਸੀ, ਉਹਨਾਂ ਨੇ ਇੱਕ ਈਸਾਈ
ਮਿਸ਼ਨਰੀ ਡਾਕਟਰ, ਜਿਹੜਾ ਕਿ ਲਗਭਗ ਪਿਛਲੇ 18-20 ਸਾਲ ਤੋਂ ਆਪਣੀ ਵਾਈਫ ਦੇ ਨਾਲ ਉੜੀਸਾ ਦੇ ਵਿੱਚ ਕੋਹੜ ਦੇ ਮਰੀਜ਼ਾਂ ਦਾ ਜਿਹੜਾ ਦੇਖਭਾਲ ਕਰ ਰਿਹਾ ਸੀ। ਲੈਪਰੋਸੀ ਹਸਪੀਟਲ ਉਹ ਜ਼ਾਹਰ ਹੈ ਜਿਹੜੇ ਇੱਥੇ ਬੈਪਟਿਸਟ ਚਰਚ ਨੇ ਜਾਂ ਦੂਸਰੇ ਨੇ, ਉਹ ਦੁਨੀਆ ਦੇ ਵਿੱਚ ਆਪਣੇ ਮੈਡੀਕਲ ਪ੍ਰੋਗਰਾਮ ਚਲਾਉਂਦੇ ਨੇ, ਭਾਵੇਂ ਅਲਟੀਮੇਟਲੀ ਉਹਨਾਂ ਦਾ ਮਕਸਦ ਜਿਹੜਾ ਉਹ ਧਰਮ ਆਪਣੇ ਦਾ ਫੈਲਾਅ ਕਰਨਾ ਹੀ ਹੈ, ਪਰ ਜਿਹੜੀ ਹਿਊਮੈਨਿਟੀ ਦੀ ਸੇਵਾ ਜਾਂ ਜਿਹਨੂੰ ਜਿਸ ਚੀਜ਼ ਦੀ ਲੋੜ ਹੁੰਦੀ ਹੈ ਉਹ ਪ੍ਰੋਵਾਈਡ ਕਰਵਾਉਂਦੇ ਨੇ। ਸੋ ਇਹ ਡਾਕਟਰ ਗ੍ਰੈਮ ਜਿਹੜੇ ਕਿ ਜਿਨ੍ਹਾਂ ਦੀ ਉਮਰ ਉਸ ਵੇਲੇ 58 ਸਾਲ ਦੀ ਸੀ, ਔਰ ਉਹਨਾਂ ਦੇ 2 ਪੁੱਤਰ, ਇੱਕ ਮਿਸਟਰ ਫਿਲਿਪ ਜਿਹੜਾ 10 ਸਾਲ ਦਾ ਸੀ, ਇੱਕ ਮਿਸਟਰ ਟਿਮੋਥੀ ਜਿਹੜਾ 6 ਸਾਲ ਦਾ ਸੀ, ਇਹ ਆਪਣੇ ਉਸ ਹਸਪੀਟਲ ਦੇ ਬਾਹਰ ਜਿਹੜਾ ਉਹ ਵੈਨ ਦੇ ਵਿੱਚ ਹੀ ਸੌਂ ਰਹੇ ਸੀ ਜਾਂ ਬੈਠੇ ਸੀ। ਤੇ ਇਹ ਦਾਰਾ ਸਿੰਘ ਦੀ ਭੀੜ, ਬਜਰੰਗ ਦਲ ਦੀ ਜਿਹਨੂੰ ਇਹ ਲੀਡ ਕਰ ਰਿਹਾ ਸੀ, ਉਸਨੇ ਉਸ ਵੈਨ ਨੂੰ ਘੇਰ ਕੇ ਤੇਲ ਪਾ ਕੇ ਪਿਓ ਪੁੱਤਰਾਂ ਨੂੰ ਜਿਉਂਦਿਆਂ ਹੀ ਸਾੜ ਦਿੱਤਾ ਸੀ। ਹੁਣ ਇਹ ਕਿਉਂਕਿ ਜ਼ਾਹਰ ਹੈ ਕਿ ਆਸਟ੍ਰੇਲੀਅਨ, ਔਰ ਉਹਦਾ ਬੜੀ ਚਰਚਾ ਹੋਈ ਦੁਨੀਆ ਭਰ ਦੇ ਵਿੱਚ, ਇਸ ਦੀ ਕੰਡੈਮਨੇਸ਼ਨ ਹੋਈ ਇੰਡੀਅਨ ਗਵਰਨਮੈਂਟ ਨੂੰ, ਜਿਹੜਾ ਉਸ ਵੇਲੇ ਉੜੀਸਾ ਦੇ ਵਿੱਚ ਉਹ ਬਿਜੂ ਪਟਨਾਇਕ ਦਲ ਉਹਨਾਂ ਦੀ ਹਕੂਮਤ ਸੀ, ਉਹਨਾਂ ਨੂੰ ਐਕਸ਼ਨ ਲੈਣਾ ਪਿਆ, ਗ੍ਰਿਫਤਾਰ ਹੋਏ, ਇਹ ਉਹ ਹੋਏ, ਟਰਾਇਲ ਚੱਲਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਸ ਪੀਰੀਅਡ ਦੇ ਵਿੱਚ ਵੀ ਇਹ ਜ਼ਾਹਰ ਸੀ, ਔਰ ਇਸ ਕੇਸ ਨੂੰ ਜਦੋਂ ਤੁਸੀਂ ਉੜੀਸਾ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਦੇਖਦੇ ਹੋ, ਤੇ ਸੁਪਰੀਮ ਕੋਰਟ ਦੇ ਵਿੱਚ ਜਿੱਥੇ ਕਿ ਉੜੀਸਾ ਹਾਈ ਕੋਰਟ ਵੱਲੋਂ ਜਾਂ ਜਿਹੜਾ ਸਪੈਸ਼ਲ ਕੋਰਟ ਇਹਨਾਂ ਨੇ ਬਣਾਇਆ, ਜਿਨ੍ਹਾਂ ਨੇ 2003 ਦੇ ਵਿੱਚ ਟਰਾਇਲ ਕੋਰਟ ਨੇ ਦਾਰਾ ਸਿੰਘ ਨੂੰ ਡੈਥ ਸੈਂਟੈਂਸ ਦਿੱਤੀ, ਮੌਤ ਦੀ ਸਜ਼ਾ, ਤੇ 12 ਦੂਸਰਿਆਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ। ਪਰ ਉੜੀਸਾ, ਇਹ ਟਰਾਇਲ ਕੋਰਟ ਨੇ ਦਿੱਤਾ, ਉੜੀਸਾ ਹਾਈ ਕੋਰਟ ਨੇ ਜਿਹੜਾ ਉਹ 2005 ਦੇ ਵਿੱਚ ਦਾਰਾ ਸਿੰਘ ਦੀ ਡੈਥ ਸੈਂਟੈਂਸ ਨੂੰ ਜਿਹੜਾ ਉਮਰ ਕੈਦ ਬਦਲ ਦਿੱਤਾ, ਤੇ ਜਿਹੜੇ ਬਾਕੀ 12 ਨੂੰ ਉਮਰ ਕੈਦ ਦਿੱਤੀ ਸੀ ਸਪੈਸ਼ਲ ਕੋਰਟ ਨੇ, ਉਹਦੇ ਚੋਂ 11 ਨੂੰ ਜਿਹੜਾ ਐਕਵਿਟ ਕਰ ਦਿੱਤਾ। ਉਦੋਂ ਹੀ ਅੰਦਾਜ਼ਾ ਸੀ, ਔਰ ਈਵਨ ਜਦੋਂ ਇਹ ਕੇਸ ਸੁਪਰੀਮ ਕੋਰਟ ਤੱਕ ਵੀ ਗਿਆ, ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਨਾਂ ਦੇ ਲਈ ਇਹ ਕੋਈ ਮਾਨੇ ਨਹੀਂ ਰੱਖਦਾ ਕਿ ਭਾਈ 1-2 ਵਿਚਾਰੇ ਉਹ ਬੱਚੇ ਮਾਸੂਮ, ਔਰ ਉਹ ਬੰਦਾ ਜਿਹਨੇ ਆਪਣੀ ਸਾਰੀ ਜ਼ਿੰਦਗੀ, ਔਰ ਉਹਨਾਂ ਦੀ ਵਾਈਫ, ਜਦੋਂ ਇਹ ਟਰਾਇਲ ਵੀ ਚੱਲਿਆ, ਕਿਉਂਕਿ ਕ੍ਰਿਸਚੀਅਨਿਟੀ ਦੇ ਵਿੱਚ ਮੁਆਫੀ ਦਾ ਇੱਕ ਬਹੁਤ ਵੱਡਾ ਜਿਹੜਾ ਗੁਣ ਹੈ, ਉਹਨੇ ਕਿਹਾ ਵੀ ਮੈਂ ਤਾਂ ਇਹ ਵੀ ਨਹੀਂ ਚਾਹੁੰਦੀ ਵੀ ਇਹਨਾਂ ਤੇ ਟਰਾਇਲ ਚੱਲੇ, ਮੈਂ ਮਾਫ ਕੀਤਾ। ਹੁਣ ਜਿਹਦਾ ਹਸਬੈਂਡ ਔਰ ਉਹਨੇ ਕਿਹਾ ਮੈਂ ਮੁਲਕ ਵੀ ਨਹੀਂ ਛੱਡਣਾ, ਮੈਂ ਇੱਥੇ ਰਹਿ ਕੇ ਸੇਵਾ ਕਰਾਂਗੇ। ਇਹ ਇੱਕ ਪਾਸੇ ਇਹ ਕਰੈਕਟਰ ਸੀ, ਦੂਸਰੇ ਪਾਸੇ ਸੁਪਰੀਮ ਕੋਰਟ ਤੱਕ ਦੇ ਜੱਜ ਰਿਡੀਕਿਊਲ ਕਰ ਰਹੇ ਸੀ ਇਹ ਸਾਰੇ ਨੂੰ ਕਿ ਭਾਈ ਇਹ ਇਹਨਾਂ ਦੇ ਨਾਲ ਇਵੇਂ ਹੀ ਹੋਣਾ ਸੀ। ਹੁਣ ਉਹ ਦਾਰਾ ਸਿੰਘ ਕਿਉਂਕਿ ਇੰਟਰਨੈਸ਼ਨਲ ਕੇਸ ਬਣਿਆ, ਉਸ ਦੀ ਚਰਚਾ ਸੀ, ਔਰ ਤੁਸੀਂ ਟਾਈਮਿੰਗ ਦੇਖੋ, ਇੱਕ ਪਾਸੇ ਇਹ ਨੌਟੰਕੀ ਮਾਸਟਰ ਮੋਦੀ ਇੰਡੋਨੇਸ਼ੀਆ, ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੇ ਦੌਰੇ ਤੋਂ ਵਾਪਸ ਗਿਆ। ਆਸਟ੍ਰੇਲੀਆ ਵਾਲਾ ਐਲਬਨੀ ਤਾਂ ਬਿਲਕੁਲ ਹੀ ਵਿਛਿਆ ਹੋਇਆ ਹੈ, ਜਿਵੇਂ ਉਹਨਾਂ ਨੂੰ ਲੱਗਦਾ ਕਿ ਵੀ ਉਹ ਆਸਟ੍ਰੇਲੀਆ ਭਾਰਤ ਦਾ ਇੱਕ ਸੂਬਾ ਹੋਇਆ ਜੀ, ਇਹ ਡੀਲ ਤੇ ਉਹ ਡੀਲ। ਆਸਟ੍ਰੇਲੀਅਨ ਮੀਡੀਆ ਨੇ ਹਾਲਾਂਕਿ ਐਕਸਪੋਜ਼ ਕੀਤਾ ਕਿ ਭਾਈ ਜਿਹੜਾ ਮੋਦੀ ਦੀ ਗੈਦਰਿੰਗ ਹੈ ਉਹਦੇ 'ਚ ਤਾਂ ਸਿਡਨੀ ਤੋਂ ਦੂਜੇ ਉਹਨਾਂ ਨੂੰ ਢੋ ਕੇ ਲਿਆਂਦਾ ਗਿਆ, ਜਿਹੜਾ ਕਰੋੜਾਂ ਰੁਪਇਆ ਟੈਕਸ ਪੇਅਰ ਮਨੀ ਹੈ, ਉਹ ਬਿੱਲ ਜਿਹੜੇ ਨੇ ਉਹ ਇੰਡੀਅਨ ਐਮਬੈਸੀ ਪੇ ਕਰ ਰਹੀ ਹੈ, ਚਾਰਟਰਡ ਪਲੇਨਸ ਲਿਆ ਕੇ ਕਿ ਭਾਈ ਇਹ ਜਿਹੜਾ ਕਿ ਜੀ ਬੜਾ ਹੀਰੋ ਹੈ ਤੇ ਲੋਕ ਬੜੇ ਆ ਰਹੇ ਨੇ, ਇਹ ਤਾਂ ਪਹਾੜੇ ਦੇ ਟੱਟੂ ਨੇ ਕਿਰਾਏ ਤੇ ਲਿਆਂਦੇ। ਸਾਰਾ ਆਸਟ੍ਰੇਲੀਅਨ ਮੀਡੀਆ ਨੇ ਪੋਲ ਖੋਲ ਦਿੱਤਾ ਹੈ। ਹੁਣ ਇੱਕ ਪਾਸੇ ਇਹ ਜਾ ਕੇ ਇੰਡੀਆਂ ਡੀਂਗਾ ਮਾਰਦਾ ਹੈ, ਲੇਕਿਨ ਦੂਸਰੇ ਪਾਸੇ ਖਬਰ ਜਿਹੜੀ ਹੈ ਸਟੇਨਸ ਕਿਲਰ ਦਾਰਾ ਸਿੰਘ ਟੂ ਬੀ ਰਿਲੀਜ਼ਡ ਸੂਨ। ਹੁਣ ਇਹ ਵੀ ਜੁਡੀਸ਼ਰੀ ਕਿਸ ਹੱਦ ਤੱਕ ਬਾਇਸਡ ਹੈ, ਉਹਦੇ 'ਚ ਭੁਵਨੇਸ਼ਵਰ ਦੀ ਡੇਟ ਲਾਈਨ ਨਾਲ ਇਹ ਖਬਰ ਲੱਗੀ ਹੋਈ ਹੈ ਕਿ ਸੁਪਰੀਮ ਕੋਰਟ ਨੇ ਮੰਗਲਵਾਰ ਤੱਕ ਦਾ ਟਾਈਮ ਉੜੀਸਾ ਗਵਰਨਮੈਂਟ ਨੂੰ ਦਿੱਤਾ ਹੈ ਕਿ ਵੀ ਤੁਸੀਂ ਅਗਸਤ 19 ਤੋਂ ਪਹਿਲਾਂ ਇਹ ਡਿਸਾਈਡ ਕਰ ਦਿਓ ਕਿ ਵੀ ਦਾਰਾ ਸਿੰਘ ਨੂੰ ਤੁਸੀਂ ਛੱਡਣਾ, ਕਿਉਂਕਿ ਉਹਨੇ ਜਿਹੜਾ ਉਹ ਜੇਲ੍ਹ 'ਚ ਰਿਹਾ ਜਿਹੜਾ 28-29 ਸਾਲ, ਉਹਦਾ ਕੰਡਕਟ ਬਹੁਤ ਵਧੀਆ ਸੀ, ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ। ਦੂਜਾ ਇਸ ਲਈ ਉਹਦੇ ਗੁੱਡ ਕੰਡਕਟ ਦੇ ਬਿਹਾਫ ਦੇ ਉੱਤੇ ਜਿਹੜਾ ਉਸ ਦੀ ਰਿਲੀਜ਼ ਕੀਤੀ ਜਾਏ ਉਹਨੇ, ਔਰ ਸੁਪਰੀਮ ਕੋਰਟ ਨੇ ਵਰਬਲੀ ਕਿਹਾ ਕਿ ਭਾਈ ਉਹਨਾਂ ਨੂੰ ਤੁਸੀਂ ਜਿਹੜਾ ਇਸ ਸਾਰੇ ਚੋਂ ਜਿਹੜਾ ਉਹਨੂੰ ਬਰੀ ਕਰੋ। ਔਰ ਉਹਨਾਂ ਦੇ ਦਾਰਾ ਸਿੰਘ ਦਾ ਜਿਹੜਾ ਵਕੀਲ ਹੈ ਉਹਨੇ ਵੀ, ਇਹ ਟਾਈਮਜ਼ ਆਫ ਇੰਡੀਆ ਦੀ ਖਬਰ ਹੈ, ਉਹਨੇ ਕਿਹਾ ਕਿ ਭਾਈ ਇਹ ਜਿਹੜੇ ਬੈਂਚ ਦੇ ਉੱਤੇ ਸੀ ਜਸਟਿਸ ਮਨੋਜ ਮਿਸ਼ਰਾ ਐਂਡ ਵਿਜੇ ਬਿਸ਼ਨੋਈ, ਹੁਣ ਤੁਸੀਂ ਇਹਨਾਂ ਤੋਂ ਹੀ ਅੰਦਾਜ਼ਾ ਲਾ ਲਓ ਕਿ ਵੀ ਇਹ ਬਿਸ਼ਨੋਈ ਔਰ ਬਿਸ਼ਰੇ ਜਿਹੜੇ ਨੇ ਕੀ ਕਰਨਗੇ। ਉਹਨਾਂ ਨੇ ਸਟੇਟ ਗਵਰਨਮੈਂਟ ਨੂੰ ਕਿਹਾ ਕਿ ਬਈ
ਤੁਸੀਂ ਜੇ ਨਹੀਂ ਰਿਲੀਜ਼ ਕਰਦੇ ਅਦਾਰੇ ਨੂੰ ਡੈਡਲਾਈਨ ਜਿਹੜੀ ਅਸੀਂ ਫਿਕਸ ਕੀਤੀ ਹੈ ਤੇ ਅਸੀਂ ਇਸ ਦੇ ਉੱਤੇ ਤੁਹਾਡੇ ਤੇ ਐਕਸ਼ਨ ਲਵਾਂਗੇ। ਅਗਸਤ 19 ਤੋਂ ਪਹਿਲਾਂ ਪਹਿਲਾਂ ਉਹਨੂੰ ਕਰੋ ਤਾਂ ਕਿ ਉਹ ਆਜ਼ਾਦੀ ਨਾਲ ਜਿਹੜਾ ਆਜ਼ਾਦੀ ਦਿਵਸ ਮਨਾ ਸਕੇ। ਦੇਖੋ ਇਹ ਹੈ ਮੌਕਰੀ ਆਫ ਦਾ ਜਸਟਿਸ। ਜੀ ਡਾਕਟਰ ਸਾਹਿਬ, ਹੁਣ ਆਸਟ੍ਰੇਲੀਆ ਦਾ ਐਲਬਨੀ ਹੋਏ ਜਾਂ ਦੂਜੇ ਹੋਣ, ਉਹਨਾਂ ਕੋਲ ਕੀ ਹੈ ਕਹਿਣ ਨੂੰ ਕਿ ਇਸ ਲੈਵਲ ਦੇ ਉੱਤੇ ਇਹ ਜਿਹੜਾ ਪਾਰਟ ਹੈ ਉਹ ਚੱਲ ਰਿਹਾ। ਤੇ ਹੁਣ ਇੱਥੇ ਤੁਸੀਂ ਕਹੋ ਜੀ ਸਾਡੇ ਬੰਦੀ ਸਿੰਘਾਂ ਨੂੰ ਇਨਸਾਫ ਨਹੀਂ ਮਿਲਿਆ, ਸਾਨੂੰ ਇਨਸਾਫ ਨਹੀਂ ਮਿਲਿਆ, ਸਾਨੂੰ ਨਵੰਬਰ 84 ਵਾਲਿਆਂ ਨੂੰ ਇਨਸਾਫ ਨਹੀਂ ਮਿਲਿਆ, 2002 ਵਾਲਿਆਂ ਨੂੰ ਇਨਸਾਫ ਨਹੀਂ ਮਿਲਿਆ ਜੋ ਗੁਜਰਾਤ ਦੇ ਵਿੱਚ ਕੀਤਾ। ਇਹ ਸਾਹਮਣੇ ਹੈ ਕਿ ਈਵਨ ਜੇ ਇਸ ਮਾਮਲੇ 'ਚ ਬਾਹਰਲੇ, ਔਰ ਇਸ ਤੋਂ ਵੱਡੀ ਕਰੂਐਲਿਟੀ ਕੀ ਹੋ ਸਕਦੀ ਹੈ? 5 ਤੇ 10 ਸਾਲ ਦੇ ਬੱਚਿਆਂ ਨੂੰ, ਬਾਪ ਨੂੰ ਜਿਹਨੇ ਸਾਰੀ ਉਮਰ ਉੱਥੇ ਤੁਹਾਡੇ ਬਿਮਾਰਾਂ ਦੀ ਦੇਖਭਾਲ ਦੇ ਲਈ ਲਾਈ ਹੋਏ, ਤੁਸੀਂ ਜਿਉਂਦੇ ਸਾੜ ਦਿਓ। ਔਰ ਅਦਾਲਤਾਂ ਇਹ ਕਹਿਣ ਕਿ ਨਹੀਂ 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 ਇਹ ਜਿਹੜਾ ਨਾ ਇਹ ਇਵੇਂ ਇਹ ਠੀਕ ਹੀ ਹੁਣ ਕਹਿਣ ਜੀ ਬਹੁਤ ਵਧੀਆ ਕੰਡਕਟ ਹੈ ਅਦਾਰੇ ਦਾ, ਇਸ ਨੂੰ ਜਿਹੜਾ ਉਹ ਰਿਹਾ ਕੀਤਾ ਜਾਏ। ਸੋ ਇਹਨਾਂ ਤੋਂ ਅਸੀਂ ਕੀ ਲੱਭਦੇ ਹਾਂ? ਸੋ ਇਹ ਜਦੋਂ ਅਸੀਂ ਰਿਪੀਟਡਲੀ ਗੱਲ ਉੱਥੇ ਕੀ ਆਉਂਦੀ ਹੈ ਕਿ ਭਾਈ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਅਲਟੀਮੇਟਲੀ ਇੱਕ ਆਰਟੀਫਿਸ਼ੀਅਲ ਯੂਨੀਅਨ ਹੈ। ਹਾਂ, ਜੇ ਸਿੱਖਾਂ ਦਾ ਸਾਥ ਬਾਕੀ ਕੌਮਾਂ 20 ਕਰੋੜ ਮੁਸਲਮਾਨ ਨੇ ਜਿਹੜੇ ਦੁਬੱਕੇ ਬੈਠੇ ਹੋਏ ਨੇ, ਬਿਲਕੁਲ ਉਹ ਸਾਹਿਬ ਸਾਡੇ ਜਨਾਬ ਸਾਡੇ ਮਾਈ ਬਾਪ ਵਾਲਾ ਉਹਨਾਂ ਦਾ ਐਟੀਟਿਊਡ ਹੈ। ਹੁਣ ਇਹੀ ਈਸਾਈਆਂ ਦੀ ਗਿਣਤੀ ਭਾਰਤ ਸਿੱਖਾਂ ਨਾਲੋਂ ਜ਼ਿਆਦਾ ਹੈ। ਔਰ ਜਿਹੜਾ ਮੁਲਕ ਹੈ, ਜਿਸ ਮੁਲਕ ਦਾ ਉਹ ਸ਼ਹਿਰੀ ਸੀ ਆਸਟ੍ਰੇਲੀਆ ਦਾ, ਉਹ ਐਲਬਨੀ ਵਿਛਿਆ ਹੋਇਆ ਉਹਦੇ ਅੱਗੇ, ਉਹਨਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਹੈ। ਔਰ ਇਹੀ ਦਲਿਤ ਭਾਈਚਾਰੇ ਦਾ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ ਕਿ ਜੀ ਇਹਨੇ 200 ਮਿਲੀਅਨ ਤੇ ਬਹੁਜਨ ਤੇ ਫਲਾਣਾ, ਅਲਟੀਮੇਟਲੀ ਜਾ ਕੇ ਸਾਰੇ ਬ੍ਰਾਹਮਣਵਾਦ ਦੇ ਖਾਤੇ 'ਚ ਡਿੱਗਦੇ ਨੇ। ਪਰ ਸਿੱਖ ਲੜਨਗੇ ਔਰ ਸਿੱਖ ਹੀ ਡਿਫੀਟ ਕਰਨਗੇ। ਅਲਟੀਮੇਟਲੀ ਇਸ ਬ੍ਰਾਹਮਣਵਾਦ ਦੇ ਰਾਜ ਦੀਆਂ ਜੜ੍ਹਾਂ ਪੁੱਟ ਕੇ ਇੰਡੀਅਨ ਓਸ਼ਨ ਦੇ ਜਿਹੜਾ ਕੋਸੇ ਪਾਣੀਆਂ ਦੇ ਵਿੱਚ ਵਾਰਮ ਵਾਟਰਸ ਆਫ ਇੰਡੀਆ ਸਿੱਖ ਹੀ ਇਹਨਾਂ ਦੀਆਂ ਜੜ੍ਹਾਂ ਪੁੱਟਣਗੇ। ਇਹਦੇ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਬ੍ਰੇਕ ਵਿਊਅਰਸ, ਤੁਸੀਂ ਕਿਤਨੀ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਕੌਮ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਖਾਲਿਸਤਾਨੀ ਸੰਘਰਸ਼ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 17, 18 ਅਤੇ 19 ਜੁਲਾਈ ਨੂੰ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। 17 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 19 ਜੁਲਾਈ ਨੂੰ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਣਗੇ। ਇਸ ਮੌਕੇ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਐਗਜ਼ੀਬਿਸ਼ਨ ਵੀ ਲਗਾਈ ਜਾਵੇਗੀ। ਆਓ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਹਰ ਹਰਬਾ ਵਰਤਿਆ ਜਾ ਰਿਹਾ। ਪੰਜਾਬ ਵਿੱਚ SIR ਰਾਹੀਂ ਸਿੱਖ ਵੋਟਾਂ ਦਾ ਕੱਟਣਾ, ਪ੍ਰਵਾਸੀਆਂ ਦੀਆਂ ਵੋਟਾਂ ਤੋਂ ਇਲਾਵਾ ਧਾਰਮਿਕ ਅਤੇ ਜ਼ਾਤੀ ਆਧਾਰਿਤ ਫਿਰਕੂ ਵੰਡ ਵੀ ਕੀਤੀ ਜਾ ਰਹੀ ਹੈ। 17 ਜੁਲਾਈ ਨੂੰ ਪ੍ਰਧਾਨ ਮੰਤਰੀ ਮੋਦੀ ਪੰਜਾਬ ਆ ਰਹੇ ਨੇ, ਜਿੱਥੇ ਉਹ ਅੰਮ੍ਰਿਤਸਰ ਤੋਂ ਵਾਰਾਣਸੀ ਤੱਕ ਸੰਤ ਰਵਿਦਾਸ ਐਕਸਪ੍ਰੈਸ ਟ੍ਰੇਨ ਦਾ ਉਦਘਾਟਨ ਕਰਨਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣਾ ਫਰਜ਼ ਅਦਾ ਕਰਦੇ ਹਾਂ, ਪਰ ਮੈਨੂੰ ਕਈ ਵਾਰ ਇਸ ਗੱਲ ਦਾ ਆਪਣਿਆਂ ਤੋਂ ਹੀ ਅਫਸੋਸ ਵੀ ਹੁੰਦਾ ਹੈ ਕਿ ਜਿਹੜਾ ਸਭ ਤੋਂ ਅਹਿਮ ਇਸ਼ੂ ਹੁੰਦਾ ਹੈ, ਜਿਹੜਾ ਸਭ ਤੋਂ ਜ਼ਿਆਦਾ ਸਾਡਾ ਨੁਕਸਾਨ ਕੋਈ ਕੰਮ ਕਰ ਰਿਹਾ, ਉਹ ਨੁਕਸਾਨ ਕਰ ਸਕਦਾ, ਜਦੋਂ ਉਸ 'ਤੇ ਅਸੀਂ ਫੋਕਸ ਕਰਾਉਂਦੇ ਹਾਂ ਜਾਂ ਉਸ ਨੂੰ ਅਸੀਂ ਇੱਕ ਸੈਗਮੈਂਟ ਆਫ ਡਿਸਕਸ਼ਨ ਬਣਾਉਂਦੇ ਹਾਂ, ਤੇ ਆਲਮੋਸਟ ਵਿਊਅਰਸ ਜਿਹੜੇ ਨੇ ਉਹ ਨੋਜ਼ ਡਾਈਵ ਕਰ ਜਾਂਦੇ ਨੇ, ਉਹ ਐਨ ਥੱਲੇ ਡਿੱਗੇ ਹੁੰਦੇ, ਜਿਵੇਂ
ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ। ਹੁਣ ਇਹ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ 2027 ਦੀਆਂ ਚੋਣਾਂ ਦੇ ਲਈ ਬੇਸ਼ੱਕ ਹੁਣ ਪੰਜਾਬ 'ਚ ਉਹਨਾਂ ਨੇ SIR ਜਿਹੜੀ ਸਪੈਸ਼ਲ ਇਨਵੈਸਟੀਗੇਟਿਵ ਰਿਪੋਰਟਿੰਗ ਦੇ ਥੱਲੇ ਜਾਂ ਇੰਟੈਂਸ ਦੇ ਥੱਲੇ ਇਹਨਾਂ ਨੇ ਬਹੁਤ ਸਾਰੀਆਂ ਵੋਟਾਂ ਆਲਰੇਡੀ ਕੱਟੀਆਂ ਨੇ ਔਰ ਹੁਣ ਵਧਾ ਕੇ ਦਿਨ ਕੁਛ ਜਿਹੜੇ ਨੇ ਉਹ ਹੋਰ ਕੱਟਣਗੇ। ਪਰ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਪੰਜਾਬ ਦੇ ਵਿੱਚ ਇਹ ਕੋਈ ਬਿਆਨ ਨਹੀਂ ਹੈ। ਹਾਲਾਂਕਿ ਇੱਕ ਦੋ ਸੋਸ਼ਲ ਮੀਡੀਆ ਤੇ ਆਇਆ ਕਿ ਜੀ ਕਿਵੇਂ ਉਹਨਾਂ ਨੇ ਸਿੱਖ ਲੜਕੇ ਦੀ ID ਦੇ ਉੱਤੇ ਪ੍ਰਵਾਸੀ ਦੀ ਫੋਟੋ ਲਾ ਕੇ ਵੋਟ ਬਣਾਈ ਹੋਈ ਹੈ, ਲੇਕਿਨ ਕਿਸੇ ਨੂੰ ਅਸੀਂ ਕੱਲ ਜਦੋਂ ਡਿਸਕਸ ਵੀ ਕੀਤਾ ਉਹਦੇ ਤੇ ਬਹੁਤ ਥੋੜੇ ਜਿਹੜੇ ਨੇ ਉਹ ਕਮੈਂਟ ਵੀ ਕੋਈ ਕਿਸੇ ਨੂੰ ਇੰਟਰਸਟ ਹੀ ਨਹੀਂ ਹੈਗਾ ਕਿ ਵੀ ਕੀ ਹੈ। ਫਿਰ ਜਾ ਕੇ ਨੇੜੇ ਜੇ ਚੀਕਾਂ ਮਾਰਨੀਆਂ, ਬਿਆਨਬਾਜ਼ੀ ਕਰੋ, ਦੂਜਾ ਕਰੋ, ਕਿਸੇ ਨੂੰ ਕੋਈ ਨਹੀਂ ਫਰਕ ਪੈਣਾ ਕਿ ਵੀ ਕੀ ਹੋਇਆ। ਹਾਲਾਂ ਮਮਤਾ ਬੈਨਰਜੀ ਨੇ ਠੀਕ ਇਸ ਕੇਸ ਨੂੰ ਚੁੱਕਿਆ ਵੀ ਸੁਪਰੀਮ ਕੋਰਟ ਦਾ ਭਾਵੇਂ ਫਿਰ ਵੀ ਹੋਇਆ, ਲੇਕਿਨ ਉਹਨੇ ਫਿਰ ਵੀ ਕੁਝ ਬਚਾਅ ਕਰ ਲਿਆ ਔਰ ਉਹ ਵਾਪਸ ਜਿਹੜੀ ਹੈ ਉਹ ਆ ਸਕਦੀ ਹੈ ਕਿਸੇ ਵੇਲੇ ਵੀ ਆਪਣੇ ਉਹ ਸਾਰੀ ਹਾਲਾਂ ਉਹਦੀ ਪਾਰਟੀ ਨੂੰ ਰੋਲ ਕੇ ਰੱਖ ਦਿੱਤਾ। ਹੁਣ ਦੂਸਰੀ ਤਰਫ ਅਸੀਂ ਦੇਖ ਰਹੇ ਹਾਂ ਵੀ ਉਹਨਾਂ ਨੇ ਮਲਟੀ ਪ੍ਰੋਂਗ ਜਿਹੜੀ ਸਟ੍ਰੈਟਜੀ ਹੈ ਜਿਹਦੇ ਥੱਲੇ ਇੱਕ ਪਾਸੇ ਵੋਟਾਂ ਕੱਟੋ, ਪ੍ਰਵਾਸੀਆਂ ਦੀਆਂ ਵੋਟਾਂ ਲਗਾਤਾਰ ਧੜਾ ਧੜ ਬਣ ਰਹੀਆਂ ਜੋ ਸਾਡੇ ਕੋਲ ਇਨਰ ਇਨਫੋਰਮੇਸ਼ਨ ਹੈ। ਹੁਣ ਦੂਸਰੇ ਪਾਸੇ ਧਾਰਮਿਕ ਲਾਈਨ ਜਿਹੜੀ ਸਤਲੁਜ ਵਾਲੀ ਕੰਟਰੋਵਰਸੀ 2 ਦਿਨ ਲਾਤਾ ਕੱਢ ਰਹੇ, ਐਵੇਂ ਨਹੀਂ ਹੈ। ਉਹਨਾਂ ਨੇ ਆਲਰੇਡੀ ਜੇ ਹੁਣ ਤੁਸੀਂ ਬਿੱਟੂ ਬੁੱਚੜ ਬੇਅੰਤੇ ਦਾ ਪੋਤਾ ਉਹਦਾ ਪੰਜਾਬ ਦੇ ਹਿੰਦੂਆਂ ਨੂੰ ਲਲਕਾਰਾ ਦੇਖੋ ਕਿ ਭਾਈ ਕਿੱਥੇ ਮਰ ਗਏ ਤੁਸੀਂ, ਤੁਹਾਡੀ ਜ਼ਮੀਰ ਮਰ ਗਈ, ਜਾਗੋ। 35,000 ਜੇ ਉਹਨਾਂ ਦੇ 25,000 ਅਣਪਛਾਤੀਆਂ ਲਾਸ਼ਾਂ ਦੀ ਡਾਟੇ ਨਾਲ ਗੱਲ ਕੀਤੀ ਤੇ ਇਹ ਜਿਹੜਾ ਉੱਲੂ ਦਾ ਪੱਠਾ ਹੈ ਇਹ 35,000 ਦੀ ਗੱਲ ਕਰ ਰਿਹਾ। ਹਾਲਾਂ ਕਿਸੇ ਸਿੱਖ ਸਕਾਲਰ ਨੇ ਕੁੱਲ ਗਿਣਤੀ 424 ਕਹੀ ਹੈ। ਹਾਲਾਂ ਇੱਕ ਵੀ ਮਾਰਿਆ ਜਾਏ ਬੇਗੁਨਾਹ ਉਸ ਨੂੰ ਅਸੀਂ ਉਹ ਕੰਡੈਮਨੇਬਲ ਹੈ, ਲੇਕਿਨ ਉਹਨਾਂ ਨੇ ਇਸ ਨੂੰ ਇੰਡੀਅਨ ਸਟੇਟ ਵਰਸਸ ਸਿੱਖ ਜੈਨੋਸਾਈਡ ਕਰਨ ਦੀ ਥਾਂ ਤੇ ਹਿੰਦੂ ਸਿੱਖ ਇਸ਼ੂ ਬਣਾਉਣ ਦੀ ਲਾਈਨ ਹੈ। ਔਰ ਸਤਲੁਜ ਦੇ ਨਾਲ ਜੋ ਕੁਝ ਵਾਪਰਿਆ ਇਹ ਆਪਣੀ ਥਾਂ, ਲੇਕਿਨ ਉਹਨਾਂ ਨੇ ਇਸ ਨੂੰ ਵੀ ਇੱਕ ਪੋਲਰਾਈਜ਼ ਕਰਨ ਦੇ ਲਈ ਤਾਂ ਕਿ ਹਿੰਦੂਆਂ ਦੇ ਵਿੱਚ ਜਿਹੜੀ 12-13% ਉਹਨਾਂ ਦੀ ਕਨਸਟੀਚੁਐਂਸੀ ਹੈ ਜਿਹੜੀ ਕਾਂਗਰਸ ਦੇ ਹੱਕ 'ਚ ਵੀ ਭੁਗਤ ਜਾਂਦੀ ਹੈ, ਆਮ ਆਦਮੀ ਪਾਰਟੀ ਨੂੰ ਵੀ। ਪਿਛਲੀਆਂ ਚੋਣਾਂ ਵੇਲੇ ਤਾਂ ਜਦੋਂ BJP ਨੂੰ ਲੱਗਾ ਵੀ ਖੁਦ ਹਾਰ ਰਹੇ ਨੇ, ਕੋਈ ਦੂਸਰੀ ਧਿਰ ਨਾ ਆ ਜਾਏ, ਤਾਂ ਉਹਨਾਂ ਨੇ ਉਹ ਵੋਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੂੰ ਪਵਾਈਆਂ। ਇਸ ਵਾਰ ਵੀ ਇਸ ਕਿਸਮ ਦੀ ਖੇਡ ਜਿਹੜੀ ਆ ਉਹ ਖੇਡੀ ਜਾਏਗੀ, ਪਰ BJP ਆਪਣੇ ਬਲਬੂਤੇ ਦੇ ਉੱਤੇ ਔਰ ਜਿਹੜਾ ਇਸ ਵੇਲੇ ਇੱਕ ਪਾਸੇ ਧਾਰਮਿਕ ਧਰੁਵੀਕਰਨ ਹੈ ਜਿਹਨੂੰ ਜਿਹੜਾ ਸਤਲੁਜ ਨੂੰ ਆਧਾਰ ਬਣਾ ਕੇ ਉਹਨਾਂ ਨੇ ਕੀਤਾ ਹੈ, SIR ਦੇ ਥੱਲੇ ਵੋਟਾਂ ਕੱਟਣੇ। ਤੀਸਰੀ ਜਿਹੜੀ ਸਭ ਤੋਂ ਖਤਰਨਾਕ ਖੇਡ ਪੰਜਾਬ ਦੇ ਵਿੱਚ ਇਹਨਾਂ ਨੇ ਖੇਡਣੀ ਹੈ, ਜਿਹੜੇ ਖਤਰਨਾਕ ਲੈ ਉਹ ਖੇਡੀ ਪਹਿਲਾਂ ਵੀ ਹੈ। ਜਦੋਂ ਅਸੀਂ ਜਲੰਧਰ ਦੇ ਨੇੜੇ ਤੱਲਣ ਦੇ ਵਿੱਚ ਜ਼ਿਮੀਂਦਾਰਾਂ ਔਰ ਜਿਹੜੇ ਦਲਿਤ ਵਰਗ ਜਾਂ ਸ਼ਡਿਊਲ ਕਾਸਟ ਜਿਹਨਾਂ ਨੂੰ ਸੰਵਿਧਾਨਕ ਤੌਰ ਤੇ ਲਫ਼ਜ਼ ਹੈ ਉਹਨਾਂ ਦੇ ਵਿੱਚ ਜੋ ਪੋਲਰਾਈਜੇਸ਼ਨ ਕੀਤੀ ਗਈ, ਫਿਰ ਕਿਵੇਂ ਜਿਹੜਾ ਰਾਮਪੁਰ ਜਿਹੜਾ ਉਹਨਾਂ ਦਾ ਰਾਪੁਰ ਬੱਲਾਂ ਦੇ ਡੇਰੇ ਨੂੰ ਬਿਲਟ ਕੀਤਾ ਗਿਆ, ਕਿਵੇਂ ਰਿਪੀਟਡਲੀ ਉਹਨੂੰ ਐਨਪਾਵਰ ਕੀਤਾ ਗਿਆ। ਜੇ 3 ਮਹੀਨੇ ਪਹਿਲਾਂ ਮੋਦੀ ਉੱਥੋਂ ਹੋ ਕੇ ਗਿਆ ਔਰ ਆਦਮਪੁਰ ਏਅਰਪੋਰਟ ਦਾ ਨਾਂ ਸਤਿਗੁਰੂ ਰਵਿਦਾਸ ਜੀ ਦੇ ਨਾਂ ਤੇ ਔਰ ਉਹਨਾਂ ਦੀ ਪੂਰੀ ਪੁਸ਼ਤ ਬਣਾਈ। ਹੁਣ ਫਿਰ ਕੱਲ੍ਹ ਯਾਨੀ ਕਿ 17 ਜੁਲਾਈ ਨੂੰ ਜਿਹੜਾ ਮੋਦੀ ਪਰਸੋਂ ਹੋਏਗਾ ਜਿਹੜਾ ਸਾਡੇ ਇੱਥੋਂ ਮੁਤਾਬਕ 17 ਜੁਲਾਈ ਨੂੰ ਉਹ ਪੰਜਾਬ ਆ ਰਿਹਾ ਔਰ ਸਪੈਸ਼ਲ ਉਸ ਦੀ ਟ੍ਰਿਪ ਜਿਹੜੀ ਕਿ ਉਹਨੇ ਜਲੰਧਰ ਕੈਂਟ ਦੇ ਵਿੱਚ ਇੱਕ ਸਪੈਸ਼ਲ ਟ੍ਰੇਨ, ਹੁਣ ਭਗਤ ਰਵਿਦਾਸ ਜੀ ਦਾ 650ਵਾਂ ਜਨਮ ਦਿਹਾੜਾ ਵੀ ਹੈ, ਪ੍ਰਕਾਸ਼ ਪੁਰਬ ਹੈ ਉਹਨਾਂ ਦਾ, ਉਹਦੇ ਹਵਾਲੇ ਨਾਲ ਜਿਹੜਾ ਵਾਰਾਣਸੀ ਜਿੱਥੇ ਕਿ ਉਹਨਾਂ ਦਾ ਜਨਮ ਹੋਇਆ, ਜਿਹੜਾ ਹੁਣ ਉਹਨੂੰ ਵਾਰਾਣਸੀ ਨਾਂ ਇਹਨਾਂ ਨੇ ਦਿੱਤਾ, ਬਨਾਰਸ ਕਹਿੰਦੇ ਨੇ, ਉੱਥੇ ਉਹ ਦਿਨ ਸੈਲੀਬ੍ਰੇਟ ਕੀਤਾ ਜਾਣਾ। ਸੋ ਪੰਜਾਬ ਦੇ ਵਿੱਚ ਦਲਿਤ ਭਾਈਚਾਰਾ ਕਾਫੀ ਵੱਡੀ ਗਿਣਤੀ 'ਚ ਭਾਰਤ ਦੀਆਂ ਸਭ ਸਟੇਟਾਂ ਨਾਲੋਂ ਜ਼ਿਆਦਾ 33-34% ਪਾਪੂਲੇਸ਼ਨ ਦਲਿਤ ਪਾਪੂਲੇਸ਼ਨ ਪੰਜਾਬ 'ਚ ਹੈ। ਹੁਣ ਚਲੋ ਟ੍ਰੇਨ ਸਪੈਸ਼ਲ ਚੱਲੇ ਦੂਜਾ, ਪਰ ਜਿਸ ਅੰਦਾਜ਼ ਦੇ ਵਿੱਚ ਇੱਕ ਪਾਸੇ ਨਫ਼ਰਤੀ ਮੁਹਿੰਮ ਔਰ ਉਹ ਨਫ਼ਰਤੀ ਮੁਹਿੰਮ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਦੇਖੋਗੇ, ਉਹਨਾਂ ਨੂੰ ਬ੍ਰਾਹਮਣਵਾਦ UP 'ਚ ਕੀ ਕਰਦਾ ਹੈ, ਬਿਹਾਰ 'ਚ ਕੀ ਕਰਦਾ ਹੈ, ਗੁਜਰਾਤ 'ਚ ਕੀ ਹੈ, ਉਹ ਬਿਲਕੁਲ ਨਜ਼ਰ ਨਹੀਂ ਆਉਂਦਾ। ਉਹ ਸਿਰਫ ਤੇ ਸਿਰਫ ਸਿੱਖਾਂ ਦੇ ਪਿੱਛੇ ਪਏ ਹੋਏ ਨੇ। ਉਹ ਸਿਰਫ ਤੇ ਸਿਰਫ ਜ਼ਮੀਂਦਾਰ ਕਲਾਸ ਨੂੰ ਹੀ ਸਾਰੀ ਬਿਮਾਰੀਆਂ ਦੀ ਜੜ ਦੱਸਦੇ ਨੇ ਤੇ ਉਹ BJP ਜਾਂ ਉਹ ਵਰਣ ਆਸ਼ਰਮ ਜਾਂ ਉਹ ਮਨੂ ਸਮ੍ਰਿਤੀ, ਇੱਕ ਪਾਸੇ ਤੁਸੀਂ ਬਾਬਾ ਅੰਬੇਦਕਰ ਜੀ ਦਾ ਨਾਂ ਲੈਂਦੇ ਹੋ ਕਿ ਜੀ ਸਾਡੇ ਬਾਬਾ ਜੀ,
ਉਹ ਜਿਨ੍ਹਾਂ ਦੇ ਮਗਰ ਤੁਸੀਂ ਲੱਗ ਰਹੇ ਹੋ ਜਾਂ ਜਿਹੜੇ ਤੁਹਾਡੇ ਇਹ ਸਾਰੇ ਸੈਂਟੀਮੈਂਟ ਨਾਲ ਖੇਡ ਰਹੇ ਨੇ, ਉਹ ਨੇ ਜਿਹੜਾ ਅੰਬੇਦਕਰ ਦਾ ਸੰਵਿਧਾਨ ਪਾਸੇ ਕਰਕੇ ਮਨੂ ਸਮ੍ਰਿਤੀ ਲਾਗੂ ਕਰਨਾ ਚਾਹੁੰਦੇ ਨੇ। ਕਿਸੇ ਨੂੰ ਕੋਈ ਭੁਲੇਖਾ ਹੈ? ਲੇਕਿਨ ਜਦੋਂ ਫਿਰ ਇਹ ਸਿਆਸੀ ਖੇਡਾਂ ਖੇਡਣ ਵਾਲੇ ਖੇਡਦੇ ਨੇ, ਬਹੁਤ ਸਾਰੇ ਉਹਦੇ 'ਚ ਫਸਦੇ ਨੇ। ਔਰ ਇਹ ਹੈ ਕਿ 17 ਜੁਲਾਈ ਨੂੰ ਮੋਦੀ ਆ ਰਿਹਾ ਹੈ ਔਰ ਜਿਹੜੀ ਰਵਿਦਾਸੀਆ ਕਮੇਟੀ ਦੀ ਚਿਰਾਂ ਦੀ ਮੰਗ ਸੀ ਡਾਇਰੈਕਟ ਟ੍ਰੇਨ ਜਿਹੜੀ ਹੈ ਉਹ ਟੂ ਵਾਰਾਣਸੀ, ਉਸ ਦਾ ਉਦਘਾਟਨ ਕਰਨਗੇ। ਔਰ ਇਸ ਤੋਂ ਪਹਿਲਾਂ ਸਪੈਸ਼ਲ ਜੈਸਚਰ ਜਿਹੜਾ ਉਹ ਇਸ ਲਈ ਹੈ ਕਿ ਜੀ ਮੋਦੀ ਜਿਹੜੇ ਨੇ ਨਿਰੰਜਨ ਦਾਸ ਜਿਹੜੇ ਡੇਰਾ ਸੱਚਖੰਡ ਬੱਲਾਂ ਦੇ ਹੈੱਡ ਨੇ, ਉਹਨਾਂ ਨੂੰ ਮਿਲਣ ਦੇ ਲਈ ਆਏ ਸੀ। ਹੁਣ ਵੀ 650 ਸਾਲਾ ਪ੍ਰਕਾਸ਼ ਪੁਰਬ ਭਗਤ ਰਵਿਦਾਸ ਜੀ ਦਾ ਜਿਹੜਾ ਉਹ ਸੀਅਰ ਗੋਵਰਧਨਪੁਰ ਹੈ ਵਾਰਾਣਸੀ ਦੇ ਵਿੱਚ, ਉੱਥੇ ਮਨਾਉਣਾ ਹੈ। ਔਰ ਇਹ ਜਿਹੜੀ ਹੈ ਡਾਇਰੈਕਟ AC ਟ੍ਰੇਨ ਹੈ ਜਿਹੜੀ ਅੰਮ੍ਰਿਤਸਰ ਚੱਲੇਗੀ ਛੇਹਰਟੇ ਤੋਂ ਔਰ ਵਾਰਾਣਸੀ ਤੱਕ ਜਾਏਗੀ। ਔਰ ਇਹ ਸਾਰੇ ਦੇ ਵਿੱਚ ਜਿਹੜਾ ਜਿਹੜੀ ਮੀਡੀਆ ਰਿਪੋਰਟਿੰਗ ਵੀ ਹੈ ਵੀ ਉਹਦੇ ਜਿਹੜੇ ਅੱਡ ਸਟਾਪ ਹੋਣਗੇ ਸਾਰੇ ਦੇ, ਜਿਹੜਾ ਉਸ 'ਤੇ ਫਰਾਈਡੇ ਔਰ ਸੰਡੇ ਸਪੈਸ਼ਲ ਟ੍ਰੇਨ ਹੈ ਅੰਮ੍ਰਿਤਸਰੋਂ ਚੱਲ ਕੇ ਜਲੰਧਰ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਨਪੁਰ, ਲਖਨਊ, ਸੁਲਤਾਨਪੁਰ, ਜੌਨਪੁਰ ਸਿਟੀ ਤੇ ਵਾਰਾਣਸੀ। ਇਹ 1000 ਕਿਲੋਮੀਟਰ ਲੰਬੀ ਟ੍ਰੇਨ ਜਿਹੜੀ ਹੈ ਉਹ ਭਗਤ ਰਵਿਦਾਸ ਜੀ ਦੀ ਯਾਦ, ਹਾਲਾਂਕਿ ਨਾਂ ਉਹਦਾ ਸੰਤ ਰਵਿਦਾਸ ਟ੍ਰੇਨ ਰੱਖਿਆ। ਔਰ ਜਦੋਂ ਇਹ ਉਦਘਾਟਨ ਕਰ ਦੇਗਾ ਜਲੰਧਰ ਕੈਂਟ ਦੇ ਵਿੱਚ, ਖਾਸ ਤੌਰ 'ਤੇ ਸਟੇਸ਼ਨ ਨੂੰ ਡਿਵੈਲਪ ਕੀਤਾ ਗਿਆ, ਫਿਰ ਉਹ ਆਪਣਾ ਲਗਭਗ 45 ਮਿੰਟ ਦੀ ਉਹਨੇ ਪਬਲਿਕ ਰੈਲੀ ਰੱਖੀ ਹੈ। BJP ਦੇ ਲੀਡਰ ਔਰ ਦੂਜੇ ਤੀਜੇ ਉਹਨਾਂ ਸਾਰਿਆਂ ਨੂੰ ਸੰਬੋਧਨ ਕਰੇਗਾ। ਹੁਣ ਇੱਕ ਪਾਸੇ ਇਸ ਖਬਰ ਰਾਹੀਂ ਆਲਰੇਡੀ ਜਿਹੜਾ ਉਹਨਾਂ ਨੇ ਪੋਲਰਾਈਜੇਸ਼ਨ ਦਾ ਨੂੰ ਉਹ ਕਰ ਹੀ ਰਹੇ ਨੇ, ਦੂਸਰੇ ਪਾਸੇ ਦੱਸਣ ਦੇ ਲਈ ਕਿ ਜੀ ਦੇਖੋ ਪਾਕਿਸਤਾਨ ਔਰ ਸਿੱਖ ਐਕਸਟ੍ਰੀਮਿਸਟ ਇਹ ਰਲੇ ਹੋਏ ਨੇ, ਇਹ ਗੜਬੜ ਕਰਨਾ ਚਾਹੁੰਦੇ ਨੇ। ਨਾਲ ਹੀ ਖਬਰ ਪਲਾਂਟ ਕੀਤੀ ISI ਲਿੰਕਡ ਆਪਰੇਟਿਵ ਹੈਲਡ ਇਨ ਅੰਮ੍ਰਿਤਸਰ, ਗ੍ਰਨੇਡ ਗਲੋਕ ਰਿਕਵਰਡ, ਕਿ ਜੀ ਉਹਨੇ ਤਾਂ ਇਹ ਕਰ ਦੇਣਾ ਸੀ, ਜੇ ਇਹ ਨਾ ਹੁੰਦਾ ਉਹਨੇ ਗ੍ਰਨੇਡ ਛੱਡ ਦੇਣਾ ਸੀ, ਉਹਨੇ ਪੁਲਿਸ ਤੇ ਹਮਲੇ ਕਰਨੇ ਸੀ, ਉਹਨੇ ਦੂਜਿਆਂ ਨੇ ਕਰਨਾ ਸੀ। ਹੁਣ ਇੱਕ ਪਾਸੇ ਟੂ ਦਾ ਐਕਸਟ੍ਰੀਮ ਜਾ ਕੇ ਇਹ ਦਲਿਤ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿ ਭਾਈ ਭਗਤ ਰਵਿਦਾਸ ਜੀ ਦੀ ਯਾਦ 'ਚ ਮੈਮੋਰੀਅਲ, ਕਾਲਜ, ਯੂਨੀਵਰਸਿਟੀ ਜੋ ਮਰਜ਼ੀ, ਪਰ ਜਦੋਂ ਤੁਸੀਂ ਤੁਹਾਡੀ ਸਾਰੀ ਆਈਡੀਓਲੋਜੀ ਦੀ ਹਿੰਦੂਤਵਾ ਦੀ ਉਹ ਬ੍ਰਾਹਮਣਵਾਦ 'ਤੇ ਖੜੀ ਹੈ, ਵਰਸ ਜਿਨ੍ਹਾਂ ਨੂੰ ਤੁਸੀਂ ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है। ਵੀ ਜਿਹੜਾ ਤੁਹਾਨੂੰ ਗਮਖਾਨਾ ਹਜ਼ਾਰਾਂ ਸਾਲਾਂ ਤੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਤੁਸੀਂ ਇਹ ਵਰਣ ਆਸ਼ਰਮ ਵਾਲੇ ਔਰ ਉਸ ਮਨੂ ਸਮ੍ਰਿਤੀ ਵਾਲਿਆਂ ਦੇ ਮਗਰ ਲੱਗੇ ਹੋਏ ਹੋ। ਪਰ ਉਹਨਾਂ ਦਾ ਮਕਸਦ ਇਹ ਹੈ, ਉਹਨਾਂ ਦੀ ਜਿਹਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ, ਜਿਹਦੇ ਥੱਲੇ ਉਹਨਾਂ ਨੇ ਹਰਿਆਣੇ 'ਚ ਜਾਟਾਂ ਨੂੰ ਬੇਦਖਲ ਕੀਤਾ, ਪਾਵਰ ਤੋਂ ਕੱਢਿਆ, ਪਹਿਲਾਂ ਖੱਟਰ ਲਿਆਂਦਾ, ਹੁਣ ਉਹ ਨਸੀਬ ਸੈਣੀ ਲਿਆਂਦਾ। ਪੰਜਾਬ 'ਚ ਵੀ ਇਹਨਾਂ ਦੀ ਇਹੀ ਜਿਹੜੀ ਹੈ ਸੋਸ਼ਲ ਇੰਜੀਨੀਅਰਿੰਗ ਹੈ ਕਿ ਇਹ ਜਿਹੜੇ 30-32% ਜ਼ਿਮੀਂਦਾਰ ਕਲਾਸ ਹੈ ਇਹਨੂੰ ਆਈਸੋਲੇਟ ਕਰੋ, ਬਾਕੀਆਂ ਨੂੰ ਨਾਲ ਲਾਓ, ਦਲਿਤਾਂ ਨੂੰ ਨਾਲ ਲਾਓ, ਬਾਕੀ ਜਿਹੜੇ ਬੈਕਵਰਡ ਕਲਾਸਿਸ ਨੇ ਉਹਨਾਂ 'ਚ ਖੌਫ ਪੈਦਾ ਕਰੋ। ਦੇਖੋ ਜੀ ਹਾਲਾਂਕਿ ਹਰ ਚੀਜ਼ ਨੂੰ ਜਦੋਂ ਤੁਸੀਂ ਦੇਖਦੇ ਹੋ ਤੁਹਾਨੂੰ ਨਜ਼ਰ ਆ ਰਿਹਾ ਵੀ ਇਹ ਪੋਲਰਾਈਜ਼, ਫਿਰਕੂ ਨਫ਼ਰਤ, ਵੋਟਾਂ ਦਾ ਕੱਟਿਆ ਜਾਣਾ, ਡੈਮੋਗ੍ਰਾਫੀ ਪੰਜਾਬ ਦੀ ਬਦਲਣੀ। ਲੇਕਿਨ ਸਾਡੀ ਕੌਮ ਦਾ ਇੱਕ ਵੱਡਾ ਤਬਕਾ, ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਇਹ ਸਾਰੇ ਨਾਲ। ਉਹ ਕੋਈ ਜਾਗੋ ਕਰਾ ਰਿਹਾ, ਕੋਈ ਸੁੱਤਿਆਂ ਨੂੰ ਜਗਾਉਣ ਦਾ ਕੰਮ ਕੀ ਕਰਨਾ। ਤੁਸੀਂ ਦੇਖੋਗੇ ਸਾਡੇ ਜਿਹੜੇ ਸਮਾਜਿਕ ਸਮਾਗਮ ਨੇ, ਪਰਿਵਾਰਕ ਸਮਾਗਮ ਨੇ, ਖਰਚਿਆਂ ਦਾ ਥਾਂ, ਦਿਖਾਵਾ, ਔਰ ਉਸ ਸਾਰੇ 'ਚੋਂ ਅਸੀਂ ਜਿਹੜਾ, ਔਰ ਸਾਨੂੰ ਇਹ ਨਜ਼ਰ ਹੀ ਨਹੀਂ ਆ ਰਿਹਾ ਕਿ ਭਾਈ ਸਾਡੇ ਆਪਣੇ ਹੋਮਲੈਂਡ ਦੇ ਵਿੱਚ ਸਾਡੀ ਤਬਾਹੀ ਦਾ ਜਿਹੜਾ ਮਸਾਲਾ ਹੈ ਉਹਨਾਂ ਨੇ ਕਿਸ ਹੱਦ ਤੱਕ ਉਸ ਨੂੰ ਜਿਹੜਾ ਕਿਸ ਲੈਵਲ ਤੱਕ ਲੈ ਆਏ ਨੇ। ਔਰ ਕਿਸੇ ਵੇਲੇ ਵੀ ਇਹ ਸ਼ਾਇਦ ਸਿੱਖਾਂ ਨੂੰ ਅਹਿਸਾਸ ਨਹੀਂ ਹੈ, ਹੁਣ ਵੀ ਪਿਛਲੇ ਦਿਨਾਂ 'ਚ ਇੱਕ ਸੀਰੀਅਸ ਗੁਫ਼ਤਗੂ ਹੋ ਰਹੀ ਸੀ ਕਿ ਭਾਈ ਨਵੰਬਰ 84 ਤਾਂ ਉਹਨਾਂ ਨੇ ਪਹਾੜੇ ਦੇ ਗੁੰਡੇ ਜਾਂ ਉਹ ਲਿਆ ਕੇ ਕੀਤੀ, ਹੁਣ ਤਾਂ ਉਹਨਾਂ ਨੇ ਇੰਨੀ ਕੁ ਨਫ਼ਰਤ ਜਨਰੇਟ ਕਰ ਦਿੱਤੀ ਆ। ਸਤਲੁਜ ਫਿਲਮ ਦੇ ਮੌਕੇ 'ਤੇ ਅਸੀਂ ਦੇਖ ਸਕਦੇ ਹਾਂ ਕਿ ਭਾਈ ਸਿੱਖ ਕਿਤੇ ਵੀ ਜਿਹੜੇ ਨੇ ਉਹਨਾਂ ਨੂੰ ਜਦੋਂ ਵੀ ਉਹਨਾਂ ਨੂੰ ਲੱਗਾ ਦਿੱਲੀ ਦੇ ਹਾਕਮਾਂ ਨੂੰ ਕਿਹਨੇ ਸਾਡੀ ਬਾਤ ਪੁੱਛਣੀ ਹੈ, ਇਹਦੇ ਲਈ ਸਾਨੂੰ ਖੁਦ ਤਿਆਰ ਹੋਣਾ ਪਏਗਾ। ਪਰ ਅਸੀਂ ਜਾਗਤੇ ਰਹੋ ਹੀ ਕਰ ਸਕਦੇ ਹਾਂ। ਇਸ ਤੋਂ ਬਿਨਾਂ ਤਾਂ ਫਿਰ ਇਹੀ ਹੈ ਕਿ ਭਾਈ ਜਿਹਨੂੰ ਕਿਸੇ ਨੇ ਉਰਦੂ ਕਪੜੇ 'ਚ ਕਿਹਾ ਸੀ ਕਿ ਉੱਠੋ ਵਗਰਨਾ ਮਹਿਸ਼ਰ ਨਾ ਹੋਗਾ ਫਿਰ ਕਭੀ, ਦੌੜੋ ਜ਼ਮਾਨਾ ਚਾਲ
ਕਿਆਮਤ ਕੀ ਚੱਲ ਗਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਪਹਿਲੇ ਵਿਊਅਰ ਨੇ ਸੋਨ ਮਾਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਖਾਲਿਸਤਾਨ ਫੌਜੀ ਜੀ ਔਰ ਗੁਜ਼ਕਿਆ ਜੀ ਵੀ ਔਰ ਬਸਰਾ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਵਿਕਾਸ ਗੁੱਜਰ ਜੀ, ਇਹ ਵੀ ਸਾਨੂੰ ਜਿਹੜੇ ਨੇ ਸਾਨੂੰ ਅਸਲਾਮ ਵਾਲੇਕਮ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ, ਬਹੁਤ ਸ਼ੁਕਰੀਆ। ਹਾਂਜੀ, ਖਾਲਸਾ ਦੇਸ਼ ਪੰਜਾਬ ਜਿਹੜੇ ਨੇ ਉਹ ਵੀ ਕਹਿੰਦੇ ਸਿੱਖੋ ਪੰਜਾਬੀਓ, ਹੁਣ ਤੁਹਾਡੇ ਕੋਲ ਬਹੁਤ ਸੋਹਣਾ ਮੌਕਾ, ਇਹ ਬਿਨਾਂ ਹੱਥੋਂ ਗਵਾ ਲਿਓ। ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਕੋਈ ਵੀ ਹੱਲ ਨਹੀਂ ਹੈ ਹੋ ਸਕਦਾ। ਸੋ ਪੰਜਾਬ ਹੱਲ ਖਾਲਿਸਤਾਨ। ਔਰ ਠੀਕ ਫਰਮਾਇਆ। ਹਾਂਜੀ, ਔਰ ਅਮਰਜੀਤ ਸੈਣੀ ਜੀ ਵੀ ਔਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਦੇ ਕਾफ़ी ਸਾਰੇ ਮੈਸੇਜ ਨੇ, ਬਹੁਤ ਬਹੁਤ ਸ਼ੁਕਰੀਆ। ਔਰ ਸਾਡਾ ਵੀ ਕਹਿੰਦੇ ਸ਼ੁਕਰੀਆ ਕਰਦੇ ਨੇ ਔਰ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, TV 84 ਟੀਮ ਜਿਹੜੇ ਖਾਲਸਾ ਜ਼ਿੰਦਾਬਾਦ। ਫਿਰ ਕਹਿੰਦੇ ਨੇ ਕਿ ਤੇਰੀ ਆਵਾਜ਼ ਮੇਰੀ आवाज़, खालसा जिंदाबाद। बहुत शुक्रिया मोहम्मद याकूब। वाघा बॉर्डर पर खालिस्तान का जड़ा फ्लैग है वो लहराएगा कहते वेरी सून। और इंडिया गेट आउट फ्रॉम कश्मीर एंड खालिस्तान, वाई USA इज़ खामोश ओवर दिस इशू कश्मीर एंड खालिस्तान। फिर कहते ने कि वाई वर्ल्ड इज़ खामोश ओवर खालिस्तान एंड कश्मीर इशू। और नासिर चौधरी जी भी खालिस्तान जिंदाबाद कहते हैं। गुरसिमरन कौर जिहड़े ने वो भी फतेह और खालिस्तान जिंदाबाद कहते हैं। और सिंह 1984 कहते हैं कि वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की वाहिगुरू किरपा रखन आप जी ते अज भी डर है कि दुश्मन नूं पंजाब दा खालसा जी नूं अपने रूप विच आउणा चाहीदा है, क्योंकि अज भी सिखां निशाने ते हन, सिख जिहड़े ने निशाने ते हन, बिल्कुल टारगेट ने। हाँ जी। और मुहम्मद जाकूब जी जिहड़े ने भी फिर कहते हैं कि काश मैं कश्मीर और खालिस्तान की आज़ादी के लिए कुछ कर सकता, काश काश। और फिर कहते हैं कि खालिस्तान की आज़ादी के लिए खालसा कौम ही को लड़ना होगा और कश्मीर की आज़ादी के लिए भी। ਅਸੀਂ ਕਦਰ ਕਰਦੇ ਹਾਂ, ਤੁਸੀਂ ਸਿਰਫ ਦੁਆ ਕਰੋ, ਇਹੀ ਸਾਡੇ ਲਈ ਬਹੁਤ ਵੱਡੀ ਗਿਫਟ ਹੈ। हाँ जी। फिर कहते दुनिया तमाशा है और दुनिया सिर्फ तमाशा ही देखती है। मुझे आज तक ये समझ नहीं आया कि इंडिया किस बेस पर कहता है कि कश्मीर इंडिया का हिस्सा है। बगैरत इंडिया बेशक कश्मीर की आज़ादी का रास्ता खालिस्तान से होकर जाता है और खालिस्तान की आज़ादी बहुत ज़रूरी है। कुछ करो पाक फ़ौज, कुछ करो और कश्मीर को कब आज़ाद करवाओगे। पाकिस्तान कहता है कि कश्मीर हमेशा शाहरग है, हमारी शाहरग है, और फिर तो ना अपना कश्मीर इंडिया से और ले लो अपना कश्मीर इंडिया से। और असलम मुनीर, अगर तुम वाकई फील्ड मार्शल हो तो कश्मीर को नहीं आज़ाद करवा सकते, कौम की मदद भी नहीं करते। और फिर कहते हैं कि आई डोंट नो कि पाक फ़ौज का क्या पाक फ़ौज क्या कर रही है, और कश्मीर को आज़ाद करवाना है तो पता नहीं पाक फ़ौज क्या कर रही है। और फिर कहते हैं कश्मीर की आज़ादी के लिए खालिस्तान का बनना बहुत ज़रूरी है। लगता है सारी कोशिश खालिस्तान के लिए करनी चाहिए। खालिस्तान आज़ाद हो तो फिर कश्मीर भी आज़ाद हो, कश्मीर की आज़ादी का रास्ता खालिस्तान है। सो नाइस। और फिर इसी तरह गुलजिंदर पुरेवाल जी भी फतेह बुलाते ने। और नासिर चौधरी जी की कहते हैं भारत टुटन वाला है और खालिस्तान आज़ाद होने वाला है। और फिर कहते हैं कि भारत के 15 टुकड़े पूरी दुनिया ਲਈ ਬਿਹਤਰ ਹਨ। ਇਹ ਸੋਚ ਦੁਨੀਆ ਭਰ ਦੇ ਬੁੱਧੀਜੀਵੀ ਕਰ ਰਹੇ ਹਨ। ਸ਼ਹੀਦਾਂ ਦਾ ਖੂਨ ਵਿਅਰਥ ਨਹੀਂ ਜਾਵੇਗਾ। ਹਿੰਦੂਤਵ ਦੇ ਜ਼ੁਲਮ ਦੀ ਰਾਤ ਖਤਮ ਹੋਣ ਵਾਲੀ ਹੈ ਅਤੇ ਖਾਲਸਾ ਦੀ ਆਜ਼ਾਦੀ ਦਾ ਸਵੇਰਾ ਹੋਣ ਵਾਲਾ ਹੈ। ਔਰ ਫਿਰ ਮਾਈ ਪਲਵਿੰਦਰ ਜੀ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਤਾਇਬ ਜਿਹੜੇ ਨੇ ਉਹ ਕਹਿੰਦੇ ਨੇ कि सतलुज फिल्म ਵਿੱਚ ਇੱਕ ਫੋਟੋ ਵਿਖਾਈ ਗਈ ਹੈ ਕਿ ਜਿਸ ਵਿੱਚ ਸਰਦਾਰ ਖਾਲੜਾ ਸਾਹਿਬ ਜਿਹੜੇ ਨੇ ਫੈਸਲ ਮਸਜਿਦ ਦੇ ਸਾਹਮਣੇ
ਹਾਂਜੀ ਬੈਠੇ ਨੇ। ਕਿਹਾ ਜੀ ਕਹਿੰਦੇ ਸੱਚੀ ਹੈ ਪਿਕਚਰ ਕਿ ਉਹ ਜਿਹੜੇ ਨੇ ਕਹਿੰਦੇ ਨੇ ਇਸਲਾਮਾਬਾਦ ਆਏ ਨੇ? ਮੈਨੂੰ ਨਹੀਂ ਲੱਗਦਾ ਕਿ ਉਹ ਇਸਲਾਮਾਬਾਦ ਆਏ ਨੇ। ਹੋ ਸਕਦਾ ਕੋਈ ਹੋਰ ਉਹ ਯੂਕੇ ਗਏ ਨੇ, ਕਿਸੇ ਹੋਰ ਮੁਲਕ, ਕਿਉਂਕਿ ਉੱਥੇ ਉਹਨਾਂ ਦੇ ਬ੍ਰਦਰ ਸੀ ਉਹਨਾਂ ਦੀ, ਔਰ ਕੈਨੇਡਾ ਆਏ ਨੇ। ਹੋ ਸਕਦਾ ਉਹ ਜਿਹੜਾ ਫੈਸਲ ਮਸਜਿਦ ਲੱਗਦੀ ਹੈ ਉਸ ਡਿਜ਼ਾਈਨ ਦੀ ਕੋਈ ਹੋਰ ਮਸਜਿਦ ਵੀ ਕਿਤੇ ਹੋਏ, ਲੇਕਿਨ ਪਾਕਿਸਤਾਨ ਨਹੀਂ ਹੋ ਗਿਆ ਜਿੱਥੋਂ ਤੱਕ ਮੈਨੂੰ ਇਲਮ ਹੈ। ਹਾਂ ਫਿਰ ਕਹਿੰਦੇ ਕਿ ਸਤਲੁਜ ਫਿਲਮ ਚੰਗੀ ਹੈ ਆਈ ਹੈ, ਪਰ ਇਸ ਵਿੱਚ ਸਾਰੇ ਮੀਡੀਆ ਪੰਜਾਬ ਪੁਲਿਸ ਦੀ ਕੋ ਜਿਹੜੇ ਅਫਸਰ ਤੇ ਪਿਆ ਪਾਇਆ ਗਿਆ ਸਾਰਾ ਮਲਬਾ ਉਹਨਾਂ ਦੇ ਹਾਂਜੀ ਉੱਤੇ ਪਾਇਆ ਗਿਆ, ਹੀਰੋ ਵਿਖਾਇਆ ਗਿਆ। ਲੇਕਿਨ ਇਹ ਵੀ ਕਬੂਲ ਨਹੀਂ, ਹਾਲਾਂ ਮਾਰਨ ਵਾਲੇ ਵੀ ਪੱਗਾਂ ਵਾਲੇ ਨੇ, ਮਰਨ ਵਾਲੇ ਵੀ ਨੇ, ਲੇਕਿਨ ਈਵਨ ਇਸ ਸੱਚਾਈ ਨੂੰ ਦਿਖਾਣਾ ਵੀ ਉਹਨਾਂ ਨੂੰ ਕਬੂਲ ਨਹੀਂ ਹੈ। ਕਿਉਂ? ਹਾਲਾਂਕਿ ਉਹ ਸਾਰੇ ਸਟੇਟ ਦੇ ਸੰਦ ਬਣ ਕੇ ਉਹਨਾਂ ਨੇ ਦੁਸ਼ਮਣ ਦਾ, ਜਿਵੇਂ ਜੰਗਲ ਦੀਆਂ ਦੇ ਦਰਖਤ ਕੱਟਣ ਦੇ ਲਈ ਕੁਹਾੜਾ ਬਣਦੇ ਨੇ, ਕੁਹਾੜੇ ਦਾ ਦਸਤਾ ਉਹ ਜੰਗਲ ਦੀ ਲੱਕੜ ਹੀ ਹੁੰਦੀ ਹੈ, ਦਰਖਤ ਦਾ ਹੀ ਹੁੰਦਾ ਹੈ ਉਸ ਦਾ, ਲੇਕਿਨ ਈਵਨ ਇਹ ਵੀ ਇਹਨਾਂ ਨੂੰ ਕਬੂਲ ਨਹੀਂ ਹੈ ਜਿੰਨਾ ਵਿਰੋਧ ਇਸ ਵੇਲੇ ਇਹਨਾਂ ਨੇ ਕੀਤਾ ਹੈ। ਹਾਂਜੀ ਨਾਸਰ ਚੌਧਰੀ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਕਦੇ ਵੀ ਸੱਚੇ ਲੋਕਾਂ ਦਾ ਸਾਥ ਨਹੀਂ ਦਿੰਦਾ। ਨਹੀਂ, ਇਸ ਤਰ੍ਹਾਂ ਤਾਂ ਅਸੀਂ ਨਹੀਂ ਕਹਿ ਸਕਦੇ। ਇਹ ਠੀਕ ਹੈ ਕਿ ਬਹੁਤ ਵਾਰ ਜਿਹੜਾ ਕੂੜ ਹੈ, ਝੂਠ ਹੈ, ਉਹ ਸਾਨੂੰ ਜਿੱਤਦਾ ਨਜ਼ਰ ਆਉਂਦਾ, ਪਰ ਅਲਟੀਮੇਟ ਸਾਡੀ ਡੈਸਟਨੀ ਤਾਂ ਅੱਲਾਹ ਤਾਲਾ ਦੇ ਸਾਹਮਣੇ, ਰੱਬ ਦੇ ਸਾਹਮਣੇ, ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਣ ਵਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਜਿਹੜੇ ਕੂੜੇ ਨੇ, ਝੂਠੇ ਨੇ, ਜ਼ੁਲਮੀ ਨੇ, ਉਹ ਦੋਜ਼ਖ ਦੀ ਅੱਗ 'ਚ ਸੜਦੇ ਨੇ, ਮੂੰਹ ਕਾਲੇ ਹੁੰਦੇ ਨੇ। ਰੱਬ ਦੀ ਦਰਗਾਹ ਦੇ ਵਿੱਚ ਅਲਟੀਮੇਟ ਟਰੂਥ ਹੀ ਪ੍ਰਵੇਲ ਕਰਦੀ ਹੈ। ਸੋ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨ ਵਾਲਿਆਂ ਨੂੰ ਕਦੇ ਵੀ ਬੇਦਿਲ ਨਹੀਂ ਹੋਣਾ ਚਾਹੀਦਾ। ਔਰ ਮੁਹੰਮਦ ਤਾਇਬ ਜੀ ਕਹਿੰਦੇ ਨੇ ਕਿ ਮੇਰਾ ਤੇ ਮੰਨਣਾ ਇਹ ਹੈ ਕਿ ਸਾਡੇ ਪੰਜਾਬ ਦੀ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਭਾਈ ਸਰਦਾਰ ਖਾਲੜਾ ਸਾਹਿਬ ਜੀ ਨੂੰ ਪੂਰੀ ਪੰਜਾਬੀ ਕੌਮ ਦਾ ਹੀਰੋ ਕਰਾਰ ਕਰ ਦੇਣ। ਈਸਟ ਪੰਜਾਬ ਸਿਰਫ ਦੇਖੋ, ਉਹ ਤਾਂ ਇੱਕ ਇਨਸਾਨੀਅਤ ਦੇ ਔਰ ਮਨੁੱਖੀ ਹੱਕਾਂ ਦੇ ਚੈਂਪੀਅਨ ਦੇ ਤੌਰ ਤੇ ਉੱਭਰੇ ਨੇ। ਆਲਰੇਡੀ ਉਹਨਾਂ ਨੂੰ ਕੌਮੀ ਸ਼ਹੀਦ ਜਿਹੜਾ ਉਹ ਐਲਾਨ ਦਿੱਤਾ ਗਿਆ, ਔਰ ਅਸੀਂ ਦੇਖਦੇ ਹਾਂ ਕਿ ਈਵਨ ਹਰੀਕੇ ਜਿਹੜੀ ਯਾਦਗਾਰ ਬਣੇਗੀ ਉਹਨਾਂ ਦੇ ਲਈ ਅਰਦਾਸ ਵੀ ਹੋਈ ਹੈ, ਬਾਕੀਆਂ ਲਈ ਵੀ। ਔਰ ਬਹੁਤ ਜਲਦੀ ਅਕਾਲ ਤਖਤ ਤੋਂ 6 ਸਤੰਬਰ ਦੇ ਦਿਨ ਨੂੰ ਵੀ ਜਿਹੜਾ ਉਸ ਸ਼ਹੀਦੀ ਦਿਨ ਦੇ ਤੌਰ ਤੇ, ਜਿਵੇਂ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦਾ ਸੁੱਖਾ, ਸੰਤ ਪਿੰਡਰਾਂ ਵਾਲੇ ਇਹ ਕੌਮੀ ਸ਼ਹੀਦ ਐਲਾਨੇ ਹੋਏ ਨੇ, ਇਹਨਾਂ ਦੇ ਦਿਨ ਅਕਾਲ ਤਖਤ 'ਤੇ ਸੈਲੀਬ੍ਰੇਟ ਹੁੰਦੇ ਨੇ। ਇਵੇਂ ਹੀ ਆਉਣ ਵਾਲੇ ਪੀਰੀਅਡ 'ਚ 6 ਸਤੰਬਰ ਦਾ ਦਿਨ ਵੀ ਜਿਹੜਾ ਖਾਲੜਾ ਸਾਹਿਬ ਦੀ ਜਿਸ ਦਿਨ ਉਹਨਾਂ ਨੂੰ ਅਗਵਾ ਕੀਤਾ ਗਿਆ, ਇਹ ਜਿਹੜਾ ਅਲਟੀਮੇਟਲੀ ਉਹਨਾਂ ਦੀ ਯਾਦ ਨੂੰ ਸਮਰਪਿਤ ਹੋਏਗਾ। ਬਿਲਕੁਲ। ਹੁਣ ਆਪਾਂ TV 84 USA ਦੇ ਜਿਹੜੇ ਵਿਊਅਰ ਨੇ ਉਹਨਾਂ ਦੇ ਮੈਸੇਜ ਜਿਹੜੇ ਸ਼ੇਅਰ ਕਰਨ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇੰਦਰਜੀਤ ਸਿੰਘ ਸੰਧੂ ਜਿਹੜੇ ਨੇ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਧਰਮ ਸਿੰਘ ਜੀ ਵੀ, ਔਰ ਗੁਸਕੇ ਜੀ ਵੀ, ਔਰ ਜਗਪਾਲ ਜੀ ਵੀ, ਔਰ ਗੁਰਸਿਮਰ ਕੌਰ ਜੀ ਵੀ, ਔਰ ਅਮਰਜੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਗੁਰਸਿਮਰ ਕੌਰ ਜੀ ਵੀ। ਖਾਲਸਾਨ ਜ਼ਿੰਦਾਬਾਦ ਕਹਿੰਦੇ ਨੇ। ਮਹਾਰਾਜ ਕਿਰਪਾ ਕਰਨ, ਗ੍ਰੇਟ ਐਨਾਲਿਸਿਸ, ਅ ਫੈਂਟੈਸਟਿਕ ਪ੍ਰੋਗਰਾਮ। ਔਰ ਖਾਲਸਾ ਦੇਸ਼ ਪੰਜਾਬ ਜਿਹੜੇ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਵਾਹਿਗੁਰੂ ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ, ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਸਾਰਿਆਂ ਦਾ, ਆਜ਼ਾਦੀ ਹਾਲ ਹੈ ਦੇਸ਼ ਪੰਜਾਬ ਦੇ ਲਈ। ਔਰ ਮਿਸ਼ਰਾ ਸਿੰਘ ਜੀ ਵੀ ਜਿਹੜੇ ਉਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਗੁਰਦੀਪ ਸਿੰਘ ਜੀ ਵੀ, ਬ੍ਰਹਮਲੀਨ ਭਿੰਦਰ ਜੀ ਵੀ, ਰਾਜਨਪ੍ਰੀਤ ਸਿੰਘ ਜਿਹੜੇ ਨੇ ਸ਼ਹੀਦ ਭਾਈ ਖਾਲੜਾ ਨੂੰ ਅਗਵਾ ਕਰਨ ਵੇਲੇ ਜੋ ਬੰਦਾ ਉਹਨਾਂ ਦੇ ਘਰ ਮੌਜੂਦ ਸੀ, ਉਸ ਦੇ ਕੁਝ ਸਪੀਚ ਵਾਇਰਲ ਹੋ ਰਹੇ ਨੇ, ਜਿਸ ਵਿੱਚ ਉਹ ਖਾਲਿਸਤਾਨ ਨੂੰ ਪਾਕਿਸਤਾਨ ਦਾ ਏਜੰਡਾ ਅਤੇ KP ਬੁੱਚੜ ਨੂੰ ਉਸ ਲਹਿਰ ਦਾ ਲੱਕ ਤੋੜਨ ਵਾਲਾ ਜਰਨੈਲ ਦੱਸ ਰਿਹਾ। ਹਾਂ, ਤੁਸੀਂ ਬਿਲਕੁਲ ਠੀਕ ਕਿਹਾ। ਇਹ ਗੱਲ ਮੈਨੂੰ ਵੀ ਚੁਭੀ, ਕਿਉਂਕਿ ਜਥੇਦਾਰ ਅਕਾਲ ਤਖਤ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਹੋਰ ਕਿਸੇ ਨੂੰ ਨਹੀਂ 2 ਮਿੰਟ। ਹਾਲਾਂ ਜਿਹੜਾ ਰਾਜੀਵ ਰੰਧਾਵਾ ਕਰਕੇ ਸ਼ਾਇਦ ਉਹਦਾ ਨਾਂ ਹੈ, ਉਹ ਚਸ਼ਮਦੀਦ ਗਵਾਹ ਸੀ, ਕਿਉਂਕਿ ਸ਼ਾਇਦ ਉਹਦਾ ਦਾ ਘਰ ਕਬੀਰ ਪਾਰਕ ਜਿੱਥੇ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕੀਤਾ ਗਿਆ, ਤੇ ਉਹਨੇ ਉਹਨਾਂ ਨੂੰ ਜਾਂਦਿਆਂ ਜਿਹੜਾ ਉਹ ਗੱਡੀ 'ਚ ਜਿਹਦੇ 'ਚ ਅਗਵਾ ਕਰਕੇ ਲੈ ਗਏ, ਚੁੱਕ ਕੇ ਗੱਡੀ 'ਚ ਸੁੱਟਿਆ। ਸੋ ਉਹਦੇ ਲਈ ਇੰਪੋਰਟੈਂਸ ਬਣੀ। ਪਰ ਮੈਨੂੰ ਲੱਗਦਾ ਹੈ ਵੀ ਜਿਸ ਲੈਵਲ ਦੇ ਉੱਤੇ ਇਕੱਲਾ ਇਹੀ ਨਹੀਂ ਕਿ ਉਸ ਨੇ ਉੱਥੇ ਵੀ ਜਿਹੜਾ ਹਰੀਕੇ 'ਚ ਮੰਗ ਇਹੀ ਕੀਤੀ ਕਿ ਜੀ ਉਹਨਾਂ ਦੀ ਪਾਰਲੀਮੈਂਟ 'ਚ ਲਾਈ ਜਾਏ ਫੋਟੋ। ਔਰ ਇੱਕ ਅੱਧਾ ਹੋਰ ਵੀ ਇਸ ਕਿਸਮ ਦਾ ਮੈਨੂੰ ਜਿਹੜਾ ਉਹ ਜਦੋਂ ਬੋਲ ਵੀ ਰਿਹਾ ਸੀ ਤੇ ਉਹ ਚੁਭਿਆ ਕਿ ਵੀ ਕਿਵੇਂ। ਪਰ ਹੁਣ ਜਦੋਂ ਮੈਂ ਸੋਸ਼ਲ ਮੀਡੀਆ 'ਤੇ ਵੀ ਦੇਖਿਆ, ਉਹ ਤਾਂ ਉਹਨੂੰ ਜਿਹੜਾ KP ਗਿੱਲ ਨੂੰ ਔਰ ਦੂਸਰੇ ਉਹ ਇੱਕ ਗੈਦਰਿੰਗ 'ਚ ਐਡਰੈਸ ਕਰ ਰਿਹਾ, ਔਰ ਉਹਦੇ 'ਚ ਕਹਿ ਰਿਹਾ ਜੀ ਦੇਖੋ KP ਗਿੱਲ ਜਿਹਨੇ ਇੰਨਾ ਵੱਡਾ ਜਰਨੈਲ ਸੀ, ਜਿਹਨੇ ਇਹ ਕੀਤਾ,
ਉਹਦੇ ਤਾਂ ਕੋਈ ਆਇਆ ਹੀ ਨਹੀਂ, ਇਕੱਲਾ ਕੈਪਟਨ ਅਮਰਿੰਦਰ ਆਇਆ ਔਰ ਫਲਾਣਾ ਹੋਇਆ ਟਿਮਕਾ ਹੋਇਆ। ਸੋ ਮੈਨੂੰ ਲੱਗਦਾ ਕਿ ਵੀ ਇਹ ਬੇਸ਼ੱਕ ਚਸ਼ਮਦੀਦ ਗਵਾਹ ਜ਼ਰੂਰ ਹੋਏਗਾ, ਸ਼ੁਰੂ 'ਚ ਉਹਦੀ ਗਵਾਹੀ ਜਾਂ ਉਸ ਦੀ ਟੈਸਟੀਮਨੀ ਨੇ ਇਸ ਕੇਸ ਨੂੰ ਅੱਗੇ ਤੋਰਿਆ ਹੋਏਗਾ, ਪਰ ਹੁਣ ਤਾਂ ਉਹ ਸਟੇਟ ਦੀਆਂ ਏਜੰਸੀਆਂ ਦਾ ਸੰਦ ਹੀ ਬਣਿਆ ਹੋਇਆ ਔਰ ਇਸ ਕਿਸਮ ਦਾ ਜਿਹੜਾ ਉਸ ਨੇ ਆਪਣਾ ਹਲਕਾਪਨ ਨਹੀਂ ਦਿਖਾਇਆ। ਬਿਲਕੁਲ, ਬਿੱਲਾ ਮੋਹਨ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਪਿੰਦਰ ਜੀ ਵੀ, ਉਹ ਵੀ ਜਿਹੜੇ ਫਤਿਹ ਬੁਲਾਉਂਦੇ ਨੇ। ਕੁਲਵਿੰਦਰ ਸਿੰਘ ਜੀ ਵੀ ਫਤਿਹ, ਐਂਡ ਰਾਜਪ੍ਰੀਤ ਸਿੰਘ ਜੀ ਕਹਿੰਦੇ ਨੇ ਜੋ ਹਰੀ ਕੀ ਅਰਦਾਸ ਹੋਈ ਹੈ ਉਸ ਵਿੱਚ ਸਿਰਫ ਇੱਕ ਬੰਦੇ ਨੂੰ ਬੋਲਣ ਦਾ ਮੌਕਾ ਦਿੱਤਾ ਉਹ ਮੈਂ ਗਿਆ। ਆਲਰੇਡੀ ਜ਼ਿਕਰ ਕਰ ਦਿੱਤਾ ਹੈ। ਹਾਂਜੀ, ਪਰ ਇਹਨਾਂ ਲਿਖਿਆ ਨਾ ਔਰ ਫਿਰ ਇਸੇ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਵੀ ਔਰ ਇਸ ਤਰ੍ਹਾਂ ਜਗਦੇਵ ਸਿੰਘ ਜੀ ਵੀ, ਰਾਜਵਿੰਦਰ ਕੌਰ ਜੀ ਵੀ ਔਰ ਫਿਰ ਇਸ ਤਰ੍ਹਾਂ ਟੋਨੀ ਢੀਂਡਸਾ ਜੀ ਵੀ, ਬਲਵੀਰ ਸਿੰਘ ਜੀ ਵੀ ਜਿਹੜੇ ਫਤਿਹ ਬੁਲਾਉਂਦੇ ਨੇ ਔਰ ਫਿਰ ਇਸ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ ਔਰ ਕਮਲ, ਇਸ ਤਰ੍ਹਾਂ ਕਰਨੈਲ ਸਿੰਘ ਜੀ ਵੀ ਔਰ ਗੁਰਤੇਜ ਸਿੰਘ ਜੀ ਵੀ ਔਰ ਗੁਰਪ੍ਰਪਾਲ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਵੀ ਕਹਿੰਦੇ ਗੁਰੂ ਮਹਾਰਾਜ ਕਿਰਪਾ ਕਰਨ ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਚੱਲੇ। ਪੰਜਾਬ ਵਿੱਚ ਲੋਕਾਂ ਜਿਹੜੇ ਪੈਸੇ ਤੋਂ ਬਗੈਰ ਕੁਝ ਨਹੀਂ ਦਿਖ ਰਿਹਾ, ਲੋਕਾਂ ਦੀ ਬੁੱਧੀ ਹੋਰ ਹੋ ਚੁੱਕੀ ਹੈ ਔਰ ਕਲਯੁਗ ਦੀ ਸੱਚਾਈ ਹੈ। ਪੈਸਾ ਪੀਰ ਧਨ ਗੁਰੂ ਕਿੱਧਰ ਨੂੰ ਕਹਿਣ, ਇਹ ਪੈਸਾ ਪੀਰ ਰਨ ਗੁਰੂ। ਚਲੋ ਠੀਕ ਹੈ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।